ਆਪਾਂ ਕਹਿ ਸਕਦੇ ਹਾਂ ਇਟ ਵਾਸ ਦੀ ਕਲੈਸ਼ ਆਫ ਸਿਵਲਾਈਜੇਸ਼ਨ ਫॉर ਸਿੱਖ। ਸੋ ਸਾਡਾ ਇਹ 1984 ਆ ਜਿਹੜਾ ਇਟ ਵਾਸ ਦੀ ਕਲੈਸ਼ ਆਫ ਸਿਵਲਾਈਜੇਸ਼ਨ। ਸੋ ਇਸ ਤਰ੍ਹਾਂ ਦਾ ਇਹ ਹੈਗਾ ਵੀ ਸਾਡਾ ਇਹ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਹੁਣ ਜਿਹੜਾ 5 ਸਦੀਆਂ ਦਾ ਵੈਰ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਫਿਰ ਸਿੱਖੀਜ਼ਮ ਦੇ ਸ਼ੁਰੂ ਤੋਂ ਹੀ ਕੰਮ ਸ਼ੁਰੂ ਹੋ ਗਿਆ। ਸੋ ਹਿੰਦੂ ਮੈਂਟੈਲਿਟੀ ਨੇ ਸਿੱਖਾਂ ਨੂੰ ਐਜ਼ ਏ ਰਿਲੀਜਨ ਔਰ ਐਜ਼ ਏ ਸਭਿਅਤਾ ਐਕਸੈਪਟ ਨਹੀਂ ਕਰਿਆ। ਇਹਦੇ 1984 ਦੇ ਜਿਹੜੇ ਹਮਲੇ ਦੇ ਵਿਚਾਰਧਾਰਕ ਕਾਰਨ ਆ ਉਹ ਇਹਦੇ ਵਿੱਚ ਪਏ ਹੈਗੇ ਨੇ ਵੀ ਸਾਡਾ ਉਹ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਸਭਿਆ ਐਜ਼ ਏ ਸਿਵਲਾਈਜੇਸ਼ਨ ਐਕਸੈਪਟ ਨਹੀਂ ਕਰਿਆ ਤੇ ਉਸ ਸਿਵਲਾਈਜੇਸ਼ਨ ਦੇ ਜਿਹੜੇ ਸਿੰਬਲ ਸੀ ਅਕਾਲ ਤਖਤ ਸਾਹਿਬ, ਜਿਹੜਾ ਦਰਬਾਰ ਸਾਹਿਬ ਸਾਡੀ ਸਪਿਰਿਚੁਅਲਿਟੀ ਦਾ ਸਿੰਬਲ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਪ੍ਰਭੂ ਸੱਤਾ ਦਾ ਸਿੰਬਲ ਆ। ਇਹ ਗੱਲ ਮੰਨਣ ਨੂੰ ਹੀ ਤਿਆਰ ਨਹੀਂ ਸੀਗੇ ਵੀ ਸਟੇਟ ਵਿਦਿਨ ਸਟੇਟ ਆ ਜਿਹੜੇ ਸਿੱਖ ਕ੍ਰੀਏਟ ਕਰੀ ਬੈਠੇ ਹੈਗੇ ਆ ਵੀ ਉਹ ਜਿਹੜੇ ਉਹਦੇ ਸਿੰਬਲ ਆ ਸਾਡੀ ਯੂਨੀਕ ਆਇਡੈਂਟੀਟੀ ਦੇ, ਕਿਸੇ ਹੋਰ ਤੇ ਨਹੀਂ ਹੋ ਗਿਆ, ਭੋਜਪੁਰੀਆਂ ਤੇ ਨਹੀਂ ਹੋ ਗਿਆ, ਮਿਥਾਲੀਆਂ ਤੇ ਨਹੀਂ ਹੋ ਗਿਆ, ਤਮਿਲਨਾਡੂ ਵਾਲਿਆਂ ਤੇ ਨਹੀਂ ਹੋ ਗਿਆ। ਇਹ ਉਹਨਾਂ ਵੱਲੋਂ ਇੱਕ ਬਹੁਤ ਹੀ ਹਲਕੀ ਕਿਸਮ ਦੀ ਡੈਫੀਨੇਸ਼ਨ ਆ ਰਹੀ ਆ ਵੀ ਸਿੱਖਾਂ ਨੇ ਐਮਰਜੈਂਸੀ ਵਿੱਚ ਇੰਦਰਾ ਦਾ ਵਿਰੋਧ ਕਰਿਆ ਸੀ, ਇਸ ਕਰਕੇ ਜਿਹੜਾ ਹੈਗਾ ਵੀ ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਸਾਰਾ ਕੁਝ ਕਰਿਆ। ਔਰ ਉਹਦੇ ਚੋਂ ਵਾਰ-ਵਾਰ ਆਉਂਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇਹਨੇ ਇੰਦਰਾ ਗਾਂਧੀ ਨੇ ਜਾਂ ਗਿਆਨੀ ਜੈਲ ਸਿੰਘ ਨੇ ਖੜਾ ਕਰਿਆ। ਸੋ ਸੰਤਾਂ ਵਰਗੀ ਐਡੀ ਵੱਡੀ ਮਹਾਨ ਸਪਿਰਿਚੁਅਲ ਸ਼ਖਸੀਅਤ ਨੂੰ ਖੜਾ ਕਰਨ ਲਈ ਹਨਾ ਵੀ ਜੇ ਇੰਦਰਾ ਗਾਂਧੀ ਦੀ ਲੋੜ ਪੈ ਗਈ ਤਾਂ ਸਿੱਖਾਂ ਦਾ 500 ਸਾਲਾਂ ਦਾ ਇਤਿਹਾਸ ਕਿੱਥੇ ਜਾਣਾ ਸੀ। ਤੁਸੀਂ ਸੋਚਣ ਵਾਲੀ ਗੱਲ ਹੈ ਨਾ। ਕੌਮ ਦੀਆਂ ਲੱਤਾਂ ਵਿੱਚ ਆਪ ਭਾਰ ਨਹੀਂ ਹੈਗਾ, ਕੌਮ ਦੀਆਂ ਲੱਤਾਂ ਆਪ ਭਾਰ ਨਹੀਂ ਚੱਲਦੀਆਂ ਤਾਂ ਕੋਈ ਵੱਖਰਾ ਮੁਲਕ ਉਹਨਾਂ ਨੂੰ ਜਿਸ ਤਰ੍ਹਾਂ ਆਜ਼ਾਦੀ ਲੈ ਕੇ ਨਹੀਂ ਦੇ ਸਕਦਾ। ਜ਼ਿਆਦਾ ਕਾਪੀ ਰੇ ਸੇ ਇੱਕ ਮਿਲਟਰੀ ਦਾ ਪਰਸਨ ਆਇਆ ਮੋਟਰਸਾਈਕਲ ਤੇ, ਉਹਨੇ ਸਾਨੂੰ ਇੱਕ ਲੈਟਰ ਡਿਲੀਵਰ ਕਰੀ ਜਿਹੜੀ ਕਿ ਡੀਸੀ ਨੂੰ ਡਿਲੀਵਰ ਹੋਣੀ ਸੀ, ਸਾਨੂੰ ਦੋਹਾਂ ਨੂੰ ਡਿਲੀਵਰ ਕਰੀ। ਔਰ ਉਹਦੇ ਵਿੱਚ ਦੱਸਿਆ ਗਿਆ ਵੀ ਜਨਰਲ ਕੁਲਦੀਪ ਸਿੰਘ ਬਰਾੜ ਆ ਜਿਹੜਾ ਇੱਥੇ ਆ ਰਿਹਾ ਹੈਗਾ, ਕਿਉਂਕਿ ਜਿਹੜੀ ਫੌਜ ਆਉਂਦੀ ਹੋਗੀ ਆ ਟੈਕਨੀਕਲੀ ਫੌਜ ਆ ਜਿਹੜੀ ਆਪਣੇ ਤੌਰ ਤੇ ਨਹੀਂ ਆਉਂਦੀ, ਟੂ ਹੈਲਪ ਦੀ ਸਿਵਲ ਅਥਾਰਟੀ ਹੁੰਦੀ ਆ। ਹਾਂਜੀ, ਉਹ ਲੈਟਰ ਹੁੰਦਾ ਵੀ ਸਿਵਲ ਅਥਾਰਟੀ ਦੀ ਹੈਲਪ ਲਈ ਤਾਂ ਕਿ ਕੁਝ ਘਟਨਾ ਨਾ ਹੋ ਜਾਏ, ਉਹ ਆਉਂਦੀ ਹੈਗੀ ਆ। ਤੇ ਗੁਰਦੇਵ ਸਿੰਘ ਦੀ ਟਿੱਪਣੀ ਸੀ ਉਦੋਂ, ਕਹਿੰਦਾ ਯਾਰ ਮੈਂ ਤਾਂ ਬੁਲਾਇਆ ਹੀ ਨਹੀਂ ਫੌਜ ਨੂੰ। ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਆ ਉਹ ਹੈਗਾ ਮਿਸਟਰ ਕਪੂਰ ਹੈਗਾ ਪੰਜਾਬੀ ਹਿੰਦੂ। ਸੋ ਇੰਦਰਾ ਗਾਂਧੀ ਨੂੰ ਇੰਟੈਲੀਜੈਂਸ ਬਿਊਰੋ ਦੇ ਚੀਫ ਪੰਜਾਬੀ ਹਿੰਦੂ ਤੋਂ ਵੀ ਡਰ ਲੱਗਦਾ ਸੀ ਕਿਤੇ ਇਹ ਭਿੰਡਰਾਂ ਵਾਲੇ ਦਾ ਚੇਲਾ ਨਾ। ਜੂਨ ਦੇ ਅਖੀਰ ਤੱਕ ਸਾਕਾ ਨੀਲਾ ਤਾਰਾ ਫਿਨਿਸ਼ ਹੋ ਜਾਂਦਾ ਹੈ। ਉਹ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਕਿਰਪਾਲ ਸਿੰਘ ਢਿੱਲੋਂ ਜਿਹੜੇ ਇੱਕ ਵਿਦਵਾਨ ਸੱਜਣ ਨੇ, ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਲੱਗਦੇ ਆ ਕਿਰਪਾਲ ਸਿੰਘ ਢਿੱਲੋਂ, ਔਰ ਇੰਦਰਾ ਗਾਂਧੀ ਉਹਨਾਂ ਨੂੰ ਚੂਜ਼ ਕਰਕੇ ਲਿਆਉਂਦੀ ਆ ਵੀ ਅਸੀਂ ਤੈਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਲਾਉਣਾ, ਤੂੰ ਜਾ ਕੇ ਪੰਜਾਬ ਨੂੰ ਸੰਭਾਲਣਾ। ਕਿਰਪਾਲ ਸਿੰਘ ਢਿੱਲੋਂ ਨੇ ਆਪਣੀ ਕਿਤਾਬ 'ਚ ਲਿਖਿਆ, ਈਵਨ ਰਮੇਸ਼ਿੰਦਰ ਸਿੰਘ ਨੇ ਵੀ ਲਿਖਿਆ ਵੀ ਸੰਤ ਜਰਨੈਲ ਸਿੰਘ ਆਖਰੀ ਮੌਕੇ ਤੱਕ ਆ ਜਿਹੜੇ ਉਹ ਗੱਲਬਾਤ ਲਈ ਤਿਆਰ ਸੀ। ਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ਹੈਗੀ ਆ ਖਾਲਿਸਤਾਨ ਸਟਰਗਲ ਏ ਨਾਨ ਮੂਵਮੈਂਟ, ਉਹਦੇ ਵਿੱਚ ਉਹਨਾਂ ਨੇ ਲਿਖਿਆ, ਹਾਲਾਂਕਿ ਉਹ ਕਹਿੰਦਾ ਮੈਂ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੈਗਾ, ਕਹਿੰਦਾ ਮੈਂ 25 ਮਈ ਨੂੰ ਸੰਤ ਜੀ ਨੂੰ ਆਖਰੀ ਵਾਰ ਮਿਲਿਆ ਔਰ ਸੰਤ ਨੇ ਉਦੋਂ ਵੀ ਮੈਨੂੰ ਕਿਹਾ ਵੀ ਮੈਂ ਮੋਰਚਾ ਮੈਂ ਨਹੀਂ ਲਾਇਆ ਹੋਇਆ, ਮੋਰਚਾ ਅਕਾਲੀ ਦਲ ਨੇ ਲਾਇਆ ਹੋਇਆ, ਸਰਕਾਰ ਅਕਾਲੀ ਦਲ ਨਾਲ ਹੀ ਕੋਈ ਰਿਸਪੈਕਟਫੁਲ ਜਿਹੜਾ ਸਮਝੌਤਾ ਕਰ ਲਵੇ, ਮੇਰਾ ਕੋਈ ਚੱਕਰ ਨਹੀਂ ਹੈਗਾ। ਜਦੋਂ ਦੁਸ਼ਮਣ ਡਿਫਾਈਨ ਕਰੂਗਾ ਸੋ ਇਹੀ ਗੱਲਾਂ ਆਉਣਗੀਆਂ ਵੀ ਤੁਹਾਨੂੰ ਹਥਿਆਰਾਂ ਦੀ ਲੋੜ ਨਹੀਂ। ਸਿੱਖੀ ਵਿੱਚ ਕਦੇ ਵੀ ਹਥਿਆਰਾਂ ਦੀ, ਜਿਹੜੀ ਕੌਮ ਹਥਿਆਰਾਂ ਚੋਂ ਹੀ ਪੈਦਾ ਹੋਈ ਆ 1699 ਦੀ ਵਿਸਾਖੀ, ਉਹਨੂੰ ਕਿੱਦਾਂ ਕਿਹਾ ਜਾ ਸਕਦਾ ਵੀ ਉਹਦੇ ਲਈ ਹਥਿਆਰਾਂ ਦੀ ਲੋੜ ਨਹੀਂ। ਇੱਥੇ ਅਸੀਂ ਬੇਕਿਰਕ ਹਿੰਸਾ ਦੀ ਵਿਰੋਧਤਾ ਕਰਦੇ ਦਾ ਜਜ਼ਬਾ ਵੱਖਰੇ ਵੱਖਰੇ ਰੂਪਾਂ ਵਿੱਚ ਪ੍ਰਗਟ ਹੁੰਦਾ। ਜੇ ਕੌਮ ਆਪਣੀ ਕਿਸਾਨੀ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਆ ਤਾਂ ਅਸਲ 'ਚ ਕਿਸਾਨੀ ਤਾਂ ਮਖੌਟਾ ਹੈ, ਉਹਦੀ ਅਸਲ ਭਾਵਨਾ ਤਾਂ ਉਹ ਆਜ਼ਾਦੀ ਪਈ ਆ ਜਿਹੜੀ 1984 ਵਿੱਚ ਨਿਸ਼ਾਨਾ ਮਿੱਥੇ ਰੱਖਿਆ। ਕੌਮ ਇਹ ਨਾ ਹੋਵੇ ਵੀ ਪੋਲੀਟੀਕਲ ਨਿਸ਼ਾਨਾ ਪ੍ਰਾਪਤ ਕਰਨ ਦੀ ਦੌੜ ਵਿੱਚ ਆਪਣੀ ਹੋਂਦ ਗਵਾ ਲਵੇ। ਕਿਸੇ ਕੌਮ ਲਈ ਸਭ ਤੋਂ ਪਹਿਲੀ ਜਿਹੜੀ ਮਹੱਤਵਪੂਰਨ ਗੱਲ ਆਪਣੀ ਹੋਂਦ ਦੀ ਰਾਖੀ ਹੁੰਦੀ ਆ ਵੀ ਸਾਡੀ ਹੋਂਦ ਨਾ ਗਵਾਚ ਜਾਵੇ, ਭਾਵੇਂ ਅਸੀਂ ਸਿਆਸੀ ਤੌਰ ਤੇ ਗੁਲਾਮ ਰਹਿ ਜਾਈਏ ਕਿਸੇ ਹੋਰ ਕੌਮ ਦੇ, ਪਰ ਸਭ ਤੋਂ ਪਹਿਲ ਹੋਂਦ ਨੂੰ ਦੇਣੀ ਆ ਵੀ ਸਾਡੀ ਹੋਂਦ ਨਾ ਟੁੱਟ ਜੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਸਾਰੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਅੱਜ ਦੀ ਵਿਸ਼ੇਸ਼ ਗੱਲਬਾਤ ਦੇ ਵਿੱਚ। ਜਿਵੇਂ ਆਪਾਂ ਸਭ ਜਾਣਦੇ ਹਾਂ, ਸ਼ਹੀਦੀ ਹਫ਼ਤਾ ਜੂਨ ਦਾ ਇਹ ਘੱਲੂਘਾਰਾ, ਜੋ ਕਿ ਸਿੱਖਾਂ ਦੇ ਵਿੱਚ ਆਪਾਂ ਇਸ ਨੂੰ ਤੀਜੇ ਘੱਲੂਘਾਰੇ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ, ਜੋ ਜੂਨ 1984 ਦੇ ਵਿੱਚ ਵਾਪਰਿਆ। ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਦਰਬਾਰ ਸਾਹਿਬ
ਤੇ 30-38 ਤੋਂ ਵੱਧ ਜਿਹੜੇ ਗੁਰੂ ਘਰਾਂ ਦੇ ਉੱਤੇ ਉਸ ਟਾਈਮ ਦੇ ਉੱਤੇ ਭਾਰਤੀ ਹਕੂਮਤ, ਭਾਰਤੀ ਫੌਜਾਂ ਨੇ ਹਮਲੇ ਕੀਤੇ ਸੀ। ਉਸ ਦੇ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। 40 ਵਰੇ ਉਸ ਘਟਨਾ ਨੂੰ ਹੋ ਚੁੱਕੇ ਆ, ਉਸ ਘੱਲੂਘਾਰੇ ਨੂੰ ਵਾਪਰ ਚੁੱਕੇ ਆ। ਉਹਨਾਂ ਸਿੰਘਾਂ ਸਿੰਘਣੀਆਂ ਨੂੰ, ਉਹਨਾਂ ਸ਼ਹੀਦਾਂ ਨੂੰ, ਉਹਨਾਂ ਵਿਚਾਰਾਂ ਨੂੰ ਆਪਾਂ ਜਿਹੜਾ ਉਹ ਯਾਦ ਕਰ ਰਹੇ ਹਾਂ। ਇਸ ਗੱਲਬਾਤ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਨਾਲ ਅੱਜ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਵਤਾਰ ਸਿੰਘ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਆਪਾਂ ਇਹ ਦੇਖਿਆ ਵੀ ਆ ਜਿਹੜਾ ਇਹ ਘੱਲੂਘਾਰਾ ਆ, ਸਿੱਖਾਂ ਦੇ ਵਿੱਚ ਘੱਲੂਘਾਰਾ, ਪਰ ਆਪਾਂ ਕਿਤੇ ਨਾ ਕਿਤੇ ਇਹ ਵੀ ਦੇਖਿਆ ਵੀ ਇਸ ਦਾ ਇੱਕ ਵੱਖਰਾ ਨਾਮ, ਪ੍ਰੋਪੇਗੰਡੇ ਵਾਲਾ ਨਾਮ ਵੀ ਜਿਹੜਾ ਉਹ ਆਪਰੇਸ਼ਨ ਬਲੂ ਸਟਾਰ ਕਰਕੇ ਵੀ ਜਿਹੜਾ ਉਹ ਜਾਣਿਆ ਜਾਂਦਾ। ਹੋਰ ਵੀ ਕਈ ਤਰੀਕੇ ਦੀ ਜਿਹੜਾ ਪ੍ਰੋਪੇਗੰਡਾ ਇਸ ਦੇ ਵਿੱਚ ਹੋਇਆ। ਇਹੀ ਨਹੀਂ, ਕਈ ਲੋਕਾਂ ਤੱਕ ਤਾਂ ਇਹ ਵੀ ਵਹਿਮ ਜਾਂ ਉਹਨਾਂ ਨੂੰ ਇਹ ਵੀ ਪ੍ਰੋਪੇਗੰਡਾ ਕਰਕੇ ਮਨਾਂ ਦੇ ਵਿੱਚ ਉਹ ਵਿਚਾਰ ਪਾ ਦਿੱਤਾ ਗਿਆ ਵੀ ਦੰਗੇ ਸੀਗੇ, ਵੀ ਜਿਹੜੇ ਕਤਲੇਆਮ ਨੂੰ ਵੀ ਉਹ ਦੰਗੇ ਜਿਹੜੇ ਉਹ ਸ਼ਬਦ ਦੇ ਨਾਲ ਉਹਨਾਂ ਨੇ ਰਿਪਲੇਸ ਜਿਹੜਾ ਉਹ ਕਰ ਲਿਆ। ਅੱਜ ਉਸ ਦੀ ਆਪਾਂ 40 ਵਰੇ ਹੋ ਗਏ ਆ, ਉਹਨਾਂ ਯਾਦ ਵੀ ਕਰਾਂਗੇ, ਉਹਨਾਂ ਵਿਚਾਰਾਂ ਨੂੰ ਵੀ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ਼ੁਰੂਆਤ ਆਪਾਂ ਇਸੇ ਗੱਲ ਤੋਂ ਕਰ ਲੈਂਦੇ ਹਾਂ ਵੀ ਜਿਹੜਾ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਦੇ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਫੌਜੀ ਹਮਲਾ ਹੋਇਆ ਸੀ, ਉਸ ਦੇ ਵਿਚਾਰ ਧਾਰਕ ਜਿਹੜੇ ਕਾਰਨ ਕੀ ਸਨ, ਜੇ ਆਪਾਂ ਵਿਚਾਰ ਤੋਂ ਸ਼ੁਰੂਆਤ ਕਰੀਏ। ਹਾਂਜੀ ਹਾਂਜੀ, ਸੋ ਕਾਫੀ ਅਹਿਮ ਸਵਾਲ ਹੈ ਤੁਹਾਡਾ। ਪਹਿਲੇ ਸਵਾਲ ਕਾਫੀ ਅਹਿਮ ਆ ਜਾਂਦਾ ਹੈਗਾ। ਸੋ ਹੁਣ ਜਦੋਂ ਆਪਾਂ 40 ਸਾਲ ਦਾ ਇੱਕ ਵੱਡਾ ਲੰਮਾ ਸਮਾਂ ਲੰਘ ਆਏ ਹੋਏ ਆ, ਸੋ 40 ਸਾਲਾਂ ਦੌਰਾਨ ਬਹੁਤ ਕੁਝ ਅਸੀਂ ਅਨਫੋਲਡ ਹੁੰਦਾ ਦੇਖਿਆ, ਹਿਸਟੋਰੀਕਲੀ, ਸਿੱਖ ਪਰਸਪੈਕਟਿਵ ਤੋਂ ਤੇ ਇੰਡੀਅਨ ਸਟੇਟ ਦੇ ਪਰਸਪੈਕਟਿਵ ਤੋਂ। ਜਦੋਂ ਹੁਣ ਇਹ ਡੈਫੀਨੇਸ਼ਨ ਜਿਹੜੀ ਤੁਸੀਂ 40 ਸਾਲਾਂ ਤੋਂ ਬਾਅਦ ਪੁੱਛ ਰਹੇ ਆ, ਜੇ ਤਾਂ ਆਪਾਂ ਸਿਰਫ ਅਖਬਾਰਾਂ ਦੀ ਦੁਨੀਆ 'ਚ ਰਹਿੰਦੇ ਆ ਤੇ ਮੈਗਜ਼ੀਨਾਂ ਦੀ ਦੁਨੀਆ 'ਚ ਰਹਿੰਦੇ ਆ, ਤਾਂ ਉਹੀ ਘਸੀਆਂ ਪੇਟੀਆਂ ਜਿਹੜੀਆਂ ਡੈਫੀਨੇਸ਼ਨਸ ਆਪਾਂ ਦੇ ਸਕਦੇ ਹਾਂ ਵੀ ਇੰਦਰਾ ਗਾਂਧੀ ਦਾ ਕਲੈਸ਼ ਸੀ, ਉਹਨੇ ਐਮਰਜੈਂਸੀ ਦਾ ਬਦਲਾ ਲਿਆ, ਜਾਂ ਸੰਤ ਭਿੰਡਰਾਂ ਵਾਲੇ ਨੂੰ ਗਿਆਨੀ ਜੈਲ ਸਿੰਘ ਨੇ ਖੜਾ ਕਰਿਆ, ਜਾਂ ਜੋ ਵੀ ਤਕਿਆਨੂਸੀ ਬਹੁਤ ਹੀ ਹਲਕੇ ਪੱਧਰ ਦੀਆਂ ਜਿਹੜੀਆਂ ਵਿਚਾਰਧਾਰਕ ਤੌਰ ਤੇ ਕਿਤੇ ਵੀ ਠਹਿਰ ਨਹੀਂ ਪਾਉਂਦੀਆਂ ਨਾ, ਉਹ ਜਿਹੜੀਆਂ ਇੱਕ ਵਿਚਾਰ ਆ ਲਗਾਤਾਰ ਤੁਰ, ਔਰ ਉਹੀ ਸਾਡੇ ਤੇ ਬੰਬਾਰਡਮੈਂਟ ਹੋ ਰਹੀ ਹੈਗੀ ਹੈ ਨਾ। ਸੋ ਜਿਹੜੀਆਂ ਡੈਫੀਨੇਸ਼ਨਸ ਆਈਆਂ ਨੇ ਉਹ ਇੰਡੀਅਨ ਸਟੇਟ ਦੇ ਪਰਸਪੈਕਟਿਵ ਤੋਂ ਆਈਆਂ ਨੇ। ਚਾਹੇ ਇੰਡੀਆ ਦੇ ਆਫੀਸਰਸ ਨੇ ਕਿਤਾਬਾਂ ਲਿਖੀਆਂ ਜਿਹੜੇ ਇਨਵੋਲਡ ਰਹੇ ਆ, ਸੋ ਚਾਹੇ ਕੁਲਦੀਪ ਨਈਅਰ ਵਰਗੇ ਜਿਹੜੇ ਹਲਕੀ ਕਿਸਮ ਦੇ ਦਕਿਆਨੂਸੀ ਪੱਤਰਕਾਰ ਸੀ ਉਹਨਾਂ ਨੇ ਲਿਖੀਆਂ, ਜਾਂ ਹੋਰ ਕਿਸੇ ਨੇ ਵੀ ਲਿਖੀਆਂ, ਜਾਂ ਖੁਸ਼ਵੰਤ ਸਿੰਘ ਨੇ ਵੀ ਲਿਖਿਆ ਹੋਇਆ ਨਾ। ਸੋ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਡੈਫੀਨੇਸ਼ਨਸ ਉਹੀ ਆਉਂਦੀਆਂ ਵੀ ਇਹ ਬਿਲਕੁਲ ਪੋਲੀਟੀਕਲ ਐਂਗਲ ਸੀ। ਉਹ ਅੱਜ ਅਸੀਂ 40 ਸਾਲਾਂ ਬਾਅਦ ਜਦ ਇੱਕ ਗੰਭੀਰ ਹਿਸਟਰੀ ਦੇ ਵਿਦਿਆਰਥੀ ਦੇ ਤੌਰ ਤੇ ਇਹਨੂੰ ਦੇਖਦੇ ਹਾਂ, ਤਾਂ ਉਹ ਜਸਟ ਉਹਦਾ ਪੋਲੀਟੀਕਲ ਐਂਗਲ ਨਹੀਂ ਸੀਗਾ, ਇਹਦੇ ਬਹੁਤ ਹੀ ਡੀਪ ਆਈਡੀਓਲੋਜੀਕਲ ਐਂਗਲ ਸੀਗੇ। ਸੋ ਅੱਜ ਆਪਾਂ ਕਹਿ ਸਕਦੇ ਹਾਂ ਇਟ ਵਾਸ ਦੀ ਕਲੈਸ਼ ਆਫ ਸਿਵਲਾਈਜੇਸ਼ਨ ਫॉर ਸਿੱਖਿਜ਼ਮ। ਸੋ ਸਾਡਾ ਇਹ 1984 ਆ ਜਿਹੜਾ, ਇਟ ਵਾਸ ਦੀ ਕਲੈਸ਼ ਆਫ ਸਿਵਲਾਈਜੇਸ਼ਨਸ ਨਾ। ਸੋ ਅਸੀਂ ਇੱਕ ਸਿਵਲਾਈਜੇਸ਼ਨ ਆ, ਅਸੀਂ ਜਸਟ ਇੱਕ ਰਿਲੀਜਨ ਜਾਂ ਇੱਕ ਜਸਟ ਇੱਕ ਕੌਮ ਨਹੀਂ ਹੈਗੇ, ਅਸੀਂ ਪੂਰੀ ਸਭਿਅਤਾ, ਪੂਰੀ ਤਰਜ਼ੇ ਜ਼ਿੰਦਗੀ ਆ। ਇਟ ਵਾਸ ਅ ਯੂਨੀਕ ਐਂਡ ਡਿਫਰੈਂਟ ਆ ਜਿਹੜਾ ਵੇ ਆਫ ਲਾਈਫ ਆ ਜਿਹੜੀ ਸਿੱਖੀ ਆ। ਸੋ ਜਿਹੜੀਆਂ ਉਸ ਵੇਲੇ ਬਾਕੀ ਸਿਵਲਾਈਜੇਸ਼ਨ ਸੀਗੀਆਂ ਉਹਨਾਂ ਨਾਲ ਸਾਡਾ ਜਿਹੜਾ ਕਲੈਸ਼ ਆ। ਸੋ ਮੈਂ ਰਿਲੀਜਨ ਦਾ ਸਟੂਡੈਂਟ ਆ, ਹਿਸਟਰੀ ਦਾ ਸਟੂਡੈਂਟ ਆ। ਸੋ ਪਿਛਲੇ ਦਿਨੀ ਇੱਕ ਖੋਜ ਦੇ ਦੌਰਾਨ ਹੀ ਮੈਨੂੰ ਇਹ ਪ੍ਰੋਫੈਸਰ ਜਨ ਐਸਮਾਨ ਹੈਗੇ ਆ, ਜਰਮਨ ਦੇ ਰਿਲੀਜਨ ਦੇ ਬਹੁਤ ਵੱਡੇ ਵਿਦਵਾਨ ਹੈਗੇ ਆ। ਸੋ ਰਿਲੀਜੀਅਸ ਸਟੱਡੀਜ਼ ਦੇ ਉਹ ਵਿਦਵਾਨ ਨੇ, ਹੈਡਲਬਰਾ ਯੂਨੀਵਰਸਿਟੀ ਦੇ ਹੈਡ ਆਫ ਡਿਪਾਰਟਮੈਂਟ ਨੇ ਹਿਸਟਰੀ ਦੇ। ਉਹਨਾਂ ਦੀ ਇੱਕ ਕਿਤਾਬ ਹੈਗੀ ਆ ਰਿਲੀਜਨ ਐਂਡ ਕਲਚਰਲ ਮੈਮਰੀ। ਸੋ ਮੈਂ ਇਹ ਪੜ੍ਹ ਰਿਹਾ ਸੀ। ਜੇ ਤੁਸੀਂ ਦੇਖੋ ਵੀ 1984 ਦੇ ਕਾਂਡ ਬਾਰੇ ਨਾ ਇੱਕ ਲਹਿੰਦੇ ਪੰਜਾਬ ਦੇ ਕਵੀ ਆ ਅਫਜ਼ਲ ਅਹਿਸਨ ਰੰਧਾਵਾ। ਅਫਜ਼ਲ ਅਹਿਸਨ ਰੰਧਾਵਾ ਦੀ ਇੱਕ ਕਵਿਤਾ ਹੈ ਓੜਕ ਮੁੱਕੇਗੀ ਇਹ ਰਾਤ, ਹਨਾ ਵੀ ਉਹ ਦਰਬਾਰ ਸਾਹਿਬ ਤੇ ਹੋਏ ਹਮਲੇ ਤੇ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਬਹੁਤ ਹੀ ਆਪਾਂ ਕਹਿ ਸਕਦੇ ਵੀ ਇੰਨਾ ਵਧੀਆ, ਸੁੱਚਾ ਤੇ ਪਵਿੱਤਰ ਆ ਜਿਹੜਾ ਉਹ ਵਰਣਨ ਕਰਦੇ ਹੈਗੇ ਆ। ਬਿਲਕੁਲ ਇਹਦੇ ਵਿੱਚੋਂ ਜੋ ਕਤਲੇਆਮ ਹੋਇਆ ਉਹਨਾਂ ਨੇ ਬਹੁਤ ਹੀ ਸਟੀਕ ਸ਼ਬਦਾਂ ਨਾਲ ਨਾ ਉਹਨੂੰ ਪੜ੍ਹਿਆ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਲਿਖਿਆ ਵੀ ਹਾਏ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਉਹ ਹਲਕੇ ਪੱਧਰ ਤੇ ਜਿਹੜੇ ਅਖਬਾਰੀ ਪੱਤਰਕਾਰ ਨੇ ਜਾਂ ਜਿਹੜੇ ਟੈਲੀਵਿਜ਼ਨ ਜਰਨਲਿਸਟ ਨੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤੁਸੀਂ ਵਧਾ ਚੜਾ ਕੇ ਜਿਹੜੀ ਹੈਗੀ ਗੱਲ ਕਰ ਰਹੇ ਹੋ, ਵੀ ਨਹੀਂ ਸਿੱਖ ਤਾਂ ਟੈਰਰਿਸਟ ਹੀ ਨੇ। ਜਿਹੜੇ ਸਿੱਖਾਂ ਨੂੰ ਟੈਰਰਿਸਟ ਮੰਨ ਕੇ ਹੀ ਚੱਲ ਰਹੇ ਆ ਉਹਨਾਂ ਲਈ ਇਹ ਗੱਲ ਅਹਿਮ ਨਹੀਂ ਹੋਵੇਗੀ। ਪਰ ਜਦੋਂ ਮੈਂ ਆਹ ਕਿਤਾਬ ਪੜ੍ਹ ਰਿਹਾ ਸੀ ਜਨ ਐਸਮਾਨ ਦੀ, ਉਹਨਾਂ ਨੇ ਬਹੁਤ ਇੱਕ ਕਮਾਲ ਦਾ ਉਹ ਲੈ ਕੇ ਆਂਦਾ। ਉਹ ਕਹਿੰਦਾ ਵੀ ਜਿਹੜੀਆਂ ਰਿਲੀਜਨ ਦੇ ਵਿੱਚ ਨਾ, ਰਿਲੀਜੀਅਸ ਸਟੱਡੀਜ਼ ਵਿੱਚ ਜਾਂ ਰਿਲੀਜੀਅਸ
ਦੁਨੀਆ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਆਇਆ, ਬੜਾ ਵੱਡਾ ਪੈਰਾਡਾਈਮ ਸ਼ਿਫਟ ਆਇਆ। ਉਹ ਕਹਿੰਦੇ ਜਿਹੜੇ ਜਿਹੜੇ ਉਹਨਾਂ ਨੇ ਦੋ ਉਹਦੇ ਵਿੱਚ ਵੰਡਿਆ ਰਿਲੀਜੀਅਸ ਵਿਚ ਆਰ ਪ੍ਰਾਇਮਰੀਲੀ ਸੈਕੰਡਰੀ ਰਿਲੀਜੀਅਨਸ। ਉਹ ਕਹਿੰਦੇ ਜਿਹੜੇ ਪ੍ਰਾਇਮਰੀ ਰਿਲੀਜਨ ਸੀਗੇ ਉਹ ਸਿਰਫ ਟ੍ਰੈਡੀਸ਼ਨ ਤੇ ਆਧਾਰਿਤ ਸੀ, ਵੀ ਉਹ ਉਹਨਾਂ ਦੀਆਂ ਓਰਲ ਟ੍ਰੈਡੀਸ਼ਨ ਸੀ, ਜਿਹੜੇ ਜਿਸ ਤਰ੍ਹਾਂ ਕੋਈ ਪੰਡਤ ਨੇ ਜਾਂ ਕੋਈ ਧਾਰਮਿਕ ਰਹਿਬਰ ਨੇ ਉਹਨਾਂ ਦੇ, ਉਹ ਇੱਕ ਤਰ੍ਹਾਂ ਨਾਲ ਉਹ ਮੂੰਹ ਜ਼ਬਾਨੀ ਆ ਜਿਹੜੀਆਂ ਟ੍ਰੈਡੀਸ਼ਨਸ ਆ ਰਿਚੁਅਲਸ ਨੂੰ ਲਈ ਜਾਂਦੇ ਸੀ। ਉਹਨਾਂ ਦਾ ਕੋਈ ਆਧਾਰ ਢਾਂਚਾ ਨਹੀਂ ਸੀ, ਕੋਈ ਰਿਲੀਜੀਅਸ ਟੈਕਸਟ ਹੈ ਨਹੀਂ ਸੀ, ਜਿੱਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਨਾ ਰਿਲੀਜੀਅਸ ਟੈਕਸਟ, ਤੇ ਉਸ ਤਰ੍ਹਾਂ ਦਾ ਉਹ ਕਹਿੰਦੇ ਵੀ ਬਸ ਉਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਉਹ ਧਰਮ ਹੈਗੇ ਆ ਉਹ ਧਰਮ ਲੁਕਾਉਂਦੇ ਜ਼ਿਆਦਾ ਸੀਗੇ, ਦੱਸਦੇ ਘੱਟ ਸੀ। ਉਹਨਾਂ ਨੂੰ ਉਹ ਮਿਸਟ ਵਾਲੇ ਧਰਮ ਦੱਸਦਾ ਹੈਗਾ। ਸੋ ਪ੍ਰਾਇਮਰੀ ਰਿਲੀਜਨਸ ਐਂਡ ਸੈਕੰਡਰੀ ਰਿਲੀਜਨਸ। ਤੇ ਉਹ ਕਹਿੰਦਾ ਵੀ ਜਿਹੜੇ ਉਹਦਾ ਜੇ ਮੈਂ ਉਹਦਾ ਹੀ ਪੜ੍ਹ ਕੇ ਦਿਖਾਵਾਂ, ਵੇਅਰ ਪ੍ਰੀਵੀਅਸਲੀ ਦੀ ਟੈਕਸਟ ਵਾਸ ਐਮਬੈਡਡ ਇਨ ਦੀ ਰਿਚੁਅਲ। ਕਹਿੰਦਾ ਜਿਹੜਾ ਟੈਕਸਟ ਸੀ ਸੈਕੰਡਰੀ ਸੀ, ਜਿਹੜੀਆਂ ਰੀਤੀ ਰਿਵਾਜ ਆ, ਝੂਠੇ ਰੀਤੀ ਰਿਵਾਜ ਆ, ਉਹਨਾਂ ਨੂੰ ਪ੍ਰਾਇਮੇਸੀ ਦਿੱਤੀ ਹੋਈ ਸੀ। ਵੇਅਰ ਪ੍ਰੀਵੀਅਸਲੀ ਐਮਬੈਡਡ ਇਨ ਦੀ ਰਿਚੁਅਲ and subordinated text in the shape of body of canoic writings becomes the pivotal factor and the ritual is left only a framing accompanying the function। so ਕਹਿੰਦਾ ਵੀ ਇਹ ਇੱਕ ਤਰ੍ਹਾਂ ਨਾਲ ਪੈਰਾਡਾਈਮ ਸ਼ਿਫਟ ਆਇਆ। ਉਹ ਕਹਿੰਦਾ book based religions on the other hand all arise from a radical rupture with the tradition। so ਜਿਹੜੇ book based religion ਆਏ ਉਹ ਦੱਸਦਾ ਹੈਗਾ ਵੀ ਜਦੋਂ book based ਇਹ ਇੱਕ ਪੈਰਾਡਾਈਮ ਸ਼ਿਫਟ ਹੋਇਆ, ਜਿਹੜੇ ਰਿਚੁਅਲ ਬੇਸਡ ਰਿਲੀਜਨ ਸੀਗੇ ਉਹਦੇ ਚੋਂ ਉਹ 6 ਜਿਹੜੇ ਰਿਲੀਜਨ ਆ ਉਹਨਾਂ ਨੂੰ ਦੁਨੀਆ ਦੇ ਸਭ ਤੋਂ ਮਹਾਨ ਔਰ ਉੱਤਮ ਜਿਹੜੇ ਬੁੱਕ ਬੇਸਡ ਰਿਲੀਜਨ ਮੰਨਦਾ। ਕ੍ਰਿਸਚੈਨਿਟੀ, ਜੂਡਾਇਜ਼ਮ, ਇਸਲਾਮ ਤੇ ਚੌਥੇ ਨੰਬਰ ਤੇ ਸਿੱਖੀਜ਼ਮ ਨੂੰ ਲੈਂਦਾ। ਚੌਥਾ ਨੰਬਰ ਸਿੱਖੀਜ਼ਮ ਦਾ, ਪੰਜਵਾਂ ਬੁੱਧਿਜ਼ਮ ਦਾ ਤੇ ਛੇਵਾਂ ਜੈਨਿਜ਼ਮ ਦਾ। ਕਹਿੰਦਾ ਇਟ ਵਾਜ਼ ਏ ਪੈਰਾਡਾਈਮ ਸ਼ਿਫਟ, ਟੋਟਲ ਰਪਚਰ ਸੀਗਾ ਪੁਰਾਣੀ, ਜਿੱਦਾਂ ਆਪਾਂ ਕਹਿੰਦੇ ਨੇ ਵੀ ਸਿੱਖ ਤਾਂ ਹਿੰਦੂਆਂ ਚੋਂ ਆਏ ਨੇ, ਪਰ ਜਨ ਐਸਮਾਨ ਨੇ ਕਲੀਅਰ ਕਰਿਆ ਵੀ ਜਦੋਂ ਰੈਵੂਲੇਸ਼ਨ ਜਿਹੜਾ ਇਲਹਾਮ ਦੇ ਆਧਾਰਿਤ ਧਰਮ ਪੈਦਾ ਹੁੰਦਾ, ਗੁਰੂ ਨਾਨਕ ਸਾਹਿਬ ਨੇ ਇਲਹਾਮ ਦੇ ਆਧਾਰਿਤ ਧਰਮ ਪੈਦਾ ਕਰਿਆ। ਜਦੋਂ ਉਹ ਵੇਈ ਨਦੀ ਵਿੱਚ ਜਾਂਦੇ ਆ ਤਾਂ ਉਸ ਉੱਥੋਂ ਇਲਹਾਮ ਲੈ ਕੇ ਜਿਹੜਾ ਆਉਂਦੇ ਆ, ਉਹ ਤੋਂ ਬਾਅਦ ਜਿਹੜਾ ਸਿੱਖ ਰਿਲੀਜਨ ਦੀ ਆਪਾਂ ਉਹ ਮੰਨਦੇ ਆ ਵੀ ਆਧਾਰ ਢਾਂਚਾ ਰੱਖਿਆ ਗਿਆ ਨਾ। ਸੋ ਜਿਹੜੇ ਇਲਹਾਮ ਦੇ ਆਧਾਰਿਤ ਧਰਮ ਜਿਹੜੇ ਟੈਕਸਟ ਬੇਸਡ ਰਿਲੀਜਨ ਨੇ, ਸੋ ਉਹਨਾਂ ਦਾ ਕੰਪਲੀਟ ਰਪਚਰ ਆ, ਪੈਰਾਡਾਈਮ ਸ਼ਿਫਟ ਹੁੰਦਾ ਵੀ ਪੁਰਾਣੀ ਸਮੁੱਚੀ ਸੱਭਿਅਤਾ ਤੇ ਪੁਰਾਣੀਆਂ ਸਮੁੱਚੀਆਂ ਜਨਮਾਂਤਰਾਂ ਨਾਲੋਂ ਤੁਹਾਡਾ ਤੋੜ ਵਿਛੇੜਾ, ਤੁਸੀਂ ਇੱਕ ਨਵੇਂ ਮਨੁੱਖ ਦੇ ਤੌਰ ਤੇ ਸਿਰਜੇ ਹੋ। ਸੋ ਸਿੱਖੀਜ਼ਮ ਆ ਜਿਹੜਾ ਇੱਕ ਨਵੇਂ ਜਿਹੜਾ ਰਿਲੀਜਨ, ਨਵੀਂ ਕੌਮ ਔਰ ਨਵੀਂ ਸੱਭਿਅਤਾ ਦੇ ਤੌਰ ਤੇ ਸਿਰਜ ਹੋਇਆ। ਜਿਹੜੀ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਸੀ, ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨਸ ਵਿੱਚ ਤੁਸੀਂ ਦੇਖੋ ਵੀ ਸਾਰਾ ਕੁਝ ਬੰਦੇ ਦੀ ਸਵੈ ਤੱਕ ਸੀ, ਵੀ ਬੰਦੇ ਨੇ ਆਪ ਮੁਕਤ ਹੋਣਾ, ਹੋਰ ਕਿਸੇ ਦੀ ਮੁਕਤੀ ਹੋਵੇ ਚਾਹੇ ਨਾ ਹੋਵੇ। ਟ੍ਰੈਡੀਸ਼ਨ ਦੇ ਸਾਰੇ ਸੈਕਟ, ਚਾਹੇ ਹਿੰਦੂਇਜ਼ਮ ਆ, ਚਾਹੇ ਉਹ ਜੋਗੀ ਸੀ, ਨਾਥ ਸੀ, ਤਪਸਵੀ ਸੀ ਜਾਂ ਨਿਰਮਲੇ ਸੀ, ਉਹਨਾਂ ਸਾਰਿਆਂ ਦਾ ਸੀ ਵੀ ਮੈਂ ਨਿੱਜੀ ਤੌਰ ਤੇ ਮੁਕਤ ਹੋਣਾ। ਉਹਦੇ ਲਈ ਉਹ ਪਹਾੜਾਂ 'ਚ ਚਲੇ ਜਾਂਦੇ ਸੀ, ਜੰਗਲਾਂ 'ਚ ਚਲੇ ਜਾਂਦੇ ਸੀ, ਪਰਿਵਾਰ ਤੋਂ ਦੂਰ ਹੋ ਜਾਂਦੇ ਸੀ। ਪਰ ਜਿਹੜਾ ਗੁਰਸਿੱਖੀ ਨੇ ਪੈਰਾਡਾਈਮ ਸ਼ਿਫਟ ਇਹ ਲਿਆਂਦਾ ਵੀ ਉਹਦੇ 'ਚੋਂ ਉਹਨਾਂ ਨੇ ਸੋਸ਼ਲ ਰਿਸਪੌਂਸਿਬਿਲਟੀ, ਸਭ ਤੋਂ ਪਹਿਲਾਂ ਇੰਡੀਅਨ ਰਿਲੀਜੀਅਸ ਟ੍ਰੈਡੀਸ਼ਨ ਵਿੱਚ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਆ ਉਹ ਸਿੱਖ ਰਿਲੀਜਨ ਵਿੱਚ ਆਈ। ਆਪਣੇ ਸੋਸ਼ਲ ਰਿਸਪੌਂਸਿਬਿਲਟੀ ਹੈ ਧਰਮ ਨਾਲ ਜੋੜੀ। ਸੋ ਉਹਦੇ ਜਿਹਦੇ ਵਿੱਚ ਆਉਂਦਾ ਵੀ ਆਪ ਮੁਕਤ ਕਰੇ ਸੰਸਾਰ। ਗੁਰੂ ਸਾਹਿਬ ਨੇ ਸਪਸ਼ਟ ਕਿਹਾ, ਆਸਾ ਦੀ ਵਾਰ ਚ ਆਉਂਦਾ ਜਿਨੀ ਵਿੱਚੇ ਮਾਇਆ ਪਾਇਆ, ਹਨਾ। ਸੋ ਉਹ ਤੋਂ ਪਹਿਲਾਂ ਦੇ ਇੰਡੀਅਨ ਰਿਲੀਜਨ ਟ੍ਰੈਡੀਸ਼ਨ ਵਿੱਚ ਕਦੇ ਨਹੀਂ ਸੀ ਆਇਆ ਵੀ ਜਿਨੀ ਵਿੱਚੇ ਮਾਇਆ ਪਾਇਆ। ਉਹ ਸੀਗਾ ਵੀ ਘਰ ਤੋਂ ਭੱਜਣਾ ਪੈਣਾ ਹੈਗਾ, ਕੋਈ ਸੋਸ਼ਲ ਰਿਸਪੌਂਸਿਬਿਲਟੀ ਨਹੀਂ। ਜਦੋਂ ਸੋਸ਼ਲ ਰਿਸਪੌਂਸਿਬਿਲਟੀ ਆਊਗੀ ਫਿਰ ਸਟਰਗਲ ਆਊਗੀ, ਜਦੋਂ ਸਟਰਗਲ ਆਊਗੀ ਫਿਰ ਜੇਲਾਂ ਆਉਣਗੀਆਂ, ਜਦੋਂ ਜੇਲਾਂ ਹਥਿਆਰ ਆਉਣਗੇ। ਸੋ ਇਹ ਇੱਕ ਪੂਰਾ ਪੈਰਾਡਾਈਮ ਸ਼ਿਫਟ ਸੀ ਜਿਹਨੂੰ ਹਿੰਦੂ ਰਿਲੀਜੀਅਸ ਟ੍ਰੈਡੀਸ਼ਨ ਨੇ ਐਕਸੈਪਟ ਨਹੀਂ ਕਰਿਆ ਸਿੱਖਾਂ ਨੂੰ ਐਜ਼ ਏ ਰਿਲੀਜੀਅਸ ਬਾਡੀ, ਐਜ਼ ਏ ਕਲਚਰ, ਐਜ਼ ਏ ਯੂਨੀਕ ਹਿਸਟਰੀ ਤੇ ਐਜ਼ ਏ ਸਿਵਲਾਈਜੇਸ਼ਨ। ਸੋ ਸਿੱਖ ਇੱਕ ਆਈਡੀਓਲੋਜੀਕਲੀ ਸਿਵਲਾਈਜੇਸ਼ਨ ਦੀ ਤਰਜਮਾਨੀ ਕਰਦੇ ਆ, ਜਿਨ੍ਹਾਂ ਨੂੰ ਕਿ ਐਕਸੈਪਟ ਨਹੀਂ ਕਰਿਆ ਗਿਆ ਇੰਡੀਅਨ ਪੋਲੀਟੀਸ਼ੀਅਨਸ ਵੱਲੋਂ, ਉਹਨਾਂ ਦੇ ਰਿਲੀਜੀਅਸ ਮਹਾਂਪੁਰਖਾਂ ਵੱਲੋਂ, ਤੇ ਪੂਰੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਪੂਰੇ ਹਿੰਦੂ ਆਬਾਦੀ ਵੱਲੋਂ। ਹੁਣ ਜਦੋਂ ਗਾਂਧੀ ਨੇ ਇਹ ਹਮਲਾ ਕਰਿਆ, ਤੁਸੀਂ ਦੇਖੋ ਭਾਰਤ ਦਾ ਪੂਰਾ ਹਿੰਦੂ ਇੰਦਰਾ ਗਾਂਧੀ ਦੀ ਪਿੱਠ ਤੇ ਬੈਠਾ ਸੀ। ਸਹੀ ਗੱਲ ਜੀ। ਸੋ ਇੰਦਰਾ ਗਾਂਧੀ ਬਹੁਤ ਕੁਝ ਐਮਰਜੈਂਸੀ ਵੇਲੇ ਵੀ ਕਰਨਾ ਚਾਹੁੰਦੀ ਸੀ, ਪਰ ਉਸ ਵੇਲੇ ਨਹੀਂ ਕਰ ਸਕੀ ਕਿਉਂਕਿ ਹਿੰਦੂ ਆਬਾਦੀ ਨੇ ਉਹਦੀ ਸਾਥ ਨਹੀਂ ਦਿੱਤਾ। ਉਹ ਵੱਡਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਕੁਝ ਨਹੀਂ ਕਰ ਸਕੀ ਜੋ 1984 ਵਿੱਚ ਕਰ ਗਈ, ਹੈ ਨਾ।
ਸੋ 1984 ਵਿੱਚ ਉਹ ਇਸੇ ਕਰਕੇ ਇੰਨਾ ਵੱਡਾ ਹਮਲਾ ਕਰ ਗਈ ਵੀ ਪਰ ਐਮਰਜੈਂਸੀ ਵੇਲੇ ਨਹੀਂ ਉਹ ਕਰ ਸਕੀ, ਹੈ ਨਾ। ਸੋ ਇਸ ਤਰ੍ਹਾਂ ਦਾ ਇਹ ਹੈਗਾ ਵੀ ਸਾਡਾ ਇਹ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਹੁਣ ਜਿਹੜਾ 5 ਸਦੀਆਂ ਦਾ ਵੈਰ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਫਿਰ ਸਿੱਖੀਜ਼ਮ ਦੇ ਸ਼ੁਰੂ ਤੋਂ ਹੀ ਕੰਮ ਸ਼ੁਰੂ ਹੋ ਗਿਆ। ਸੋ ਹਿੰਦੂ ਮੈਂਟੈਲਿਟੀ ਨੇ ਸਿੱਖਾਂ ਨੂੰ ਐਜ਼ ਏ ਰਿਲੀਜਨ ਔਰ ਐਜ਼ ਏ ਸਭਿਅਤਾ ਐਕਸੈਪਟ ਨਹੀਂ ਕਰਿਆ। ਇਹਦੇ 1984 ਦੇ ਜਿਹੜੇ ਹਮਲੇ ਦੇ ਵਿਚਾਰਧਾਰਕ ਕਾਰਨ ਆ ਉਹ ਇਹਦੇ ਵਿੱਚ ਪਏ ਹੈਗੇ ਨੇ ਵੀ ਸਾਡਾ ਉਹ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਚਾਹੇ ਮਾਈਨੋਰਿਟੀ ਪੋਲਿਟਿਕਸ ਹੋਵੇ, ਚਾਹੇ ਪ੍ਰੀ ਆਪਾਂ ਇੱਕ ਪ੍ਰੋਗਰਾਮ ਚ ਕਰਕੇ ਆਏ ਵੀ ਪ੍ਰੀ ਇੰਡੀਅਨ ਪਾਰਟੀਸ਼ਨ ਆ ਜਿਹੜੀ ਇੰਡੀਅਨ ਇੰਡੀਪੈਂਡੈਂਸ ਆ, ਉਹਦੇ ਚ ਹਿੰਦੂ ਲੀਡਰਸ਼ਿਪ ਨੇ ਕਿਸ ਤਰ੍ਹਾਂ ਸਿੱਖ ਸੰਸਥਾਵਾਂ ਤੇ ਗਲਬਾ ਪਾ ਕੇ ਰੱਖਿਆ। ਈਵਨ ਸਿੱਖਾਂ ਦੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਸੀ ਉਹਨੂੰ ਵੀ ਹਿੰਦੂ ਲੀਡਰਸ਼ਿਪ ਆ ਜਿਹੜੀ ਚਲਾਉਂਦੀ ਰਹੀ। ਸੋ ਪੂਰੀ ਤਰ੍ਹਾਂ ਉਹ ਇਹ ਗੱਲ ਐਕਸੈਪਟ ਨਹੀਂ ਸੀ ਕਰ ਸਕਦੇ ਵੀ ਕੋਈ ਯੂਨੀਕ ਰਿਲੀਜਨ ਆ ਜਿਹੜਾ ਹਿਊਮੈਨਿਟੀ ਦੀਆਂ ਟ੍ਰੈਡੀਸ਼ਨਸ ਨੂੰ ਤੇ ਹਿਊਮੈਨਿਟੀ ਦੀਆਂ ਜਿਹੜੀਆਂ ਸੁਪਰਫੀਸ਼ੀਅਲ ਐਂਡ ਜਿਹੜੀਆਂ ਸਪਿਰਿਚੁਅਲ ਵੈਲਿਊਜ਼ ਆ ਉਹਨਾਂ ਨੂੰ ਲੈ ਕੇ ਆਵੇ। ਸੋ ਸਾਡਾ ਇਹ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਆਪਾਂ ਅਖਬਾਰਾਂ ਦੀ ਦੁਨੀਆ ਤੋਂ, ਮੈਗਜ਼ੀਨਾਂ ਦੀ ਤੇ ਟੈਲੀਵਿਜ਼ਨ ਚੈਨਲਾਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਜਦੋਂ 40 ਸਾਲਾਂ ਤੋਂ ਬਾਅਦ ਇੱਕ ਗੰਭੀਰ ਅਧਿਐਨ ਕਰਦੇ ਆ ਐਜ਼ ਏ ਸਿੱਖ, ਕਿਉਂਕਿ ਅਸੀਂ ਕਾਰਾਂ ਦੀ ਡੈਫੀਨੇਸ਼ਨ ਤੇ ਨਹੀਂ ਜਾਣਾ। ਸੋ we cannot allow anybody to define ourselves, ਸਾਨੂੰ ਕੋਈ ਵੀ ਡਿਫਾਈਨ ਨਹੀਂ ਕਰ ਸਕਦਾ ਜੀ। ਸੋ ਜਿਹੜੀ ਕੌਮ ਆਪਣੇ ਆਪ ਨੂੰ ਡਿਫਾਈਨ ਨਹੀਂ ਕਰ ਸਕਦੀ, ਫਿਰ ਜੇ ਦੁਸ਼ਮਣ ਡਿਫਾਈਨ ਕਰੂਗਾ ਉਹਨੂੰ ਤਾਂ ਦੁਸ਼ਮਣ ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆ ਦਕਿਆਨੁਸੀਆ ਜਿਹੜੀਆਂ ਡੈਫੀਨੇਸ਼ਨਸ ਲੈ ਕੇ ਆਊਗਾ। ਸੋ 1984 ਦੇ ਹਮਲੇ ਦੇ ਵਿਚਾਰਧਾਰਕ ਕਾਰਨ ਹੀ ਇਹ ਹੈ ਵੀ ਉਹਨਾਂ ਨੇ ਸਾਨੂੰ ਐਜ਼ ਏ ਸਿਵਲਾਈਜੇਸ਼ਨ ਐਕਸੈਪਟ ਨਹੀਂ ਕਰਿਆ। ਤੇ ਉਸ ਸਿਵਲਾਈਜੇਸ਼ਨ ਦੇ ਜਿਹੜੇ ਸਿੰਬਲ ਸੀ ਅਕਾਲ ਤਖਤ ਸਾਹਿਬ, ਜਿਹੜਾ ਦਰਬਾਰ ਸਾਹਿਬ ਸਾਡੀ ਸਪਿਰਿਚੁਅਲਿਟੀ ਦਾ ਸਿੰਬਲ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਪ੍ਰਭੂ ਸੱਤਾ ਦਾ ਸਿੰਬਲ ਆ। ਇਹ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਸੀਗੇ ਵੀ ਸਟੇਟ ਵਿਦਿਨ ਸਟੇਟ ਆ ਜਿਹੜੇ ਸਿੱਖ ਕ੍ਰੀਏਟ ਕਰੀ ਬੈਠੇ ਹੈਗੇ ਆ, ਵੀ ਉਹ ਜਿਹੜੇ ਉਹਦੇ ਸਿੰਬਲ ਆ ਸਾਡੀ ਯੂਨੀਕ ਆਇਡੈਂਟੀਟੀ ਦੇ, ਕਿਸੇ ਹੋਰ ਤੇ ਨਹੀਂ ਹੋ ਗਿਆ, ਭੋਜਪੁਰੀਆਂ ਤੇ ਨਹੀਂ ਹੋ ਗਿਆ, ਮਿਥਾਲੀਆਂ ਤੇ ਨਹੀਂ ਹੋ ਗਿਆ, ਤਮਿਲਨਾਡੂ ਵਾਲਿਆਂ ਤੇ ਨਹੀਂ ਹੋ ਗਿਆ, ਬਿਕੋਜ਼ ਜਿਹੜੇ ਸਿੱਖ ਨੇ ਉਹ ਹੀ ਕ੍ਰਿਸਟਲਾਈਜ਼ ਹੋਏ ਆ ਇੱਕ ਯੂਨੀਕ ਨੇਸ਼ਨ ਦੇ ਤੌਰ ਤੇ ਇੰਡੀਅਨ ਸਬ ਕੰਟੀਨੈਂਟ ਵਿੱਚ। ਸੋ ਸਾਡੇ ਨਿਸ਼ਾਨਾਂ ਨੂੰ, ਸਾਡੇ ਸਪਿਰਿਚੁਅਲ ਨਿਸ਼ਾਨਾਂ ਨੂੰ, ਸਾਡੀ ਪ੍ਰਭੂ ਸੱਤਾ ਦੇ ਨਿਸ਼ਾਨਾਂ ਨੂੰ ਉਹਨਾਂ ਨੇ ਐਕਸੈਪਟ ਨਹੀਂ ਕਰਿਆ। ਇਸੇ ਕਰਕੇ ਉਹਨਾਂ ਨੂੰ ਤਬਾਹ ਕਰਨ ਦਾ ਜਿਹੜਾ ਯਤਨ ਹੈ 1984 ਵਿੱਚ ਹੋਇਆ। ਇਹਦੀ ਵਿਚਾਰਧਾਰਕ ਵਿਆਖਿਆ ਸੋ ਬੇਸਿਕਸ ਆ ਹੈ ਨਾ, ਇਹਦੇ ਤੇ ਬਹੁਤ ਲੰਬਾ ਸਮਾਂ ਬੋਲਿਆ ਤੇ ਲਿਖਿਆ ਜਾ ਸਕਦਾ। ਸੋ ਅੱਜ ਜਿੰਨਾ ਕੁ ਆਪਾਂ ਨੂੰ ਟਾਈਮ ਆ ਉਹਦੇ ਹਿਸਾਬ ਨਾਲ ਪਿਨ ਪੁਆਇੰਟ ਇਹ ਹੈਗਾ ਵੀ ਇਹ ਸਾਡਾ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਬੇਸ਼ੱਕ ਸੈਮੂਅਲ ਹੰਟਿੰਗਟਨ ਨੇ ਕ੍ਰਿਸਚੀਅਨਿਟੀ ਤੇ ਇਸਲਾਮ ਦੇ ਕਲੈਸ਼ ਆਫ ਸਿਵਲਾਈਜੇਸ਼ਨ ਦਾ 1993 ਵਿੱਚ ਸਾਹਮਣੇ ਲਿਆਂਦਾ, ਪਰ ਸਾਡਾ ਕਲੈਸ਼ ਆਫ ਸਿਵਲਾਈਜੇਸ਼ਨ ਡੇ 1 ਤੋਂ ਸ਼ੁਰੂ ਹੋ ਗਿਆ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਤਰ੍ਹਾਂ ਬਾਬਰ ਨੇ ਕੈਦ ਕਰਿਆ। ਔਰ ਦੱਸਿਆ ਜਾਂਦਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ ਵੀ ਜਿਹੜੀਆਂ ਸ਼ਿਕਾਇਤਾਂ, ਲਿਖਤੀ ਸ਼ਿਕਾਇਤਾਂ ਹੋਈਆਂ ਉਹ ਦਿੱਲੀ ਦੇ ਖੱਤਰੀਆਂ ਤੇ ਹਿੰਦੂਆਂ ਵੱਲੋਂ ਹੋਈਆਂ ਸੀ, ਜਿਹਦੇ ਕਰਕੇ ਬਾਬਰ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸੋ ਇਹ ਸਾਡਾ ਕਲੈਸ਼ ਆਫ ਸਿਵਲਾਈਜੇਸ਼ਨ ਸੀ ਜਿਹਦਾ ਕਲਾਈਮੈਕਸ 1984 ਚ ਹੋਇਆ ਔਰ ਸਿੱਖ ਕੌਮ ਲਈ ਇਹ ਜ਼ੀਰੋ ਆਵਰ ਆ। ਸੋ 1984 ਦੇ ਇਸ ਹਮਲੇ ਨੇ ਸਾਨੂੰ ਇੰਡੀਅਨ ਸਟੇਟ ਨਾਲ ਆਪਣੇ ਰਿਲੇਸ਼ਨਸ ਬਾਰੇ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿੱਥੇ ਖੜੇ ਆ, ਉਹਨਾਂ ਨਾਲ ਕੀ ਰਿਲੇਸ਼ਨ ਰੱਖਣਾ, ਉਹਨਾਂ ਦੇ ਨਾਲ ਚੱਲਣਾ ਜਾਂ ਉਹਨਾਂ ਤੋਂ ਸੈਪਰੇਟ ਹੋਣਾ। ਇਹ ਵਿਚਾਰ ਆ 1984 ਦੇ ਹਮਲੇ ਤੋਂ ਬਾਅਦ ਪੈਦਾ ਹੋਇਆ। ਬਿਲਕੁਲ, ਜਿਹੜਾ ਗੁਰੂ ਸਾਹਿਬਾਨ ਨੇ ਆਪਾਂ ਨੂੰ ਜਿਹੜਾ ਗ੍ਰਸਤ ਜੀਵਨ ਦੇ ਵਿੱਚ ਇਹ ਸਾਰਾ ਕੁਝ ਕਰਨਾ ਸਿਖਾਇਆ, ਨਾ ਕਿ ਸਾਰਾ ਕੁਝ ਛੱਡ ਕੇ ਭੱਜ ਕੇ ਕਿਤੇ ਲੁੱਕ ਕੇ ਜਿਹੜਾ ਉਹ ਚੀਜ਼ ਕਰਕੇ ਕਰਨ ਨੂੰ। ਜੀ ਤੇ ਅਵਤਾਰ ਸਿੰਘ ਜੀ, ਇਸ ਦੇ ਵਿੱਚ ਆਪਾਂ ਅੱਗੇ ਵਧੀਏ ਇਸ ਵਿਚਾਰਧਾਰਕ ਜਿਸ ਦਾ ਤੁਸੀਂ ਹੁਣ ਕਲੀਅਰਲੀ ਮੈਂਸ਼ਨ ਜਿੱਦਾਂ ਕੀਤਾ ਵੀ ਇਹ ਜਿਹੜਾ 5 ਸਦੀਆਂ ਦਾ ਵੈਰ ਤੇ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਵੀ ਕਿਉਂ ਇਹਨਾਂ ਨੂੰ ਇਹ ਵਿਚਾਰਧਾਰਕ ਜਿਹੜੀ ਚੀਜ਼ ਆ ਪਸੰਦ ਨਹੀਂ ਸੀ ਤੇ ਇਹ ਸਿੱਖਾਂ ਦੇ ਲਈ ਜ਼ੀਰੋ ਆਵਰ ਆਇਆ। ਸ਼ੁਰੂਆਤ 'ਚ ਤੁਸੀਂ ਇਹ ਗੱਲ ਕੀਤੀ ਸੀ ਇੰਦਰਾ ਗਾਂਧੀ ਨੇ ਜਿਹੜੀ ਐਮਰਜੈਂਸੀ ਵੇਲੇ ਹੋਏ ਵਿਰੋਧ ਦਾ ਬਦਲਾ ਲੈਣ ਵਾਲੀ ਜਿਹੜੀ ਇਹ ਗੱਲ ਆ ਵੀ ਇਸ ਕਰਕੇ ਇਸਨੇ ਕੀਤਾ ਆ। ਇੱਕ ਇਸ ਗੱਲ 'ਚ ਅਸਲ 'ਚ ਕਿੰਨੀ ਕੁ ਸੱਚਾਈ ਹੈ ਤੇ ਜੇ ਹੈ ਤਾਂ ਕੀ ਅਸਲ ਸੱਚਾਈ ਕੀ ਸੀ, ਕਰਨ ਦਾ ਇਹਦੇ ਪਿੱਛੇ ਮਕਸਦ ਫਿਰ ਕੀ ਸੀ? ਹਾਂਜੀ, ਸੋ ਆਪਾਂ ਜਿਹੜੇ ਉਹਦੇ ਵਿਚਾਰਧਾਰਕ ਕਾਰਨ ਆ ਉਹਦੇ ਬਾਰੇ ਆਪਾਂ ਪਹਿਲੇ ਸਵਾਲ 'ਚ ਕਰ ਲਿਆ ਹੋਇਆ। ਸੋ ਇਹ ਸਵਾਲ ਵਾਰ-ਵਾਰ ਜਿਹੜੇ ਇੰਡੀਅਨ ਸਟੇਟ ਦੇ ਪਾਲਤੂ ਪੱਤਰਕਾਰ ਨੇ ਜਾਂ ਇੰਡੀਅਨ ਸਟੇਟ ਨਾਲ ਕੋਲੈਬੋਰੇਟ ਕਰਕੇ ਪੱਤਰਕਾਰ ਤੇ ਵਿਦਵਾਨ ਚੱਲ ਰਹੇ ਆ,
ਇਹ ਉਹਨਾਂ ਵੱਲੋਂ ਇੱਕ ਬਹੁਤ ਹੀ ਹਲਕੀ ਕਿਸਮ ਦੀ ਡੈਫੀਨੇਸ਼ਨ ਆ ਰਹੀ ਆ ਵੀ ਸਿੱਖਾਂ ਨੇ ਐਮਰਜੈਂਸੀ ਵਿੱਚ ਇੰਦਰਾ ਦਾ ਵਿਰੋਧ ਕਰਿਆ ਸੀ, ਇਸ ਕਰਕੇ ਜਿਹੜਾ ਹੈਗਾ ਵੀ ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਸਾਰਾ ਕੁਝ ਕਰਿਆ। ਔਰ ਉਹਦੇ ਚੋਂ ਵਾਰ-ਵਾਰ ਆਉਂਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇਹਨੇ ਇੰਦਰਾ ਗਾਂਧੀ ਨੇ ਜਾਂ ਗਿਆਨੀ ਜੈਲ ਸਿੰਘ ਨੇ ਖੜਾ ਕਰਿਆ। ਸੋ ਸੰਤਾਂ ਵਰਗੀ ਐਡੀ ਵੱਡੀ ਮਹਾਨ ਸਪਿਰਚੁਅਲ ਸ਼ਖਸੀਅਤ ਨੂੰ ਖੜਾ ਕਰਨ ਲਈ ਹਨਾ, ਵੀ ਜੇ ਇੰਦਰਾ ਗਾਂਧੀ ਦੀ ਲੋੜ ਪੈ ਗਈ ਸੀ ਤਾਂ ਸਿੱਖਾਂ ਦਾ 500 ਸਾਲਾਂ ਦਾ ਇਤਿਹਾਸ ਕਿੱਥੇ ਜਾਣਾ ਸੀ। ਤੁਸੀਂ ਸੋਚਣ ਵਾਲੀ ਗੱਲ ਹੈ ਨਾ। ਸਹੀ ਗੱਲ। ਉਹ ਜਿਹੜੇ ਕੌਮਾਂ ਦੀ ਆਜ਼ਾਦੀ ਦੇ ਵਿਦਵਾਨ ਨੇ ਉਹਨਾਂ ਵਿੱਚ ਮੈਂ ਪ੍ਰੋਫੈਸਰ ਐਕਜ਼ੇਨਾ, ਵਾਟਸਨ ਐਕਜ਼ੇਨਾ, ਬੈਂਜਾਮਿਨ ਐਕਜ਼ੇਨਾ ਹਨਾ, ਉਹ ਇਜ਼ਰਾਈਲ ਦੇ ਪ੍ਰੋਫੈਸਰ ਨੇ। ਉਹਨਾਂ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ, ਨੇਸ਼ਨ ਐਂਡ ਸਟੇਟ। ਉਹ ਕਹਿੰਦੇ ਵੀ ਕੋਈ ਵੀ ਜਿਹੜੀ ਦੁਨੀਆ ਦੀ ਕੋਈ ਵੀ ਤਾਕਤ ਆ ਨਾ, ਉਹ ਕਿਸੇ ਕੌਮ ਦੀ ਜਿਹੜੀ ਆਜ਼ਾਦੀ ਦੀ ਮੂਵਮੈਂਟ ਆ ਉਹਨੂੰ ਜਿਸ ਤਰ੍ਹਾਂ ਕਹਿੰਦੇ ਵੀ ਇੰਜੈਕਸ਼ਨ ਲਾ ਕੇ ਨਹੀਂ ਖੜਾ ਕਰ ਸਕਦੀ। ਉਹਦੀ ਸਹਾਇਤਾ ਤਾਂ ਕਰ ਸਕਦੀ ਹੈ ਜੇ ਉਸ ਕੌਮ ਦੀਆਂ ਲੱਤਾਂ ਵਿੱਚ ਆਪ ਭਾਰ ਨਹੀਂ ਹੈਗਾ, ਕੌਮ ਦੀਆਂ ਲੱਤਾਂ ਆਪ ਭਾਰ ਨਹੀਂ ਚੱਲਦੀਆਂ, ਤਾਂ ਕੋਈ ਵੱਖਰਾ ਮੁਲਕ ਉਹਨਾਂ ਨੂੰ ਜਿਸ ਤਰ੍ਹਾਂ ਆਜ਼ਾਦੀ ਲੈ ਕੇ ਨਹੀਂ ਦੇ ਸਕਦਾ ਹੈ ਨਾ। ਬੈਂਜਾਮਿਨ ਐਕਜ਼ੀਨ ਨੇ ਸਪਸ਼ਟ ਕਿਹਾ, ਉਹਨੇ ਜਰਮਨ ਦੀਆਂ ਉਦਾਹਰਨਾਂ ਦਿੱਤੀਆਂ ਵੀ ਜਰਮਨ ਨੇ ਕਈ ਮੁਲਕਾਂ ਵਿੱਚ ਟਰਾਈ ਕਰੀ ਵੀ ਉੱਥੋਂ ਦੀਆਂ ਕੁਝ ਲੋਕਲ ਨੈਸ਼ਨੈਲਿਟੀਜ਼ ਨੂੰ ਹਮਾਇਤ ਦੇ ਕੇ ਵੀ ਉਹ ਕੰਮ ਕਰਾਇਆ ਜਾਵੇ, ਪਰ ਕਿਉਂਕਿ ਉਹਨਾਂ ਨੈਸ਼ਨੈਲਿਟੀ ਦੀਆਂ ਉਹਨਾਂ ਕੋਲ ਕੋਈ ਇਤਿਹਾਸ ਨਹੀਂ ਸੀ, ਕੋਈ ਵਿਰਾਸਤ ਨਹੀਂ ਸੀ, ਕੋਈ ਲੜਨ ਦਾ ਜਜ਼ਬਾ ਨਹੀਂ ਸੀ, ਕੋਈ ਪਿੱਠ ਭੂਮੀ ਨਹੀਂ ਸੀ ਸ਼ਹਾਦਤਾਂ ਦੀ, ਵੀ ਉਹ ਫੇਲ ਹੋ ਗਈਆਂ। ਸੋ ਜਿਹੜਾ ਇਹ ਕਹਿਣਾ ਹੈਗਾ ਵੀ ਪਾਕਿਸਤਾਨ ਨੇ ਸਹਾਇਤਾ ਦਿੱਤੀ ਸਿੱਖਾਂ ਨੂੰ, ISI ਨੇ ਸਹਾਇਤਾ ਦਿੱਤੀ, ISI ਕੁਝ ਵੀ ਨਹੀਂ ਸੀ ਕਰ ਸਕਦੀ ਜੇ ਸਿੱਖਾਂ ਵਿੱਚ ਆਪ ਜਾਨ ਨਾ ਹੁੰਦੀ, ਜੇ ਸਿੱਖਾਂ ਦੇ ਅੰਦਰ ਆਪ ਜਜ਼ਬਾ ਨਾ ਹੁੰਦਾ, ਸਿੱਖ ਆਪ ਲੜਨ ਜੋਗੇ ਨਾ ਹੁੰਦੇ। ਉਹ ਤਾਂ ਇੱਕ ਲੌਜਿਸਟਿਕ ਸਪੋਰਟ ਹੁੰਦੀ ਆ ਜਿਹਦਾ 1 ਜਾਂ 2% ਹੀ ਜਿਹਦੀ ਹਮਾਇਤ ਦਾ ਕੋਈ ਮੀਨਿੰਗ ਹੁੰਦਾ, ਅਦਰਵਾਇਜ਼ 98% ਤਾਂ ਕੌਮ ਨੇ ਆਪ ਲੜਨਾ ਹੁੰਦਾ ਹੈ। ਹਥਿਆਰ ਤਾਂ ਕੋਈ ਦੇ ਦੂਗਾ, ਚਲਾਉਣੇ ਤਾਂ ਆਪ ਹੀ ਪੈਣੇ ਆ। ਹਾਂਜੀ। ਸੋ ਜਿਹੜਾ ਇੰਦਰਾ ਗਾਂਧੀ ਵਾਲਾ ਕਨਸੈਪਟ ਆ ਨਾ, ਇਹ ਕੁਝ ਹਿੰਦੂ ਪੱਤਰਕਾਰਾਂ ਦਾ ਆਇਆ, ਖਾਸ ਕਰਕੇ ਕੁਲਦੀਪ ਨਈਅਰ, ਮਹੀਪ ਸਿੰਘ ਤੇ ਇੰਦਰ ਕੁਮਾਰ ਗੁਜਰਾਲ, ਇਹਨਾਂ ਨੇ ਸਾਰਾ ਇਹ ਜਿਹੜਾ ਇਹ ਘੜਿਆ ਹੈਗਾ। ਸੋ ਹੁਣ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਕਿ ਹੁਣ ਜਦੋਂ 40 ਸਾਲਾਂ ਬਾਅਦ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਕਿਤਾਬਾਂ ਨੇ। ਸੋ ਸਾਡੇ ਕੋਲ ਇਸ ਵੇਲੇ ਪਈ ਆ ਟਰਮੋਇਲ ਇਨ ਪੰਜਾਬ ਆ, ਰਮੇਸ਼ਿੰਦਰ ਸਿੰਘ ਜਿਹੜੇ ਅੰਮ੍ਰਿਤਸਰ ਦੇ DC ਆ ਲਾਏ ਜਾਂਦੇ ਹੈਗੇ ਹਨਾ। ਸੋ 1984 ਵਾਲੇ ਦਿਨ 1 ਤਰੀਕ ਨੂੰ ਉਹਨਾਂ ਨੂੰ DC ਲਾਇਆ, ਕਿਉਂਕਿ ਸਰਦਾਰ ਗੁਰਦੇਵ ਸਿੰਘ ਜਿਹੜੇ ਤਤਕਾਲੀ IAS ਆਫੀਸਰ ਆ, ਉਹਨਾਂ ਨੂੰ ਜਦੋਂ ਕੁਝ ਕੰਸੋਲ ਲੱਗੀ, ਹਾਲਾਂਕਿ ਉਹਨਾਂ ਨੂੰ ਵੀ ਪੂਰਾ ਨਹੀਂ ਪਤਾ, ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ, ਵੀ ਗੁਰਦੇਵ ਸਿੰਘ ਨੇ ਛੁੱਟੀ ਤੇ ਜਾਣ ਦਾ ਪ੍ਰਬੰਧ ਕਰ ਲਿਆ। ਸੋ ਰਮੇਸ਼ਿੰਦਰ ਸਿੰਘ ਦੀ ਕਿਤਾਬ ਮੇਰੇ ਸਾਹਮਣੇ ਪਾਈ ਆ, ਟਰਮੋਇਲ ਇਨ ਪੰਜਾਬ। ਸੋ ਉਹਦੇ ਵਿੱਚ ਉਹ ਗੱਲ ਕਰਦੇ ਆ ਵੀ ਜਦੋਂ ਮੈਨੂੰ 1 ਤਰੀਕ ਨੂੰ ਸ਼ਾਮ ਨੂੰ ਆਰਡਰ ਆਏ, ਵਾਸੂਦੇਵਾ ਸੀਗਾ ਪੰਜਾਬ ਦੇ ਚੀਫ ਸੈਕਟਰੀ। ਸੋ ਵਾਸੂਦੇਵਾ ਦਾ ਇਹ ਹੁਕਮ ਆਉਂਦਾ ਹੈਗਾ ਵੀ ਤੁਸੀਂ ਇੱਕਦਮ ਜੁਆਇਨ ਕਰਨਾ, ਸਵੇਰੇ ਅੰਮ੍ਰਿਤਸਰ ਚਲੇ ਜਾਓ ਹਨਾ। ਵੀ 2 ਤਰੀਕ ਨੂੰ ਕਹਿੰਦਾ ਮੈਂ ਅੰਮ੍ਰਿਤਸਰ ਚਲਿਆ ਜਾਂਦਾ, ਵੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ, ਔਰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸੀ ਵੀ ਇੱਥੇ ਫੌਜੀ ਅਟੈਕ ਹੋਣ ਜਾ ਰਿਹਾ ਹਨਾ। ਵੀ ਰਮੇਸ਼ਿੰਦਰ ਸਿੰਘ DC ਔਰ ਉਹ ਇੱਕ ਕਮਿਸ਼ਨਰ ਸੀ ਉੱਥੇ, ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ। ਪੱਤਰਕਾਰ ਸੁਖਦੇਵ ਸਿੰਘ ਨੇ ਆਪਣੀ ਫੇਸਬੁੱਕ ਪੇਜ ਤੇ ਪਰਸੋਂ ਪਾਇਆ, ਉਹ ਕਹਿੰਦਾ ਵੀ ਮੈਂ 1 ਤਰੀਕ ਨੂੰ ਅਮਰੀਕ ਸਿੰਘ ਪੂਨੀ ਜਿਹੜਾ ਗ੍ਰਹਿ ਸਕੱਤਰ ਸੀ, ਹੋਮ ਸੈਕਟਰੀ ਸੀ ਪੰਜਾਬ ਦਾ, ਉਹਦੇ ਕੋਲ ਗਿਆ ਵੀ ਤੈਨੂੰ ਕੋਈ ਇਨਫੋਰਮੇਸ਼ਨ ਹੈਗੀ ਆ ਪੰਜਾਬ 'ਚ ਕੀ ਹੋਣ ਜਾ ਰਿਹਾ? ਉਹ ਕਹਿੰਦਾ ਵੀ ਹੋਮ ਸੈਕਟਰੀ ਤੱਕ ਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਹਨਾ। ਤੇ ਰਮੇਸ਼ਿੰਦਰ ਸਿੰਘ ਕਹਿੰਦਾ ਵੀ ਮੈਨੂੰ ਕੁਝ ਵੀ ਨਹੀਂ ਸੀ ਪਤਾ ਵੀ ਇਹ ਕੀ ਹੋਣ ਜਾ ਰਿਹਾ, ਵੀ ਮੈਨੂੰ ਕਾਹਤੋਂ ਉੱਥੇ ਭੇਜਿਆ ਜਾ ਰਿਹਾ। ਉਹ ਕਹਿੰਦੇ ਵੀ ਮੈਂ ਚੀਫ ਸੈਕਟਰੀ ਨੂੰ ਕਿਹਾ ਵੀ ਮੇਰੀ ਗੁਰਦੇਵ ਸਿੰਘ ਨਾਲ ਗੱਲ ਹੋਈ ਆ ਵੀ ਉਹਨੇ 5 ਤਰੀਕ ਨੂੰ ਨੌਕਰੀ ਛੱਡਣੀ ਆ, ਮੈਂ 5 ਤੋਂ ਪਹਿਲਾਂ ਜਾ ਕੇ ਜੁਆਇਨ ਕਰ ਲੂੰਗਾ। ਉਹ ਕਹਿੰਦਾ ਨਹੀਂ ਤੂੰ ਸਵੇਰੇ ਹੀ ਜਾਣਾ ਹਨਾ। ਕਹਿੰਦਾ ਮੈਂ ਭੱਜਿਆ ਸਵੇਰੇ, ਮੈਂ ਗੁਰਦੇਵ ਸਿੰਘ ਨੂੰ ਮਿਲਿਆ, ਔਰ ਗੁਰਦੇਵ ਸਿੰਘ ਕਹਿੰਦਾ ਵੀ ਇੱਥੇ ਬਹੁਤ ਕੁਝ ਇਸ ਤਰ੍ਹਾਂ ਦਾ ਵਾਪਰਨ ਜਾ ਰਿਹਾ ਵੀ ਜਿਹਦੀਆਂ ਮੈਨੂੰ ਬਹੁਤ ਦਰਦਨਾਕ ਖਬਰਾਂ ਜੀਆਂ ਮਿਲ ਰਹੀਆਂ ਨੇ। ਕਹਿੰਦਾ ਉਸੇ ਦੌਰਾਨ ਹੀ ਮੇਰੇ ਉਹਦੇ ਰਿਲੀਵ ਤੇ ਮੇਰੇ ਜੁਆਇਨਿੰਗ ਦੇ ਮਾਮਲੇ 'ਚ ਉਦੋਂ ਹੀ ਅਸੀਂ ਉੱਥੇ ਬੈਠੇ ਚਾਹ ਦਾ ਕੱਪ ਪੀ ਰਹੇ ਸੀ। ਇੱਕ ਮਿਲਟਰੀ ਦਾ ਪਰਸਨ ਆਇਆ ਮੋਟਰਸਾਈਕਲ ਤੇ, ਉਹਨੇ ਸਾਨੂੰ ਇੱਕ ਲੈਟਰ ਡਿਲੀਵਰ ਕਰੀ ਜਿਹੜੀ ਕਿ DC ਨੂੰ ਡਿਲੀਵਰ ਹੋਣੀ ਸੀ, ਸਾਨੂੰ ਦੋਹਾਂ ਨੂੰ ਡਿਲੀਵਰ ਕਰੀ। ਔਰ ਉਹਦੇ ਵਿੱਚ ਦੱਸਿਆ ਗਿਆ ਵੀ ਜਨਰਲ ਕੁਲਦੀਪ ਸਿੰਘ ਬਰਾੜ ਆ ਜਿਹੜਾ ਇੱਥੇ ਆ ਰਿਹਾ ਹੈਗਾ, ਕਿਉਂਕਿ ਜਿਹੜੀ ਫੌਜ ਆਉਂਦੀ ਹੋਗੀ ਆ, ਟੈਕਨੀਕਲੀ ਫੌਜ ਆ ਜਿਹੜੀ ਆਪਣੇ ਤੌਰ ਤੇ ਨਹੀਂ ਆਉਂਦੀ, ਟੂ ਹੈਲਪ ਦੀ ਸਿਵਲ ਅਥਾਰਟੀ ਹੁੰਦੀ ਆ। ਹਾਂਜੀ, ਉਹ ਲੈਟਰ ਹੁੰਦਾ ਵੀ ਸਿਵਲ ਅਥਾਰਟੀ ਦੀ ਹੈਲਪ ਲਈ ਤਾਂ ਕਿ ਕੁਝ ਘਟਨਾ ਨਾ ਹੋ ਜਾਏ, ਉਹ ਆਉਂਦੀ ਹੈਗੀ ਆ। ਤੇ ਗੁਰਦੇਵ ਸਿੰਘ ਦੀ ਟਿੱਪਣੀ ਸੀ ਉਦੋਂ, ਕਹਿੰਦਾ ਯਾਰ ਮੈਂ ਤਾਂ ਬੁਲਾਇਆ ਹੀ ਨਹੀਂ ਫੌਜ ਨੂੰ ਹਨਾ, ਵੀ ਮੇਰੇ ਤਾਂ ਸਾਈਨ ਹੀ ਨਹੀਂ ਹੋਏ। ਇਹ ਟਰਮੋਇਲ ਇਨ ਪੰਜਾਬ ਵਿੱਚ ਰਮੇਸ਼ਿੰਦਰ ਸਿੰਘ ਲਿਖਦਾ ਹਨਾ, ਵੀ ਮੇਰੇ ਤਾਂ ਸਾਈਨ ਹੀ ਨਹੀਂ ਹੋਏ ਤੇ ਨਾ ਹੀ ਅਸੀਂ ਉਹਨਾਂ ਨੂੰ ਕੁਝ ਬੁਲਾਇਆ ਨਾ। ਸੋ ਇਟ ਮੀਨਸ ਇਹ ਬਹੁਤ ਵੱਡਾ ਪਲਾਨਡ ਆਪਰੇਸ਼ਨ ਸੀਗਾ, ਜਿਹਦੇ ਵਿੱਚ ਉਸ ਵੇਲੇ ਦੀ ਜਦੋਂ ਗ੍ਰਹਿ ਸਕੱਤਰ ਨੂੰ ਨਹੀਂ ਪਤਾ, ਰਮੇਸ਼ਿੰਦਰ ਸਿੰਘ ਨੂੰ ਨਹੀਂ ਪਤਾ, ਗੁਰਦੇਵ ਸਿੰਘ ਨੂੰ ਨਹੀਂ ਪਤਾ,
ਔਰ ਇੰਟੈਲੀਜੈਂਸ ਬਿਊਰੋ ਦੇ ਚੀਫਾਂ ਤੱਕ ਨੂੰ ਨਹੀਂ ਪਤਾ। ਸੋ ਉਹਦੇ ਵਿੱਚ BD ਪਾਂਡੇ ਦੀ ਕਿਤਾਬ ਹੈਗੀ ਆ ਜਿਹੜੀ ਉਹਨਾਂ ਦੀ ਮੌਤ ਤੋਂ ਬਾਅਦ ਛਪੀ ਆ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਮੈਨੂੰ ਇੰਦਰਾ ਗਾਂਧੀ ਨੇ ਬੁਲਾਇਆ 2 ਤਰੀਕ ਨੂੰ ਔਰ ਉੱਤੇ ਮੇਰੀ ਤੇ ਇੰਦਰਾ ਗਾਂਧੀ ਦੀ 1-to-1 ਮੀਟਿੰਗ ਹੋਈ ਆ। 1-to-1 ਮੀਟਿੰਗ ਤੋਂ ਬਾਅਦ ਇੰਦਰਾ ਗਾਂਧੀ ਨੇ ਮੈਨੂੰ ਕਿਹਾ, ਕਹਿੰਦੀ ਹੁਣ ਇੱਥੇ ਨਾ ਇੱਕ ਤੀਜਾ ਬੰਦਾ ਕਮਰੇ ਵਿੱਚ ਆਉਣਾ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਹੈ, ਹਨਾ, ਤੂੰ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ ਵੀ ਅਸੀਂ ਕੀ ਕਰਨ ਜਾ ਰਹੇ, ਸਿਰਫ ਮੈਂ ਤੈਨੂੰ ਦੱਸਿਆ, ਤੈਨੂੰ ਜਿਹੜਾ ਜਨਰਲ ਸੁੰਦਰ ਜੀ ਚੰਡੀਗੜ੍ਹ ਮਿਲ ਕੇ ਬਰੀਫ ਕਰੂਗਾ, ਤੂੰ ਇੱਥੇ ਕੋਈ ਭਿਣਕ ਨਹੀਂ ਕੱਢਣੀ। ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਆ ਉਹ ਹੈਗਾ ਮਿਸਟਰ ਕਪੂਰ। ਕਪੂਰ ਹੈਗਾ ਪੰਜਾਬੀ ਹਿੰਦੂ। ਸੋ ਇੰਦਰਾ ਗਾਂਧੀ ਨੂੰ ਇੰਟੈਲੀਜੈਂਸ ਬਿਊਰੋ ਦੇ ਚੀਫ ਪੰਜਾਬੀ ਹਿੰਦੂ ਤੋਂ ਵੀ ਡਰ ਲੱਗਦਾ ਸੀ ਕਿਤੇ ਇਹ ਭਿੰਡਰਾਂ ਵਾਲੇ ਦਾ ਚੇਲਾ ਨਾ ਹੋਵੇ, ਵੀ ਕਿੰਨਾ ਉਹਨਾਂ ਤੋਂ ਗੁਪਤ ਰੱਖਿਆ ਗਿਆ। ਇਹ ਸਰਦਾਰ ਸੁਖਦੇਵ ਸਿੰਘ ਨੇ BD ਪਾਂਡੇ ਦੀ ਕਿਤਾਬ ਦੇ ਹਵਾਲੇ ਨਾਲ ਲਿਖਿਆ। ਹੁਣ ਆਪਣੇ ਕੋਲ ਅਗਲੀ ਕਿਤਾਬ ਹੈ ਜਿਹੜੀ ਉਹ ਆਉਂਦੀ ਹੈਗੀ ਆ ਕਿਰਪਾਲ ਸਿੰਘ ਢਿੱਲੋਂ। ਜਿਹੜੇ ਕਿਰਪਾਲ ਸਿੰਘ ਢਿੱਲੋਂ, ਆਪਾਂ KPS ਗਿੱਲ ਨੂੰ ਤਾਂ ਜਾਣਦੇ ਆ ਪਰ ਕਿਰਪਾਲ ਸਿੰਘ ਢਿੱਲੋਂ ਨੂੰ ਕੋਈ ਨਹੀਂ ਜਾਣਦਾ। ਇਹੀ ਪ੍ਰੋਬਲਮ ਹੈ ਵੀ ਇੰਡੀਅਨ ਸਰਕਾਰ ਨੇ ਕਿਰਪਾਲ ਸਿੰਘ ਢਿੱਲੋਂ ਨੂੰ ਪ੍ਰਮੋਟ ਨਹੀਂ ਕਰਿਆ, KPS ਗਿੱਲ ਨੂੰ ਪ੍ਰਮੋਟ ਕਰ ਲਿਆ ਕਿਉਂਕਿ ਉਹਦੇ ਵੈਸਟਡ ਇੰਟਰਸਟ KPS ਗਿੱਲ ਨੂੰ ਪ੍ਰਮੋਟ ਕਰਨ ਵਿੱਚ ਹੈ। ਕਿਰਪਾਲ ਸਿੰਘ ਢਿੱਲੋਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਰਹੇ ਆ। ਐਜ਼ ਸੂਨ ਐਜ਼ ਬਲੂ ਸਟਾਰ ਆਪਰੇਸ਼ਨ ਜਾਂ ਸਾਕਾ ਨੀਲਾ ਤਾਰਾ ਜਿਹਨੂੰ ਉਹ ਕਹਿੰਦੇ ਆ ਫਿਨਿਸ਼ ਹੋ ਜਾਂਦਾ, ਜੂਨ ਦੇ ਅਖੀਰ ਤੱਕ ਸਾਕਾ ਨੀਲਾ ਤਾਰਾ ਫਿਨਿਸ਼ ਹੋ ਜਾਂਦਾ ਹੈ। ਉਹ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਕਿਰਪਾਲ ਸਿੰਘ ਢਿੱਲੋਂ ਜਿਹੜੇ ਇੱਕ ਵਿਦਵਾਨ ਸੱਜਣ ਨੇ, ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਲੱਗਦੇ ਆ ਕਿਰਪਾਲ ਸਿੰਘ ਢਿੱਲੋਂ, ਔਰ ਇੰਦਰਾ ਗਾਂਧੀ ਉਹਨਾਂ ਨੂੰ ਚੂਜ਼ ਕਰਕੇ ਲਿਆਉਂਦੀ ਆ ਵੀ ਅਸੀਂ ਤੈਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਲਾਉਣਾ, ਤੂੰ ਜਾ ਕੇ ਪੰਜਾਬ ਨੂੰ ਸੰਭਾਲਣਾ। ਉਹਦੀ ਕਿਤਾਬ ਹੈਗੀ ਆ ਆਇਡੈਂਟੀਟੀ ਐਂਡ ਸਰਵਾਈਵਲ, ਹਨਾ, ਜਿਹੜੀ ਉਹਨਾਂ ਨੇ ਸਾਰੀ ਸਿੱਖਾਂ ਦੇ ਹੱਕ ਵਿੱਚ ਲਿਖੀ ਆ। ਦੇਖੋ, ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਬੰਦਾ ਰਿਹਾ ਹੋਵੇ ਔਰ ਉਹਨੇ ਪੂਰੀ ਸਿੱਖ ਸਮੱਸਿਆ ਨੂੰ ਇੱਕ ਵਿਦਵਾਨ ਦੇ ਤੌਰ ਤੇ ਸਮਝਿਆ ਹੋਵੇ, ਔਰ ਇਸ ਕਿਤਾਬ ਵਿੱਚ ਪੈਰ ਪੈਰ ਤੇ ਉਹ ਲਿਖਦਾ ਜਿਹੜੇ ਸਿੱਖਾਂ ਨਾਲ ਧੱਕੇ ਹੋਏ ਆ, ਚਾਹੇ ਪ੍ਰੀ ਪਾਰਟੀਸ਼ਨ ਸੀ, ਚਾਹੇ ਪੰਜਾਬੀ ਸੂਬਾ। ਉਹ ਕਹਿੰਦਾ ਵੀ ਪੰਜਾਬੀ ਸੂਬੇ ਵਿੱਚ ਜਿਸ ਤਰ੍ਹਾਂ ਖਦੇੜਿਆ ਗਿਆ ਸਿੱਖਾਂ ਨੂੰ, ਜਿਸ ਤਰ੍ਹਾਂ ਆਈਸੋਲੇਟ ਕੀਤਾ ਗਿਆ, ਤੇ ਮੁੜ ਕੇ ਜਿਸ ਤਰ੍ਹਾਂ ਹਿੰਦੂ ਮੈਜੋਰਿਟੀ ਨੇ ਪੰਜਾਬੀ ਗੁਰਮੁਖੀ ਲਿਪੀ ਤੋਂ ਮੂੰਹ ਮੋੜਿਆ ਔਰ ਉੱਥੇ ਆਪਣੀ ਵੱਖਰੀ ਸਿਆਸਤ ਚਲਾਉਣ ਦਾ ਯਤਨ ਕਰਿਆ ਸਿੱਖਾਂ ਦੇ ਗੜ੍ਹ ਵਿੱਚ। ਉਹ ਕਹਿੰਦਾ ਸਿੱਖਾਂ ਕੋਲ ਪੂਰੇ ਭਾਰਤ ਵਿੱਚ ਕੋਈ ਹੋਰ ਥਾਂ ਹਾਈ ਨਹੀਂ ਸੀ ਜਿੱਥੇ ਉਹ ਆਪਣੇ ਰਿਲੀਜਨ ਨੂੰ, ਆਪਣੀ ਪੋਲਿਟਿਕਸ ਨੂੰ ਤੇ ਆਪਣੇ ਈਥੋਸ ਨੂੰ ਮਾਣ ਨਾਲ ਪ੍ਰਗਟ ਕਰ ਸਕਣ। ਸੋ ਪੰਜਾਬ ਵਿੱਚ ਵੀ ਉਹਨਾਂ ਨੂੰ ਘੇਰਿਆ ਗਿਆ। ਹੁਣ ਰਮੇਸ਼ਿੰਦਰ ਸਿੰਘ ਦੀ ਕਿਤਾਬ, BD ਪਾਂਡੇ ਦੀ ਕਿਤਾਬ ਤੇ ਕਿਰਪਾਲ ਸਿੰਘ ਢਿੱਲੋਂ ਦੀ ਕਿਤਾਬ ਤੇ ਹੋਰ ਹਜ਼ਾਰਾਂ ਕਿਤਾਬਾਂ ਚੋਂ ਆਪਾਂ ਇਹ ਕੱਢ ਸਕਦੇ ਹਾਂ। ਸੋ ਕੱਲ ਰਮੇਸ਼ਿੰਦਰ ਸਿੰਘ ਦਾ ਇੱਕ ਅਖਬਾਰ ਵਿੱਚ, ਇੰਗਲਿਸ਼ ਅਖਬਾਰ ਵਿੱਚ ਆਰਟੀਕਲ ਛਪਿਆ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ 1,70,000 ਬੰਦਾ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰ ਹੋਇਆ। ਇੰਨਾ ਪੀਸਫੁਲ ਜਿਹੜਾ ਪ੍ਰੋਟੈਸਟ ਹੋਣਾ, ਇੰਨੇ ਪੀਸਫੁਲ ਪ੍ਰੋਟੈਸਟ ਨੂੰ ਵੀ ਜੇ ਤੁਸੀਂ ਹਥਿਆਰਾਂ ਦੀ ਧੌਂਸ ਨਾਲ ਕਰਸ਼ ਕਰਨ ਜਾ ਰਹੇ ਹੋ, ਇਟ ਮੀਨਸ ਤੁਸੀਂ ਸਿੱਖਾਂ ਨੂੰ ਹਥਿਆਰਾਂ ਵੱਲ ਧੱਕ ਰਹੇ ਹੋ, ਤੁਸੀਂ ਪੁਸ਼ ਕਰ ਰਹੇ ਹੋ ਵੀ ਤੁਸੀਂ ਆਪਣਾ ਜਿਹੜਾ ਇਹ ਹੈਗਾ ਸ਼ਾਂਤਮਈ ਅੰਦੋਲਨ ਆ, ਇਹਨੂੰ ਛੱਡੋ ਤੇ ਹਥਿਆਰਾਂ ਦੇ ਰਾਹ ਪਾਓ। ਸੋ ਉਹ ਜਿਹੜਾ ਟ੍ਰੈਂਡ ਆ ਹੁਣ ਤੱਕ ਚੱਲ ਰਿਹਾ। ਤੁਸੀਂ ਕਿਸਾਨ ਮੋਰਚੇ ਨੂੰ ਦੇਖੋ, ਕਿਸਾਨ ਮੋਰਚੇ ਨੂੰ ਪੂਰਾ ਅੱਤਵਾਦ ਦਾ ਲੇਬਲ ਲਾਇਆ ਗਿਆ। ਸਿੱਖਾਂ ਦਾ ਕਿੰਨਾ ਸ਼ਾਂਤਮਈ ਔਰ ਕਿੰਨਾ ਪ੍ਰੋਗਰੈਸਿਵ ਅੰਦੋਲਨ ਸੀ, ਆਪਾਂ ਆਪਣੀ ਅੱਖਾਂ ਦੇ ਸਾਹਮਣੇ। ਸੋ ਇਸੇ ਤਰ੍ਹਾਂ ਦਾ ਹੀ ਪ੍ਰੋਗਰੈਸਿਵ ਅੰਦੋਲਨ ਆ ਜਿਹੜਾ ਧਰਮ ਯੁੱਧ ਮੋਰਚਾ ਸੀ। ਇੰਡੀਅਨ ਸਟੇਟ ਨੇ ਜਾਣ ਬੁੱਝ ਕੇ ਸਿੱਖਾਂ ਨੂੰ ਹਥਿਆਰਾਂ ਵਾਲੇ ਪਾਸੇ ਜਿਹੜਾ ਪਾਇਆ ਤਾਂ ਕਿ ਉਹ ਜਿਹੜਾ ਉਹਨਾਂ ਦਾ ਜਿਹੜਾ ਪੀਸਫੁਲ ਪ੍ਰੋਟੈਸਟ ਹੈਗਾ ਉਹਨੂੰ ਡਿਨਾਈ ਕੀਤਾ ਜਾਵੇ, ਡੈਸੀਮੇਟ ਕੀਤਾ ਜਾਵੇ। ਸੋ ਇਹੀ ਸੀ ਜਿਹੜਾ 5 ਸਦੀਆਂ ਦਾ ਵੈਰ ਆ ਵੀ ਸਿੱਖਾਂ ਨੂੰ ਇੱਕ ਡੈਮੋਕ੍ਰੇਟਿਕ ਕੰਟਰੀ ਵਿੱਚ ਆਪਣੀਆਂ ਮੰਗਾਂ ਲਈ ਪੀਸਫੁਲ ਪ੍ਰੋਟੈਸਟ ਕਰਨ ਦੇ ਵੀ ਕੋਈ ਹੱਕ ਨਹੀਂ ਦਿੱਤੇ ਜਾ ਰਹੇ। ਕਿਰਪਾਲ ਸਿੰਘ ਢਿੱਲੋਂ ਨੇ ਆਪਣੀ ਕਿਤਾਬ 'ਚ ਲਿਖਿਆ, ਈਵਨ ਰਮੇਸ਼ਿੰਦਰ ਸਿੰਘ ਨੇ ਵੀ ਲਿਖਿਆ ਵੀ ਸੰਤ ਜਰਨੈਲ ਸਿੰਘ ਆਖਰੀ ਮੌਕੇ ਤੱਕ ਆ ਜਿਹੜੇ ਉਹ ਗੱਲਬਾਤ ਲਈ ਤਿਆਰ ਸੀ। ਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ਹੈਗੀ ਆ ਖਾਲਿਸਤਾਨ ਸਟਰਗਲ ਏ ਨਾਨ ਮੂਵਮੈਂਟ। ਉਹਦੇ ਵਿੱਚ ਉਹਨਾਂ ਨੇ ਲਿਖਿਆ, ਹਾਲਾਂਕਿ ਉਹ ਕਹਿੰਦਾ ਮੈਂ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੈਗਾ, ਕਹਿੰਦਾ ਮੈਂ 25 ਮਈ ਨੂੰ ਸੰਤ ਜੀ ਨੂੰ ਆਖਰੀ ਵਾਰ ਮਿਲਿਆ ਔਰ ਸੰਤ ਜੀ ਨੇ ਉਦੋਂ ਵੀ ਮੈਨੂੰ ਕਿਹਾ ਵੀ ਮੈਂ ਮੋਰਚਾ ਮੈਂ ਨਹੀਂ ਲਾਇਆ ਹੋਇਆ, ਮੋਰਚਾ ਅਕਾਲੀ ਦਲ ਨੇ ਲਾਇਆ ਹੋਇਆ, ਸਰਕਾਰ ਅਕਾਲੀ ਦਲ ਨਾਲ ਹੀ ਕੋਈ ਰਿਸਪੈਕਟਫੁਲ ਜਿਹੜਾ ਸਮਝੌਤਾ ਕਰ ਲਵੇ, ਮੇਰਾ ਕੋਈ ਚੱਕਰ ਨਹੀਂ ਹੈਗਾ। ਸੋ ਉਹ ਕਹਿੰਦਾ ਵੀ ਮੈਂ ਉਹ ਤੋਂ ਬਾਅਦ ਰਘੁਨੰਦਨ ਲਾਲ ਭਾਟੀਆ ਨੂੰ ਮਿਲਿਆ, ਮੇਰੇ ਖਿਆਲ 30 ਤਰੀਕ ਨੂੰ। ਰਘੁਨੰਦਨ ਲਾਲ ਭਾਟੀਆ ਉਦੋਂ ਮੈਂਬਰ ਆਫ ਪਾਰਲੀਮੈਂਟ ਸੀਗਾ ਔਰ ਸੰਤਾਂ ਦੇ ਬਹੁਤ ਨੇੜੇ ਸੀ, ਅੰਮ੍ਰਿਤਸਰ ਤੋਂ MP ਸੀ ਉਹ। ਇੰਦਰਾ ਗਾਂਧੀ ਦੀ ਸੰਤਾਂ ਨਾਲ ਚੱਲਦੀ ਗੱਲਬਾਤ ਵਿੱਚ ਰਘੁਨੰਦਨ ਲਾਲ ਭਾਟੀਆ ਤੇ VP ਤਿਵਾੜੀ
ਜਿਹੜਾ ਮਨੀਸ਼ ਤਿਵਾੜੀ ਦਾ ਡੈਡੀ ਸੀ, ਜੇ ਤੁਹਾਨੂੰ ਯਾਦ ਹੋਵੇ, ਹੂੰ ਉਹ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ, ਹੈ ਨਾ। ਇਹ ਦੋਵੇਂ ਜਣੇ ਇੰਦਰਾ ਗਾਂਧੀ ਨਾਲ ਸੰਤ ਜਰਨੈਲ ਸਿੰਘ ਦੀ ਗੱਲਬਾਤ ਦੇ ਕੇਂਦਰ ਸੀ। ਔਰ ਕਹਿੰਦੇ ਵੀ 28 ਤਰੀਕ ਨੂੰ ਮੈਨੂੰ ਉਹ ਦੱਸਦੇ ਆ ਰਘੁਨੰਦਨ ਲਾਲ ਭਾਟੀਆ ਵੀ 28 ਤਰੀਕ ਤੱਕ ਵੀ ਸੰਤ ਜੀ ਦਾ ਇਹੋ ਹੀ ਕਹਿਣਾ ਸੀਗਾ ਵੀ ਮੇਰੇ ਸੋਰਸਿਸ ਉਹਨਾਂ ਨੂੰ ਮਿਲੇ। ਉਹ ਕਹਿੰਦੇ ਵੀ ਅਸੀਂ ਗੱਲਬਾਤ ਲਈ ਤਿਆਰ ਹੈਗੇ ਆ। ਠੀਕ ਹੈ। ਸੋ ਇਹ ਦੇਖੋ ਵੀ ਸਿੱਖਾਂ ਨੂੰ ਜਾਣ ਬੁੱਝ ਕੇ ਧੱਕਿਆ ਗਿਆ ਮਿਲੀਟੈਰਿਜ਼ਮ ਵੱਲ, ਹਥਿਆਰਾਂ ਵੱਲ, ਤਾਂ ਕਿ ਉਹਨਾਂ ਦੀ ਜਿਹੜੀ ਡਿਗਨਿਟੀ ਆ, ਉਹਨਾਂ ਦੀ ਰਿਸਪੈਕਟ ਤੇ ਉਹਨਾਂ ਦੀ ਜਿਹੜੀ ਯੂਨੀਕ ਆਇਡੈਂਟੀਟੀ ਆ, ਉਹਨੂੰ ਕ੍ਰਸ਼ ਕੀਤਾ ਜਾ ਸਕੇ। ਸੋ ਇਹ 5 ਸਦੀਆਂ ਦੇ ਵੈਰ ਚੋਂ ਜਿਹੜਾ ਇੰਦਰਾ ਗਾਂਧੀ ਦਾ ਇਹ ਕਨਸੈਪਟ ਨਾ ਵੀ ਸਿਰਫ ਐਮਰਜੈਂਸੀ ਦਾ ਵਿਰੋਧ ਕਰਿਆ, ਐਮਰਜੈਂਸੀ ਦਾ ਨਹੀਂ। ਹੁਣ ਕਿਰਪਾਲ ਢਿੱਲੋਂ, ਰਮੇਸ਼ਿੰਦਰ ਸਿੰਘ, BD ਪਾਂਡੇ ਤੇ ਰਘੁਨੰਦਨ ਲਾਲ ਭਾਟੀਆ, ਜਾਂ ਤੁਸੀਂ ਜੇ ਆਪਣੇ ਦੁਸ਼ਮਣਾਂ ਦੀ ਦੇਖਣੀ ਆ ਤਾਂ PC ਅਲੈਗਜ਼ੈਂਡਰ ਆ ਜਿਹੜੀ, ਉਹਨਾਂ ਦੀ ਕਿਤਾਬ ਹੈਗੀ ਆ ਇਨ ਦੀ ਕੋਰੀਡੋਰਸ ਆਫ ਪਾਵਰ। ਸੋ PC ਅਲੈਗਜ਼ੈਂਡਰ ਨੇ ਇੰਦਰਾ ਗਾਂਧੀ ਦਾ ਸਾਰਾ ਵਰਸ਼ਨ, ਉਹਦੇ ਚੋਂ ਆਪਾਂ ਡਿਕੋਡ ਕਰਨਾ ਜਿਹੜੀ ਸਿੱਖ ਵਿਰੋਧੀ ਲਾਬੀ ਆ ਉਹ ਕਿਸ ਤਰ੍ਹਾਂ ਸਿੱਖਾਂ ਦੇ ਖਿਲਾਫ ਆ ਜਿਹੜੀਆਂ ਚਾਲਾਂ ਚੱਲ ਰਹੀ ਹੈਗੀਆਂ। ਸੋ PC ਅਲੈਗਜ਼ੈਂਡਰ ਦੀ ਬੁੱਕ ਆ ਜਿਹੜੀ ਇਨ ਦੀ ਕੋਰੀਡੋਰਸ ਆਫ ਪਾਵਰ, ਉਹ ਵੀ ਬਹੁਤ ਯੂਨੀਕ ਆ, ਪੜ੍ਹਨ ਵਾਲੀ ਕਿਤਾਬ ਹੈਗੀ ਆ। ਸੋ ਉਹਦੇ ਚੋਂ ਸਾਰਾ ਜਿਹੜਾ ਹੁਣ ਤੁਸੀਂ ਦੇਖੋ ਵੀ ਫਰਵਰੀ ਮਹੀਨੇ 84 ਦੇ ਫਰਵਰੀ ਮਹੀਨੇ ਤਾਂ ਬ੍ਰਿਟਿਸ਼ ਇੰਟੈਲੀਜੈਂਸ ਦੇ ਆਫੀਸਰ ਆ ਜਿਹੜੇ ਅੰਮ੍ਰਿਤਸਰ ਸਾਹਿਬ ਜਾਂਦੇ ਆ, ਤੇ ਇਹ ਕਿੱਦਾਂ ਕਹਿ ਦਈਏ ਵੀ ਇੱਕਦਮ ਹੀ ਹੋਇਆ ਵੀ ਹਾਂ ਇੱਕਦਮ ਹਾਲਾਤ ਏਦਾਂ ਬਦਲ ਗਿਆ। ਉਹ ਤੋਂ ਪਹਿਲਾਂ ਜਿਹੜੇ ਇਤਿਹਾਸਕ ਵਰਤਾਰੇ ਆ, ਜਨਵਰੀ ਦੇ ਮਹੀਨੇ ਭਾਰਤੀ ਫੌਜਾਂ ਦਾ ਇੱਕ ਦਿਨ ਹੁੰਦਾ, ਮੇਰੇ ਖਿਆਲ ਭਾਰਤੀ ਸੈਨਾ ਦਿਨ ਹੁੰਦਾ, ਜਿਵੇਂ ਕਹਾਂ, ਠੀਕ ਹੈ। 12 ਜਾਂ 13 ਜਨਵਰੀ 1984 ਨੂੰ ਭਾਰਤੀ ਸੈਨਾ ਦਿਨ ਵਿੱਚ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਇਕੱਠੇ ਹੁੰਦੇ ਆ, ਇੱਕ ਦੇ ਨਾਲ ਦੂਜੇ ਦੀ ਸੀਟ ਲੱਗੀ ਆ। ਉੱਥੇ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਦੇ ਕੰਨ ਵਿੱਚ ਕਿਹਾ ਵੀ ਵੀ ਆਰ ਗੋਇੰਗ ਟੂ ਡੂ ਐਨ ਆਪਰੇਸ਼ਨ ਇਨ ਪੰਜਾਬ ਇਨ ਐਨੀ ਟਾਈਮ ਇਨ ਅਪ੍ਰੈਲ ਐਂਡ ਮਈ। ਠੀਕ ਹੈ ਨਾ। ਸੋ ਜਦੋਂ ਜਨਵਰੀ ਵਿੱਚ ਪਲੈਨਿੰਗ ਹੋ ਗਈ, ਫਰਵਰੀ ਵਿੱਚ ਬ੍ਰਿਟਿਸ਼ ਇੰਟੈਲੀਜੈਂਸ ਦੇ ਆਫੀਸਰ ਜਾਂਦੇ ਹੈਗੇ ਆ, ਇਟ ਮੀਨਸ ਦੇ ਵਰ ਪਲੈਨਿੰਗ ਇਟ ਫॉर ਅ ਲੌਂਗ ਟਾਈਮ। ਸੋ ਸਿੱਖਾਂ ਨੂੰ ਡੈਸੀਮੇਟ ਕਰਨ ਲਈ ਕੱਲਾ ਐਮਰਜੈਂਸੀ ਦਾ ਬਦਲਾ ਨਹੀਂ ਸੀ, ਇਹ ਹੋਰ ਬਹੁਤ ਸਾਰੇ ਸੀ ਵੀ ਜਿਹੜਾ ਸਿੱਖਾਂ ਨੂੰ ਪ੍ਰਵਾਨ ਨਾ ਕਰਨਾ, ਸਿੱਖਾਂ ਨੂੰ ਇੱਕ ਸੱਭਿਆਚਾਰ ਦੇ ਤੌਰ ਤੇ, ਇੱਕ ਕੌਮ ਦੇ ਤੌਰ ਤੇ ਔਰ ਇੱਕ ਸਿਵਲਾਈਜੇਸ਼ਨ ਦੇ ਤੌਰ ਤੇ ਪ੍ਰਵਾਨ ਨਾ ਕਰਨਾ। ਸੋ 40 ਸਾਲਾਂ ਬਾਅਦ ਜਿਹੜੀ ਡੈਫੀਨੇਸ਼ਨਸ ਆ ਇਹ ਆ ਰਹੀ ਹੈਗੀ ਆ। ਸੋ ਬਿਲਕੁਲ। ਸੋ ਇਹ ਚੀਜ਼ਾਂ ਆਪਣੇ ਸਾਹਮਣੇ ਆ, ਜਿੱਦਾਂ ਤੁਸੀਂ ਪਹਿਲੇ ਵੀ ਗੱਲ ਦੇ ਵਿੱਚ ਵਿਚਾਰਧਾਰਕ ਜਿਹੜੀ ਗੱਲ ਆ, ਇਹ ਉਸ ਦਾ ਅਗਲਾ ਪੜਾਅ ਹੀ ਸੀਗਾ ਵੀ ਉਸ ਨੂੰ ਉਹਨਾਂ ਨੇ ਉਸ ਤਰੀਕੇ ਦੇ ਨਾਲ ਕੀਤਾ। ਹੁਣ ਜਦੋਂ ਸਿੱਖਾਂ ਨੂੰ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਆਜ਼ਾਦੀ ਜਿਹੜੀ ਸੋ ਕਾਲਡ ਜਦੋਂ ਪੰਜਾਬ ਦੀ ਵੰਡ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਜਰਾਇਮ ਪੇਸ਼ਾ ਕੌਮ ਕਹਿਣਾ, ਉਹ ਸਾਰੀਆਂ ਚੀਜ਼ਾਂ ਕਹਿਣਾ, ਬਾਰ-ਬਾਰ ਉਹਨਾਂ ਨੂੰ ਬੇਇੱਜ਼ਤੀਆਂ, ਉਹਨਾਂ ਨੂੰ ਉਸ ਪਾਸੇ ਵੱਲ ਨੂੰ ਧੱਕਣਾ, ਇਕੱਲੇਪਨ ਦੀ ਜਿਹੜੀ ਭਾਵਨਾ ਵੀ ਜਿਹੜੀ ਉਹਨਾਂ ਦੇ ਵਿੱਚ ਹੌਲੀ-ਹੌਲੀ ਜਿਹੜੀ ਪ੍ਰਬਲ ਹੁੰਦੀ ਗਈ। ਹੁਣ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਜਿੱਦਾਂ ਆਪਾਂ ਜਾਣਦੇ ਹਾਂ ਵੀ ਫਿਰ ਸਿੱਖ ਯੋਧੇ ਵੀ ਉੱਥੇ ਸੀਗੇ, ਸਿੱਖ ਕੌਮ ਦੇ ਕੋਲ ਯੋਧਿਆਂ ਦਾ ਇਤਿਹਾਸ ਆ। ਇਹ ਜਿਹੜੇ ਯੋਧੇ ਆ ਉਸ ਟਾਈਮ ਦੇ ਉੱਤੇ ਐਡੀ ਵੱਡੀ ਫੌਜ ਦੇ ਨਾਲ ਕਿਸ ਆਧਾਰ ਦੇ ਉੱਤੇ ਜਿਹੜੇ ਉਹ ਟਕਰਾ ਗਏ? ਹਾਂਜੀ, ਉਹਨਾਂ ਦੀ ਇਤਿਹਾਸਕ ਵਿਰਾਸਤ ਉਹਨਾਂ ਦੀ ਪਿੱਠ ਤੇ ਖੜੀ ਸੀ ਨਾ। ਸੋ ਗੱਲ ਤਾਂ ਇਹੀ ਤਾਂ ਹੀ ਤਾਂ ਸਾਰਾ ਕਲੈਸ਼ ਆ ਰਿਹਾ ਵੀ ਇੱਕ ਬਹੁਤ ਵੱਡੀ ਇਤਿਹਾਸਕ ਵਿਰਾਸਤ ਸਾਡੀ ਪਿੱਠ ਤੇ ਖੜੀ ਆ। ਸਾਡੇ ਤਾਂ ਬੰਦਿਆਂ ਦੇ ਬੰਦ ਕੱਟਦੇ ਉਹਨਾਂ ਨੇ, ਔਰ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ ਨਾ। ਸੋ ਆਰਿਆਂ ਨਾਲ ਦੁਫਾੜ ਕਰਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ, ਔਰ ਪਾਣੀ ਵਿੱਚ ਉਬਾਲਤਾ ਬੰਦਿਆਂ ਨੂੰ, ਹਨਾ ਵੀ ਉਹ ਇੰਨੀ ਵੱਡੀ ਜਿਹੜੀ ਸ਼ਹਾਦਤ ਦੀ ਔਰ ਜੰਗ ਦੀ ਟ੍ਰੈਡੀਸ਼ਨ ਸੀ। ਸੋ ਫਿਰ 40 ਜਿਹੜੇ ਸਿੰਘ ਆ ਚਮਕੌਰ ਸਾਹਿਬ ਦੀ ਗੜੀ ਵਿੱਚ ਕਿਸ ਬਹਾਦਰੀ ਤੇ ਸੂਰਮਗਤੀ ਨਾਲ ਲੜੇ ਗੁਰੂ ਸਾਹਿਬ ਦੀ ਛਤਰ ਛਾਇਆ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੋਰਚਾ ਤੇ ਚਮਕੌਰ ਸਾਹਿਬ ਦੇ ਮੋਰਚੇ ਨੂੰ ਅਸੀਂ ਡਿਟੈਚ ਕਰਕੇ ਨਹੀਂ ਦੇਖ ਸਕਦੇ। ਠੀਕ ਹੈ, ਇਟ ਵਾਸ ਦੀ ਕੰਟੀਨਿਊਟੀ ਆਫ ਹਿਸਟਰੀ। ਔਰ ਜਦੋਂ ਜਿਹੜੇ ਇਤਿਹਾਸ ਦੇ ਪ੍ਰੋਫੈਸਰ ਨੇ ਉਹ ਗੱਲ ਕਹਿੰਦੇ ਆ ਵੀ ਜਿਹੜੀਆਂ ਕੌਮਾਂ ਨੇ ਉਹਨਾਂ ਵਿੱਚ ਨਾ ਜਦੋਂ ਇੱਕ ਤਾਂ ਉਹ ਆਪਣੀ ਹਿਸਟਰੀ ਨੂੰ ਰੀਡਿਸਕਵਰ ਕਰਦੀਆਂ ਤੇ ਰੀਡਿਸਕਵਰੀ ਦੇ ਨਾਲ ਹੀ ਉਹ ਹਿਸਟਰੀ ਨੂੰ ਰੀਇੰਟਰਪ੍ਰੈਟ ਕਰਦੀਆਂ। ਜਦੋਂ ਹਿਸਟਰੀ ਨੂੰ ਰੀਇੰਟਰਪ੍ਰੈਟ ਤੇ ਰੀਡਿਸਕਵਰ ਕੀਤਾ ਜਾਂਦਾ ਉਹਦੇ ਨਾਲ ਆਟੋਮੈਟਿਕਲੀ ਜਿਹੜਾ ਕੌਮ ਦਾ ਨੈਸ਼ਨਲ ਸੈਲਫ ਹੈ ਇਟ ਆਲਸੋ ਰੀਡਿਸਕਵਰਸ। ਜਦੋਂ ਕੌਮ ਦਾ ਨੈਸ਼ਨਲ ਸੈਲਫ ਰੀਡਿਸਕਵਰ ਹੁੰਦਾ ਉਹਦੇ ਵਿੱਚੋਂ ਕੌਮ ਨੂੰ ਇਹ ਪਤਾ ਲੱਗਦਾ ਵੀ ਅਸੀਂ ਕੌਣ ਆ, ਹੂ ਵੀ ਆਰ, ਵੇਅਰ ਵੀ ਕਮ ਫਰੋਮ, ਅਸੀਂ ਕਿੱਥੋਂ ਆਏ ਆ, ਵੈਂਸ ਵੀ ਅਮਰਜ, ਸਾਡਾ ਪ੍ਰਗਟ ਦਿਵਸ ਕਦੋਂ ਹੈਗਾ, ਹਨਾ, ਸਾਡੀ what is our golden age, ਸਾਡਾ ਸੁਨਹਿਰਾ ਪੀਰੀਅਡ ਕੀ ਆ ਇਤਿਹਾਸ ਵਿੱਚ, ਔਰ what is our political destiny, ਅਸੀਂ ਰਾਜਨੀਤਿਕ ਤੌਰ ਤੇ ਆਪਣਾ ਅੰਤਮ ਨਿਸ਼ਾਨਾ ਕੀ ਰੱਖਣਾ। ਸੋ ਸਾਡਾ ਅੰਤਮ ਨਿਸ਼ਾਨਾ ਆਜ਼ਾਦੀ ਦਾ ਕਿੱਥੇ ਪਹੁੰਚਦਾ ਹੈ, ਕੀ ਹੈ,
ਉਹਦੇ ਨਾਲ ਉਹਨਾਂ ਦੀ ਪ੍ਰਤੀਬੱਧਤਾ ਆਪਣੇ ਧਰਮ ਨਾਲ ਜੁੜਦੀ ਆ ਔਰ ਆਪਣੇ ਹੋਮਲੈਂਡ ਨਾਲ ਜੁੜਦੀ ਆ। ਸੋ ਜਦੋਂ ਧਰਮ ਔਰ ਹੋਮਲੈਂਡ ਨਾਲ ਕੌਮਾਂ ਦੀ ਪ੍ਰਤੀਬੱਧਤਾ ਜੁੜਦੀ ਆ ਤਾਂ ਹੋਮਲੈਂਡ ਨਾਲ ਜਿਹੜੀ ਪਵਿੱਤਰਤਾ ਉਹ ਕਹਿੰਦੇ ਵੀ ਇੰਨੀ ਮਹਾਨ ਹੁੰਦੀ ਆ ਵੀ ਜੇ ਉਸ ਜਾਂਬਾਜ਼ ਕੌਮ ਨੂੰ ਇਹ ਕਹੋ ਨਾ ਵੀ ਤੁਸੀਂ ਸਵਰਗਾਂ ਵਿੱਚ ਜਾਣਾ ਜਾਂ ਹੋਮਲੈਂਡ ਵਿੱਚ ਜਾਣਾ, ਤਾਂ ਉਹ ਸਵਰਗਾਂ ਦੀ ਜਗ੍ਹਾ ਆਪਣੇ ਹੋਮਲੈਂਡ ਨੂੰ, ਹੋਮਲੈਂਡ ਦਾ ਇੰਨਾ ਵੱਡਾ ਇਤਿਹਾਸਕ ਵਰਤਾਰਾ ਹੈਗਾ। ਤੁਸੀਂ ਦੇਖਿਆ ਹੋਵੇ, ਇਹ ਪਤਾ ਨਹੀਂ ਇਹ ਨਾ ਮੈਂ ਇਹ ਪੜ੍ਹ ਰਿਹਾ ਸੀ ਕਿਤਾਬਾਂ, ਮੈਨੂੰ ਉਹਦੇ ਚੋਂ ਇਹ ਸਾਰਾ ਪਤਾ ਲੱਗਿਆ ਵੀ ਹੋਮਲੈਂਡ ਨਾਲ ਜਿਹੜੀ ਅਟੈਚਮੈਂਟ ਆ, ਜਿਹੜਾ ਸਵਰਗਾਂ ਵਾਲਾ ਮਸਲਾ ਆਇਆ ਨਾ, ਤਾਂ ਆਪਾਂ ਆਊਟ ਆਫ ਦੀ ਵੇ ਗੱਲ ਕਰੋ, 6 ਕੁ ਮਹੀਨੇ ਪਹਿਲਾਂ ਇੱਕ ਪੰਜਾਬ ਦੇ ਗਾਇਕ ਦਾ ਨਾ ਗਾਣਾ ਆਇਆ ਸੀ, ਅਰਜਨ ਢਿੱਲੋਂ ਦਾ ਗਾਣਾ ਹੈ ਪੰਜਾਬ ਬਾਰੇ, ਜੇ ਤੁਸੀਂ ਸੁਣਿਆ ਹੋਵੇ। ਉਹਦਾ ਗਾਣਾ ਵੀ ਸੁਰਗਾਂ 'ਚ ਅਸੀਂ ਕੀ ਕਰਨਾ, ਸੁਰਗਾਂ ਵਿੱਚ ਤਾਂ ਪੰਜਾਬ ਨਹੀਂ ਹੋਣਾ, ਪੰਜਾਬ ਨਹੀਂ ਹੋਣਾ, ਸਹੀ ਗੱਲ ਹੈ ਨਾ, ਛੱਡ ਪਰਾਂ ਅਸੀਂ ਉੱਥੇ ਨਹੀਂ ਜਾਣਾ, ਵੀ ਸੁਰਗਾਂ ਇਹ ਹੈਗਾ ਵੀ ਸਾਡਾ ਹੋਮਲੈਂਡ ਸੁਰਗਾਂ ਨਾਲੋਂ ਵੀ ਪਵਿੱਤਰ ਹੈ, ਜਿਹੜਾ ਸਾਡਾ ਮੇਰਾ ਦੇਸ਼ ਹੋਵੇ ਪੰਜਾਬ, ਮੈਂ ਜਦ ਫੇਰ ਦੁਬਾਰਾ ਆਵਾਂ ਮੇਰਾ ਦੇਸ਼ ਹੋਵੇ ਪੰਜਾਬ। ਹਾਂਜੀ ਹਾਂ, ਇਹ ਆ। ਸੋ ਜਿਹੜੀ ਹੋਮਲੈਂਡ ਨਾਲ ਅਟੈਚਮੈਂਟ ਆ ਉਹ ਸਵਰਗਾਂ ਨਾਲੋਂ ਵੀ ਵੱਧ ਪਵਿੱਤਰ ਹੁੰਦੀ ਆ। ਸੋ ਜਦੋਂ ਸਵਰਗਾਂ ਨਾਲੋਂ ਵੱਧ ਪਵਿੱਤਰ ਅਟੈਚਮੈਂਟ ਹੋਵੇ ਔਰ ਤੁਹਾਡੀ ਪਿੱਠ ਤੇ ਇੰਨਾ ਜਾਂਬਾਜ਼ ਇਤਿਹਾਸ ਖੜਾ ਹੋਵੇ, ਚਮਕੌਰ ਸਾਹਿਬ ਦੀ ਗੜੀ, ਬਾਬਾ ਦੀਪ ਸਿੰਘ ਦਾ ਲਕੀਰ ਖਿੱਚ ਕੇ ਵੰਗਾਰਨਾ ਔਰ ਕਿਸੇ ਇੱਕ ਵੀ ਬੰਦੇ ਦਾ ਬਾਬਾ ਜੀ ਨੂੰ ਜਵਾਬ ਨਾ ਦੇਣਾ, ਔਰ ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ, ਔਰ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ। ਸੋ ਔਰ ਬਾਬਾ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਜਿੰਨੀ ਆਪਾਂ ਕਹਿ ਸਕਦੇ ਵੀ ਸਭ ਤੋਂ ਹਨਾ, ਆਪਾਂ ਕਹਿ ਸਕਦੇ ਵੀ ਬੜੀ ਬਹੁਤ ਹੀ ਜ਼ਿਆਦਾ ਜਿਹੜੀ ਇੰਟੈਂਸ ਸ਼ਹਾਦਤ ਆ ਉਹ ਬਾਬਾ ਬੰਦਰ ਦੀ ਮੰਨੀ ਜਾਂਦੀ ਹੈ। ਵੀ 4 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾ ਦੇਣਾ ਕੋਈ ਖੇਡ ਨਹੀਂ ਸੀ। ਸੋ ਉਹ ਜਿਹੜੇ ਸੂਰਮੇ ਆ ਜਿਸ ਵਿਰਾਸਤ ਚੋਂ ਆਏ ਸੀ, ਉਸ ਵਿਰਾਸਤ ਚੋਂ ਉਹਨਾਂ ਨੇ ਇੰਨੀ ਬਹਾਦਰੀ ਨਾਲ ਹੀ ਟੱਕਰਨਾ ਸੀ ਭਾਰਤੀ ਸਟੇਟ ਨੂੰ। ਸੋ ਜਿਹੜੀ ਬਹਾਦਰੀ ਨਾਲ ਉਹ ਟੱਕਰੇ, ਉਹਨਾਂ ਦੀ ਪਿੱਠ ਤੇ ਗੁਰੂ ਸਾਹਿਬ ਖੜੇ ਸੀ। ਜਿਹੜੀ ਕਲਾ ਵਰਤਦੀ ਆ ਉਹ ਇਸ ਤਰ੍ਹਾਂ ਵਰਤਦੀ ਆ। ਸੋ ਗੁਰੂ ਸਾਹਿਬ ਉਹਨਾਂ ਦੀ ਪਿੱਠ ਤੇ ਖੜੇ ਸੀ। ਸੋ ਉਸ ਤੋਂ ਉਹ ਕੋਈ ਨੌਕਰੀਆਂ ਲਈ ਜਾਂ ਪੈਸਿਆਂ ਲਈ ਨਹੀਂ ਸੀ ਲੜੇ, ਹਨਾ। ਸੋ ਜਿਸ ਬਹਾਦਰੀ ਨਾਲ ਉਹ ਲੜੇ, ਜਿਸ ਬਹਾਦਰੀ ਨਾਲ ਉਹਨਾਂ ਨੇ, ਜਿੰਨਾ ਕੁ ਉਹਨਾਂ ਕੋਲ ਹਥਿਆਰ ਤੇ ਐਮੂਨੀਸ਼ਨ ਸੀਗਾ, ਲਿਮਿਟਡ ਰਿਸੋਰਸਿਸ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਭਾਰਤੀ ਫੌਜ ਦਾ ਟਾਕਰਾ ਕਰਿਆ, ਇਹ ਗੁਰੂ ਦੀ ਇੱਕ ਕਲਾ ਹੀ ਵਰਤੀ ਆ। ਔਰ ਉਹਨਾਂ ਨੂੰ ਆਪਣੇ ਇਤਿਹਾਸਕ ਸ਼ਹੀਦ ਔਰ ਆਪਣੇ ਇਤਿਹਾਸਕ ਸੂਰਮੇ ਉਹਨਾਂ ਦੀ ਪਿੱਠ ਤੇ ਆਏ ਆ। ਸੋ ਇਸੇ ਕਰਕੇ ਉਹ ਇਸ ਤਰ੍ਹਾਂ ਦੀ ਜੰਗ ਆ ਜਿਹੜੀ ਇੱਕ ਅਸਾਮੀ ਜੰਗ ਸੀ। ਚਮਕੌਰ ਸਾਹਿਬ ਦੀ ਜੰਗ ਵਾਂਗ 1984 ਦੀ ਜੰਗ ਵੀ ਅਸਾਮੀ ਜੰਗ ਸੀ, ਜਿਹੜੀ ਕਿ ਕੌਮ ਨੇ ਬਹੁਤ ਦਲੇਰੀ, ਜਾਂਬਾਜ਼ੀ ਔਰ ਸੂਰਮਤਾਈ ਨਾਲ ਲੜੀ ਹੈ। ਜੀ। ਸੋ ਅਵਤਾਰ ਸਿੰਘ ਜੀ, ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਵੀ ਸਿੱਖ ਕੌਮ ਦੇ ਕੋਲ ਇਹ ਜਜ਼ਬਾ ਅੱਜ ਦਾ ਨਹੀਂ, ਪਿਛਲੀਆਂ ਕਈ ਸਦੀਆਂ ਦਾ ਆ, ਉਹ ਚਮਕੌਰ ਦੀ ਗੜੀ ਦਾ ਆ, ਉਹ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਤੋਂ ਜਿਹੜੀ ਸ਼ੁਰੂ ਹੋਈ ਆ ਗੱਲ, ਉਹ ਅਜੇ ਤੱਕ ਵੀ ਜਿਹੜੀ ਉਹ ਲਗਾਤਾਰ ਜਿਹੜੀ ਉਹ ਜਾਰੀ ਹੈਗੀ ਆ। ਇਸ ਸੰਦਰਭ ਵਿੱਚ ਇੱਕ ਗੱਲ ਬਾਰ-ਬਾਰ ਜਿਹੜੀ ਉਹ ਆਉਂਦੀ ਆ ਜਾਂ ਕਹੀ ਜਾਂਦੀ ਆ ਵੀ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ। ਇਸ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ? ਹਾਂਜੀ। ਸੋ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਵੀ ਤੁਹਾਨੂੰ ਡਿਫਾਈਨ ਕੌਣ ਕਰ ਰਿਹਾ। ਜੇ ਦੁਸ਼ਮਣ ਡਿਫਾਈਨ ਕਰ ਰਿਹਾ ਤਾਂ ਇਹੀ ਵਿਆਖਿਆ ਆਊਗੀ। ਤੁਹਾਨੂੰ ਆਪਣੀ ਵਿਆਖਿਆ ਆਪ ਕਰਨੀ ਪੈਣੀ ਹੈਗੀ। ਜਦੋਂ ਦੁਸ਼ਮਣ ਤੁਹਾਨੂੰ ਡਿਫਾਈਨ ਕਰੂਗਾ ਨਾ, ਸੋ ਉਸ ਵੇਲੇ ਇਸ ਤਰ੍ਹਾਂ ਦੇ ਵਿਚਾਰ ਆਉਣਗੇ ਆਪਾਂ। ਸੋ ਹਥਿਆਰ ਸਿੱਖਾਂ ਵਿੱਚ ਕਦੀ ਵੀ ਅਪਰਵਾਨ ਨਹੀਂ ਹੈਗੇ। ਹਿੰਸਾ ਸਿੱਖਾਂ ਵਿੱਚ ਪ੍ਰਵਾਨ ਆ, ਪਰ ਬੇਕਿਰਕ ਹਿੰਸਾ ਪ੍ਰਵਾਨ ਨਹੀਂ। ਵੀ ਤੁਸੀਂ ਕਿ ਨਿਰਦੋਸ਼ ਨੂੰ ਮਾਰ ਦਿਓ, ਚਾਹੇ ਉਹ ਬੱਸਾਂ ਚੋਂ ਕੱਢ ਕੇ ਮਾਰੋ, ਚਾਹੇ ਰੇਲ ਗੱਡੀਆਂ ਚੋਂ ਕੱਢ ਕੇ ਮਾਰੋ। ਜੇ ਇਹ ਗਲਤੀ ਸਿੱਖਾਂ ਨੇ ਕਰੀ ਹੈ ਤਾਂ ਸਿੱਖਾਂ ਨੂੰ ਪ੍ਰਵਾਨ ਕਰਨੀ ਪੈਣੀ ਹੈ ਵੀ ਸਾਡੇ ਤੋਂ ਗਲਤੀ ਹੋਈ ਹੈ ਨਾ। ਸੋ ਸਿੱਖੀ ਵਿੱਚ ਵਾਇਲੈਂਸ ਦਾ ਕੋਈ ਰੋਕ ਨਹੀਂ ਹੈ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਹੁਣ ਵੀ ਤੁਹਾਨੂੰ ਜਦੋਂ ਦੁਸ਼ਮਣ ਡਿਫਾਈਨ ਕਰਦਾ, ਇਹਦੀ ਬਹੁਤ ਵੱਡੀ ਉਦਾਹਰਨ ਆਪਾਂ ਦੇ ਸਕਦੇ। ਜੇ ਆਪਾਂ ਨੂੰ ਯਾਦ ਹੋਵੇ ਨਾ, ਇੱਕ ਜੋਸਫ ਸਟਾਲਿਨ ਦੀ ਨਾ ਡੈਫੀਨੇਸ਼ਨ ਹੈਗੀ ਆ ਕੌਮ ਬਾਰੇ, ਵੀ ਕੌਮ ਕੀ ਹੁੰਦੀ ਆ। ਜੋਸਫ ਸਟਾਲਿਨ ਦੀ ਉਸ ਡੈਫੀਨੇਸ਼ਨ ਵਿੱਚ, ਸਟਾਲਿਨ ਦੀ 1913 ਵਿੱਚ ਇਹ ਡੈਫੀਨੇਸ਼ਨ ਆਈ ਆ ਔਰ ਸਾਰੇ ਕਾਮਰੇਡ ਆ ਦੁਨੀਆ ਦੇ ਉਹਨੂੰ ਮੰਨਦੇ ਹੈਗੇ ਆ। ਉਹਦੇ ਵਿੱਚ ਆਈ ਆ ਵੀ ਜਿਹੜੀ ਆਪਣੀ ਇੱਕ ਧਰਤੀ ਨਾਲ ਅਟੈਚਮੈਂਟ, ਆਪਣੀ ਸਾਂਝੀ ਬੋਲੀ ਆ, ਸਾਂਝੀ ਆਰਥਿਕ ਲਾਈਫ ਆ ਤੇ ਸਾਂਝੀ ਸੋਚ ਆ, ਹਨਾ। ਇਹ 4 ਗੱਲਾਂ ਉਹਨੇ ਜੋਸਫ ਸਟਾਲਿਨ ਨੇ, ਵਿਦਵਾਨਾਂ ਨੇ ਜੋਸਫ ਸਟਾਲਿਨ ਦੀ ਉਸ ਵਿਆਖਿਆ ਦੀ ਚੀਰ, ਖਾਸ ਕਰਕੇ ਪ੍ਰੋਫੈਸਰ ਹਗ ਸੀਟਨ ਵਾਸਟਨ ਆ, ਜਰਮਨ ਦੇ ਪ੍ਰੋਫੈਸਰ ਆ, ਉਹ ਕਹਿੰਦੇ ਵੀ ਸਟਾਲਿਨ ਨੇ ਇਹ ਵਿਆਖਿਆ ਲੈਨਿਨ ਦੇ ਕਹਿਣ ਤੋਂ ਲਿਖੀ ਸੀ। ਔਰ
ਉਹਦੇ ਕੋਈ ਸਿਧਾਂਤਕ ਕਾਰਨ ਨਹੀਂ ਸੀ ਇਸ ਵਿਆਖਿਆ ਦੇ। ਸਿਰਫ ਸਟਾਲਿਨ ਨੇ ਆਪਣੀ ਜਿਹੜੀ ਕਾਮਰੇਡੀ ਹੈਂਕੜ ਸੀ ਉਹਦੇ ਵਿੱਚੋਂ ਇਹ ਭਾਸ਼ਾ ਲਿਆਂਦੀ ਸੀ ਤਾਂ ਕਿ ਯਹੂਦੀਆਂ ਨੂੰ ਇੱਕ ਕੌਮ ਨਹੀਂ ਮੰਨਣਾ ਕਮਿਊਨਿਸਟਾਂ ਨੇ। ਸਿਰਫ ਯਹੂਦੀਆਂ ਨੂੰ ਇੱਕ ਕੌਮ ਨਾ ਮੰਨਣ ਦੀ ਕਾਮਰੇਡੀ ਹੈਂਕੜ ਚੋਂ ਇਹ ਲਿਆਂਦਾ ਵੀ ਧਰਮ ਜ਼ਰੂਰੀ ਨਹੀਂ ਹੈਗਾ ਤੇ ਇਤਿਹਾਸ ਜ਼ਰੂਰੀ ਨਹੀਂ ਹੈਗਾ। ਹਾਲਾਂਕਿ ਕੌਮ ਦੀ ਡੈਫੀਨੇਸ਼ਨ ਲਈ ਧਰਮ ਤੇ ਇਤਿਹਾਸ ਸਭ ਤੋਂ ਵੱਧ ਜ਼ਰੂਰੀ ਹੁੰਦੇ ਆ, ਬੋਲੀ ਬਹੁਤੀ ਜ਼ਰੂਰੀ ਨਹੀਂ ਹੁੰਦੀ, ਬਿਨਾਂ ਵੀ ਕੌਮ ਉਸਰ ਜਾਂਦੀ ਆ। ਹੁਣ ਤੁਸੀਂ ਦੇਖੋ ਜਦੋਂ ਦੁਸ਼ਮਣ ਡਿਫਾਈਨ ਕਰੂਗਾ, ਜਦੋਂ ਕਮਿਊਨਿਸਟ ਡਿਫਾਈਨ ਕਰਨਗੇ ਯਹੂਦੀਆਂ ਨੂੰ ਤਾਂ ਉਹਨਾਂ ਨੂੰ ਨਕਾਰਨਗੇ। ਇਸੇ ਤਰ੍ਹਾਂ ਸਿੱਖਾਂ ਬਾਰੇ ਆ ਰਿਹਾ, ਗੈਰ ਸਿੱਖ ਜਿਹੜੇ ਹਿੰਦੂ ਨੇ ਜਾਂ ਹੋਰ ਨੇ ਉਹ ਸਿੱਖਾਂ ਨੂੰ ਡਿਫਾਈਨ ਕਰਨਗੇ ਤਾਂ ਇਹੀ ਆਊਗਾ ਵੀ ਸਿੱਖ ਤਾਂ ਬਹੁਤ ਪੀਸਫੁਲ ਨੇ, ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਨੂੰ ਅਧਿਆਤਮਕਤਾ ਦਾ ਸੰਦੇਸ਼ ਦਿੱਤਾ, ਇਹ ਤਾਂ ਸੇਵਾ ਕਰੋ, ਹਥਿਆਰਾਂ ਦੀ ਕੋਈ ਲੋੜ ਨਹੀਂ। ਜਦੋਂ ਦੁਸ਼ਮਣ ਡਿਫਾਈਨ ਕਰੂਗਾ ਸੋ ਇਹੀ ਗੱਲਾਂ ਆਉਣਗੀਆਂ ਵੀ ਤੁਹਾਨੂੰ ਹਥਿਆਰਾਂ ਦੀ ਲੋੜ ਨਹੀਂ। ਸਿੱਖੀ ਵਿੱਚ ਕਦੇ ਵੀ ਹਥਿਆਰਾਂ ਦੀ, ਜਿਹੜੀ ਕੌਮ ਹਥਿਆਰਾਂ ਚੋਂ ਹੀ ਪੈਦਾ ਹੋਈ ਹੈ 1699 ਦੀ ਵਿਸਾਖੀ, ਉਹਨੂੰ ਕਿੱਦਾਂ ਕਿਹਾ ਜਾ ਸਕਦਾ ਵੀ ਉਹਦੇ ਲਈ ਹਥਿਆਰਾਂ ਦੀ ਲੋੜ ਨਹੀਂ। ਇੱਥੇ ਅਸੀਂ ਬੇਕਿਰਕ ਹਿੰਸਾ ਦੀ ਵਿਰੋਧਤਾ ਕਰਦੇ ਹਾਂ, ਜਿਹੜੀ ਮਾਸੂਮ ਲੋਕਾਂ ਦਾ ਕਤਲ ਕਰਦੀ ਆ, ਜਿਹੜੀ ਨਿਰਦੋਸ਼ਾਂ ਦਾ ਕਤਲ ਕਰਦੀ ਆ, ਉਹ ਹਿੰਸਾ ਜਿਹੜੀ ਸਿੱਖੀ ਵਿੱਚ ਆ ਪ੍ਰਵਾਨ ਨਹੀਂ ਹੈਗੀ, ਹੈ ਨਾ। ਸੋ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ, ਸੋ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ 18ਵੀਂ ਸਦੀ ਵਿੱਚ ਜਿਹੜੇ ਲਗਭਗ 80 ਬੁੰਗੇ ਸੀ ਦੱਸਿਆ ਜਾਂਦਾ ਸਿੰਘ, ਹੈ ਨਾ। ਸੋ 80 ਬੁੰਗੇ ਹਥਿਆਰਾਂ ਨਾਲ ਭਰੇ ਹੁੰਦੇ ਸੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਹੁੰਦੇ ਸੀ, ਠੀਕ ਹੈ ਨਾ। ਸੋ ਜੇ ਉੱਥੇ ਹਥਿਆਰ ਪ੍ਰਵਾਨ ਸੀ 18ਵੀਂ ਸਦੀ ਵਿੱਚ, ਤਾਂ 20ਵੀਂ ਸਦੀ ਵਿੱਚ ਹਥਿਆਰਾਂ ਦੀ ਪ੍ਰਵਾਨਗੀ ਵੀ ਸੰਤ ਜਰਨੈਲ ਸਿੰਘ ਨੇ ਅਕਾਲ ਤਖਤ ਤੇ ਹਥਿਆਰ ਲੈ ਜਾਂਦੇ ਜਾਂ ਇਹ ਲੈਣਾ, ਮਤਲਬ ਕਿ ਬਿਲਕੁਲ ਧੱਕਿਆਨੁਸੀ ਡੈਫੀਨੇਸ਼ਨਸ ਹੈਗੀਆਂ। ਅੱਜ 40 ਸਾਲਾਂ ਸਾਨੂੰ ਇਹ ਮਸਲੇ ਕਲੀਅਰ ਕਰਨੇ ਚਾਹੀਦੇ। ਸਿੱਖਾਂ ਵਿੱਚ ਬੇਕਿਰਕ ਹਿੰਸਾ, ਔਰਤ ਤੇ ਜ਼ੁਲਮ ਨਹੀਂ ਕਰਨਾ, ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਨਿਰਦੋਸ਼ ਤੇ ਵਾਰ ਨਹੀਂ ਕਰਨਾ। ਸਾਡੀ ਵਾਇਲੈਂਸ ਨਾਲ ਕੁਝ ਪਾਬੰਦੀਆਂ ਜੁੜੀਆਂ ਹੋਈਆਂ ਨੇ, ਕੁਝ ਡਿਸਿਪਲਿਨ ਜੁੜਿਆ ਹੋਇਆ, ਕੋਈ ਮਰਿਆਦਾ ਜੁੜੀ ਹੋਈ ਆ। ਜਿਹੜਾ ਸਿੱਖ ਉਸ ਮਰਿਆਦਾ ਤੋਂ ਬਾਹਰ ਜਾ ਕੇ ਜਿਹੜਾ ਹਿੰਸਾ ਦੀ ਵਰਤੋਂ ਕਰਦਾ, ਉਹ ਪ੍ਰਵਾਹ ਨਹੀਂ ਹੈ ਨਹੀਂ, ਖਾਲਸਾ ਪੰਥ ਵਿੱਚ ਪ੍ਰਵਾਹ ਨਹੀਂ ਹੈ ਨਹੀਂ। ਸੋ ਹਥਿਆਰਾਂ ਦੀ ਵਰਤੋਂ ਦੀ ਪ੍ਰਵਾਨਗੀ ਦਾ ਬਿਲਕੁਲ ਕੋਈ ਪਾਬੰਦੀ ਨਹੀਂ ਹੈ। ਸੰਤ ਜਰਨੈਲ ਸਿੰਘ ਤੇ ਇਹ ਦੋਸ਼ ਲਾਉਣਾ ਵੀ ਉਹ ਹਥਿਆਰ ਲੈ ਕੇ ਚਲੇ ਗਿਆ ਤਾਂ ਹਮਲਾ ਕਰਿਆ, ਬਿਲਕੁਲ ਗਲਤ ਹੈਗੀ ਆ। ਸਿੱਖਾਂ ਵਿੱਚ ਆਪਾਂ ਕਹਿ ਸਕਦੇ ਵੀ ਡਿਸਿਪਲਿਨਡ ਵਾਇਲੈਂਸ ਆ ਜਿਹੜੀ ਉਹ ਪ੍ਰਵਾਨ ਹੈਗੀ ਆ। ਸੋ ਜੇ ਦੁਸ਼ਮਣ ਵੀ ਆਖਿਆ ਕਰੂਗਾ ਤਾਂ ਉਹ ਇਹੋ ਕਰੂਗਾ ਵੀ ਸਿੱਖਾਂ ਨੂੰ ਗਲਤ ਰਸਤੇ ਤੇ ਪਾਇਆ ਜਾਵੇ। ਜੀ ਜੀ ਬਿਲਕੁਲ। ਅਗਲੀ ਇਸੇ ਦੇ ਵਿੱਚ ਅਵਤਾਰ ਸਿੰਘ ਜੀ ਆਪਾਂ ਗੱਲ ਕਰੀਏ, ਭਾਰਤੀ ਫੌਜਾਂ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨਾਲ ਜੋ ਜ਼ੁਲਮੀ ਵਿਹਾਰ ਕੀਤਾ ਉਸ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ ਆ? ਆਪਾਂ ਜੇ 40 ਸਾਲਾਂ ਬਾਅਦ ਨਜ਼ਰ ਮਾਰੀਏ। ਬਿਲਕੁਲ, ਇਹਦੀਆਂ ਵੀ ਜੜ੍ਹਾਂ ਇਤਿਹਾਸ ਵਿੱਚ ਪਈਆਂ ਨੇ। ਸੋ ਅੱਜ ਆਪਾਂ ਇਤਿਹਾਸਕ ਕਿਤਾਬਾਂ ਔਰ ਇਤਿਹਾਸਕ ਵਰਤਾਰਿਆਂ ਦੇ ਆਧਾਰ ਤੇ 40 ਸਾਲਾਂ ਬਾਅਦ ਜੇ ਆਪਾਂ ਅਧਿਐਨ ਕਰਨ ਲੱਗੇ ਆ ਤਾਂ ਕੁਝ ਸਿੱਖ ਕੇ ਕਰਦੇ ਹੋਏ ਹੈ ਨਾ। ਸੋ ਇੰਗਲੈਂਡ ਦੇ ਬਹੁਤ ਵੱਡੇ ਵਿਦਵਾਨ ਨੇ ਜੌਹਨ ਸਟੂਅਰਟ ਮਿਲ, ਸੋ ਉਹਨਾਂ ਨੂੰ ਇੰਗਲੈਂਡ ਦੀ ਡੈਮੋਕ੍ਰੇਸੀ ਔਰ ਬੇਸਡ ਡੈਮੋਕ੍ਰੇਸੀ ਆ ਉਹਦਾ ਪਤਾਮਾ ਮੰਨਿਆ ਜਾਂਦਾ। ਸੋ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਉਹਨਾਂ ਦੀ ਇੱਕ ਲੈਕਚਰ ਸੀਰੀਜ਼ ਦੀ ਕਿਤਾਬ ਹੈਗੀ ਆ, ਲੈਕਚਰਸ ਔਨ ਲਿਬਰਟੀ। ਸੋ ਜੌਨ ਸਟੂਅਰਟ ਮਿਲ ਦੀ ਕਿਤਾਬ ਆ, ਲਗਭਗ ਇਹ 1560-65 ਦੇ ਕਰੀਬ ਆ। ਗੁਰੂ ਨਾਨਕ ਮਹਾਰਾਜ ਦੇ ਸਮੇਂ ਦੌਰਾਨ, ਮਤਲਬ ਕਿ ਉਹਨਾਂ ਦੇ ਜਿਹੜੀ ਹੈਗੀ ਆ ਗੱਲ, ਸੋ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੇ ਉਸ ਸਮੇਂ ਦੇ ਦੌਰਾਨ ਇਹਨਾਂ ਦਾ ਮਤਲਬ ਕਿ ਉਸ ਵੇਲੇ ਕਿਤਾਬਾਂ ਲਿਖੀਆਂ ਉਹਨਾਂ ਨੇ ਇੰਨੀਆਂ ਕਮਾਲ ਦੀਆਂ। ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਲਿਖੀ ਆ, ਕਹਿੰਦਾ ਜਿਹੜੀ ਡੈਮੋਕ੍ਰੇਸੀ ਘੱਟ ਗਿਣਤੀਆਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਦੀਆਂ ਜਿਹੜੀਆਂ ਯੂਨੀਕ ਵੈਲਿਊਜ਼ ਆ ਉਹਨਾਂ ਨੂੰ ਰਿਸਪੈਕਟ ਨਹੀਂ ਦਿੰਦੀ, ਉਹ ਡੈਮੋਕ੍ਰੇਸੀ ਘੱਟ ਗਿਣਤੀਆਂ ਦੀ ਕਤਲਗਾਹ ਬਣ ਕੇ ਰਹਿ ਜਾਊਗੀ। ਇੱਕ ਮੀਡੀਆ ਨੂੰ ਕਹਿੰਦਾ ਮੀਡੀਆ ਤੇ ਅਦਾਲਤਾਂ ਆਜ਼ਾਦ ਚਾਹੀਦੀਆਂ ਡੈਮੋਕ੍ਰੇਸੀ ਵਿੱਚ, ਤੇ ਦੂਜਾ ਹੈਗਾ ਵੀ ਘੱਟ ਗਿਣਤੀਆਂ ਦੀ ਹਰ ਕਦਰ ਕੀਮਤ, ਹਰ ਵੈਲਿਊਜ਼ ਦਾ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਨੂੰ ਸਤਿਕਾਰ ਕਰਨਾ ਪਵੇਗਾ। ਕਹਿੰਦਾ ਵੀ ਜੇ ਇੱਕ ਬਹੁ ਗਿਣਤੀ ਦੇ ਅਧੀਨ ਇੱਕ ਘੱਟ ਗਿਣਤੀ ਰਹਿ ਰਹੀ ਆ ਤਾਂ ਜਿਹੜੇ ਬਹੁ ਗਿਣਤੀ ਦਾ ਤਾਨਾਸ਼ਾਹ ਹਾਕਮ ਹੈ ਨਾ, ਉਹ ਘੱਟ ਗਿਣਤੀ ਦਾ ਕਤਲੇਆਮ ਕਰੇਗਾ ਹੀ ਕਰੇਗਾ। ਔਰ ਸਭ ਤੋਂ ਵੱਧ ਅਸਰ ਉਹਨੇ ਲਿਖਿਆ, ਕਹਿੰਦਾ ਸਭ ਤੋਂ ਵੱਧ ਅਸਰ ਉਸ ਮੁਲਕ ਦੀਆਂ ਫੌਜਾਂ ਤੇ ਪਵੇਗਾ, ਕਿਉਂਕਿ ਜਿਹੜਾ ਤਾਨਾਸ਼ਾਹ ਹਾਕਮ ਆ ਇੱਕ ਕੌਮ ਦੇ ਖਿਲਾਫ ਦੂਜੀ ਕੌਮ ਦੀਆਂ ਫੌਜਾਂ ਨੂੰ ਵਰਤ ਕੇ ਉਹਨਾਂ ਦਾ ਕਤਲੇਆਮ ਕਰੂਗਾ। ਔਰ ਫੌਜ ਇੰਨੀ ਬੇਕਿਰਕੀ ਨਾਲ ਕਤਲੇਆਮ ਕਰੇਗੀ ਕਿਉਂਕਿ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਨੇ ਦੂਜੀ ਕੌਮ ਦੇ ਲੋਕਾਂ ਨੂੰ, ਜਿਹੜੇ ਆਪਣੇ ਮੁਲਕ ਵਿੱਚ ਰਹਿੰਦੇ ਆ, ਉਹਨਾਂ ਨੂੰ ਜਿੱਦਾਂ ਦੁਸ਼ਮਣ ਗਰਦਾਨ ਦਿੱਤਾ ਹੋਇਆ। ਸੋ ਜਦੋਂ
ਪੋਲੀਟੀਕਲੀ ਦੁਸ਼ਮਣ ਗਰਦਾਨ ਦਿੱਤਾ ਜਾਵੇਗਾ ਤਾਂ ਜਿਹੜੀ ਫੌਜ ਦਾ ਇੱਕ ਹਿੱਸਾ ਜਿਹੜੀ ਉਸ ਧਰਮ ਨਾਲ ਜਾਂ ਉਸ ਕੌਮ ਨਾਲ ਸੰਬੰਧ ਨਹੀਂ ਰੱਖਦੀ ਤਾਂ ਉਹਦਾ ਬਹੁਤ ਬਹੁਤ ਘਿਨਾਉਣਾ ਕਤਲੇਆਮ ਹੋਏਗਾ। ਇਹ ਜੌਨ ਸਟੂਅਰਟ ਮਿਲ ਨੇ 1565 ਵਿੱਚ ਲਿਖ ਦਿੱਤਾ ਸੀ। ਸੋ ਜਿਹੜਾ 1984 ਵਿੱਚ ਹੋਇਆ ਉਹ 1565 ਵਿੱਚ ਜੌਨ ਸਟੂਅਰਟ ਮਿਲ ਨੇ ਆਪਣੀ ਕਿਤਾਬ 'ਚ ਲਿਖਿਆ ਸੀ, ਲੈਕਚਰਸ ਔਨ ਲਿਬਰਟੀ ਆ ਉਹਦੀ ਸੋਸ਼ਲਿਜ਼ਮ ਐਂਡ ਲਿਬਰਟੀ। ਸੋ ਉਹਦੇ ਵਿੱਚ ਲਿਖਿਆ। ਸੋ ਬਿਲਕੁਲ ਗੱਲਾਂ ਸਪਸ਼ਟ ਨੇ ਵੀ ਜਿਹੜੀ ਬਹੁ ਗਿਣਤੀ ਆ ਉਹ ਸਾਰੀ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਆਪਰੇਟਸ ਆ, ਆਪਣੇ IAS ਆਫੀਸਰ, ਆਪਣੇ IPS ਆਫੀਸਰ, ਆਪਣੀ ਮਿਲਟਰੀ ਆ, ਉਹਨੂੰ ਘੱਟ ਗਿਣਤੀ ਕੌਮਾਂ ਜਿਹੜਾ ਉਹਨਾਂ ਦੇ ਜੈਨੂਇਨ ਕੰਸਰਨਸ ਆ, ਜਿਹੜੇ ਆਪਾਂ ਗੱਲ ਕਰਕੇ ਆਏ ਹਾਂ ਕਿ ਵੀ ਧਰਮ ਯੁੱਧ ਮੋਰਚੇ 'ਚ 1,70,000 ਬੰਦਾ ਗ੍ਰਿਫਤਾਰ ਹੋਇਆ, ਜੈਨੂਇਨ ਕੰਸਰਨਸ ਲਈ ਹੋਇਆ, ਡੈਮੋਕ੍ਰੈਟਿਕ ਵੈਲਿਊਜ਼ ਐਂਡ ਡੈਮੋਕ੍ਰੈਟਿਕ ਮੰਗਾਂ ਲਈ ਹੋਇਆ, ਉਹਨੂੰ ਜੇ ਹਥਿਆਰਾਂ ਨਾਲ ਕ੍ਰਸ਼ ਕਰਿਆ ਗਿਆ ਤਾਂ ਉਹ ਜਿਹੜੀ ਜੈਨੋਸਾਈਡਲ ਇੰਪਲਸ ਪਈ ਹੁੰਦੀ ਆ ਬਹੁ ਗਿਣਤੀ ਦੇ ਹਾਕਮਾਂ ਵਿੱਚ। ਸੋ ਆਪਾਂ ਦੇਖ ਸਕਦੇ ਹਾਂ। ਸੋ ਜਿਹੜਾ ਭਾਰਤੀ ਫੌਜ ਨੇ ਹਮਲਾ ਉਹ ਕਰਿਆ, ਬੇਕਿਰਕੀ ਨਾਲ ਕਤਲੇਆਮ ਕਰਿਆ, ਉਹ ਸੀਗਾ ਵੀ ਸਿੱਖਾਂ ਨੂੰ ਪੋਲੀਟੀਕਲ ਐਸਟੈਬਲਿਸ਼ਮੈਂਟ ਵੱਲੋਂ ਦੇਸ਼ ਦੇ ਦੁਸ਼ਮਣ ਗਰਦਾਨ ਦਿੱਤਾ ਗਿਆ ਸੀ, ਤਾਂ ਫੌਜ ਨੇ ਇਹ ਜਿਹੜਾ ਕਤਲੇਆਮ ਇਸ ਤਰ੍ਹਾਂ ਕਰਿਆ। ਬਿਲਕੁਲ। ਅਵਤਾਰ ਸਿੰਘ ਜੀ, ਅਗਲੀ ਗੱਲ ਕਰੀਏ ਕਿ ਸਿੱਖ ਕੌਮ ਹਾਲੇ ਵੀ ਉਸ ਰਾਜਸੀ ਹੋਣ ਦੇ ਲਈ ਸੰਘਰਸ਼ ਕਰ ਰਹੀ ਹੈ ਜੋ 1984 ਦੇ ਵਿੱਚ ਤੈਅ ਹੋਈ ਸੀ, ਜੋ ਆਪਾਂ ਉਸ ਟਾਈਮ ਦੇ ਉੱਤੇ ਸੋਚਿਆ ਸੀ। ਹਾਂਜੀ। ਸੋ 1984 ਵਿੱਚ ਜਿਹੜੀ ਪੋਲੀਟੀਕਲ ਡੈਸਟਨੀ ਸਿੱਖਾਂ ਦੀ ਤੈਅ ਹੋਈ ਹੈ ਨਾ, ਸੋ ਕੌਮ ਉਹਦੇ ਲਈ ਵੀ ਜਿਹੜੀ ਸੰਘਰਸ਼ ਕਰਦੀ ਹੈ। ਪ੍ਰੋਫੈਸਰ ਐਂਥਨੀ ਸਮਿਥ ਆ ਕੌਮਾਂ ਦੀਆਂ ਇਹਨਾਂ ਮੂਵਮੈਂਟਾਂ ਦੇ ਬਹੁਤ ਵੱਡੇ ਵਿਦਵਾਨ ਆ। ਸੋ ਕਹਿੰਦੇ ਵੀ ਜਿਹੜੀ ਕੌਮੀ ਜਜ਼ਬੇ ਆ ਨਾ, ਕੌਮੀ ਜਜ਼ਬੇ ਕਹਿੰਦਾ ਬਹੁਤ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਜਿੱਦਾਂ ਕਹਿੰਦੇ ਵੀ ਘੁੰਡ ਕੱਢ ਕੇ ਵੀ ਆਉਂਦੇ ਆ। ਦਾ ਜਜ਼ਬਾ ਵੱਖਰੇ ਰੂਪਾਂ ਵਿੱਚ ਪ੍ਰਗਟ ਹੁੰਦਾ। ਜੇ ਕੌਮ ਆਪਣੀ ਕਿਸਾਨੀ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਆ ਤਾਂ ਅਸਲ 'ਚ ਕਿਸਾਨੀ ਤਾਂ ਮਖੌਟਾ ਹੈ, ਉਹਦੀ ਅਸਲ ਭਾਵਨਾ ਤਾਂ ਉਹ ਆਜ਼ਾਦੀ ਪਈ ਆ ਜਿਹੜੀ 1984 ਵਿੱਚ ਨਿਸ਼ਾਨਾ ਮਿਥਿਆ ਗਿਆ। ਉਹ ਕਹਿੰਦਾ ਇਸ ਤਰ੍ਹਾਂ ਕੌਮਾਂ ਦੇ ਸੰਘਰਸ਼ ਮਖੌਟੇ ਪਾ ਕੇ ਆਉਂਦੇ ਆ। ਜੇ ਅੱਜ ਪੰਜਾਬ ਵਿੱਚ ਚੋਣਾਂ ਵਿੱਚ 2 ਉਮੀਦਵਾਰ ਪੰਥਕ ਜਜ਼ਬੇ ਵਾਲੇ ਜਿੱਤੇ ਆ ਤਾਂ ਉਹ ਇੰਡੀਅਨ ਪੋਲੀਟੀਕਲ ਸਿਸਟਮ ਦੀ ਅਧੀਨਗੀ ਕਬੂਲਣ ਦਾ ਜਜ਼ਬਾ ਨਹੀਂ ਹੈ, ਉਹ ਤਾਂ ਉਹ ਜਜ਼ਬਾ ਜਿਹੜਾ 1984 ਵਿੱਚ ਤੈਅ ਹੋ ਗਿਆ ਸੀ ਪੋਲੀਟੀਕਲ ਡੈਸਟਨੀ ਦਾ। ਸੋ ਨੈਸ਼ਨਲਿਸਟਿਕ ਮੂਵਮੈਂਟਾਂ ਐਂਥਨੀ ਸਮਿਥ ਕਹਿੰਦਾ ਵੀ ਵਾਰ-ਵਾਰ ਰਿਵਾਈਵ ਹੁੰਦੀਆਂ, ਇਸ ਤਰ੍ਹਾਂ ਰਿਵਾਈਵ ਹੁੰਦੀਆਂ। ਇੱਕ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਪ੍ਰੋਫੈਸਰ ਜੇਮਸ ਸੀ ਸਕਾਟ, ਉਹਨਾਂ ਦੀਆਂ 2 ਕਿਤਾਬਾਂ ਨੇ। ਇੱਕ ਹੈਗੀ ਆ ਡੋਮੀਨੇਸ਼ਨ ਐਂਡ ਦੀ ਆਰਟਸ ਆਫ ਰੈਜ਼ਿਸਟੈਂਸ, ਜਿਹੜੀਆਂ ਗੁਲਾਮੀ ਅਧੀਨ ਕੌਮਾਂ ਰਹਿੰਦੀਆਂ ਫਿਰ ਉਹ ਰੈਜ਼ਿਸਟ ਕਿੱਦਾਂ ਕਰਦੀਆਂ। ਉਹ ਕਹਿੰਦਾ ਵੀ ਕਈ ਵਾਰ ਕੌਮਾਂ 50-50 ਸਾਲ ਖਾਮੋਸ਼ ਹੋ ਜਾਂਦੀਆਂ, ਤੁਹਾਨੂੰ ਆਪਣੇ ਦਿਲ ਦੀ ਗੱਲ ਹੀ ਨਹੀਂ ਦੱਸਦੀਆਂ ਵੀ ਅਸੀਂ ਕੀ ਚਾਹੁੰਦੀਆਂ। ਇਹ ਵੀ ਆਰਟ ਆਫ ਰੈਜ਼ਿਸਟੈਂਸ ਆ। 50-50 ਸਾਲ ਖਾਮੋਸ਼ ਰਹਿੰਦੀਆਂ, ਤੁਹਾਨੂੰ ਪਤਾ ਨਹੀਂ ਲੱਗਣ ਦਿੰਦੀਆਂ ਵੀ ਸਾਡੇ ਦਿਲ ਵਿੱਚ ਕੀ ਹੈਗਾ। ਤੇ ਜਿਹੜਾ ਆ ਹੈਗਾ ਵੀ ਜਿਹੜਾ ਇਲੈਕਸ਼ਨ ਸਿਸਟਮ 'ਚੋਂ 2 ਬੰਦੇ ਜਿੱਤੇ ਆ, ਇਹਦਾ ਅਸਲੀ ਪ੍ਰਭਾਵ ਇਹ ਵੀ ਉਹ ਕੋਈ ਇੰਡੀਅਨ ਇਲੈਕਸ਼ਨ ਸਿਸਟਮ ਨੂੰ ਮਾਨਤਾ ਨਹੀਂ ਦਿੱਤੀ, ਉਹ ਤਾਂ ਇੱਕ ਛੋਟੀ ਜੰਗ ਲੜੀ ਆ ਵੱਡੀ ਜੰਗ ਦੀ ਪ੍ਰਾਪਤੀ ਲਈ। ਸੋ ਇਸ ਤਰ੍ਹਾਂ ਜਿਹੜੀਆਂ ਨੈਸ਼ਨਲਿਸਟਿਕ ਮੂਵਮੈਂਟਸ ਆ ਉਹ ਅੱਗੇ ਚੱਲਦੀਆਂ। ਜੇਮਸ ਸੀ ਸਕਾਟ ਦੀ ਦੂਜੀ ਕਿਤਾਬ ਹੈਗੀ ਆ ਦੀ ਆਰਟ ਆਫ ਨਾਟ ਬੀਇੰਗ ਗਵਰਨਡ, ਵੀ ਜਿਹੜੀਆਂ ਕੌਮਾਂ ਇਹ ਸਮਝਦੀਆਂ ਵੀ ਸਾਡੇ ਤੇ ਰਾਜ ਕਰਨ ਵਾਲੇ ਲੋਕ ਸਾਡੇ ਆਪਣੇ ਨਹੀਂ ਹੈਗੇ, ਸਾਡੇ ਵਰਗੇ ਨਹੀਂ ਹੈਗੇ, ਉਹ ਉਹਨਾਂ ਦੀ ਅਧੀਨਗੀ ਪ੍ਰਵਾਨ ਨਹੀਂ ਕਰਦੀਆਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਅੱਖਾਂ ਨੂੰ ਲੱਗਦਾ ਵੀ ਸਾਡੇ ਤੇ ਜਿਹੜੇ ਰਾਜ ਕਰ ਰਹੇ ਆ ਲੋਕ, they are not like us, they are not our people। ਸੋ ਸਿੱਖ ਰੈਜ਼ਿਸਟ ਕਰ ਰਹੇ ਆ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਦੀ ਅਧੀਨਗੀ ਨੂੰ, ਤਾਂ ਉਹਨਾਂ ਦੀ ਜਿਹੜੀ ਚਾਹੇ ਪੋਲੀਟੀਕਲ ਮਾਈਟ ਆ, ਚਾਹੇ ਫੌਜੀ ਮਾਈਟ ਆ, ਜਾਂ ਆਈਡੀਓਲੋਜੀਕਲ ਮਾਈਟ ਹੈਗੀ ਹੈ। ਸੋ ਤੁਸੀਂ ਦੇਖੋ ਵੀ 40 ਸਾਲਾਂ ਦਾ, ਹੁਣ ਜਦੋਂ ਆਪਾਂ 40 ਸਾਲਾਂ ਤੋਂ ਬਾਅਦ ਇਹ ਕਰਦੇ ਹਾਂ ਵੀ ਸਿੱਖਾਂ ਨੇ ਜਿਹੜਾ ਤੁਹਾਡਾ ਸਵਾਲ ਹੈ ਕਿ ਵੀ ਉਹ ਉਸ ਨਿਸ਼ਾਨੇ ਲਈ ਪਰਪੱਕ ਨੇ, ਤਾਂ ਸਿੱਖ 1984 ਦੇ ਹਮਲੇ ਤੋਂ ਬਾਅਦ ਤੁਸੀਂ ਦੇਖੋ ਸਿੱਖਾਂ ਨੇ ਭਾਰਤ ਸਰਕਾਰ ਦਾ ਕੋਈ ਵੀ ਆਈਡੀਓਲੋਜੀਕਲ ਤੇ ਪੋਲੀਟੀਕਲ ਅਟੈਕ ਅਨਚੈਲੰਜਡ ਨਹੀਂ ਜਾਣ ਦਿੱਤਾ। ਸਿੱਖਾਂ ਨੇ ਹਰੇਕ ਅਟੈਕ ਨੂੰ ਚੈਲੰਜ ਕਰਿਆ, ਉਹਦੀ ਵਿਰੋਧਤਾ ਕਰੀ ਆ। 40 ਸਾਲਾਂ 'ਚ ਅਸੀਂ ਮਤਲਬ ਕਿ ਇਸ ਤਰ੍ਹਾਂ ਚੇਤਨ ਹੋਇਆ, ਉਹ ਇਸੇ ਕਰਕੇ ਹੀ ਆ ਵੀ ਆਰਟ ਆਫ ਨਾਟ ਬੀਇੰਗ ਗਵਰਨਡ, ਵੀ ਤੁਹਾਡਾ ਐਡਮਿਨਿਸਟ੍ਰੇਸ਼ਨ ਸਾਨੂੰ ਗਵਰਨ ਨਹੀਂ ਕਰ ਸਕਦਾ ਬਿਕੋਜ਼ ਯੂ ਆਰ ਨਾਟ ਫਰੋਮ ਅਸ, ਤੁਸੀਂ ਸਾਡੇ ਵਿੱਚੋਂ ਨਹੀਂ ਹੋ। ਸੋ ਇਹ ਜਿਹੜਾ ਹੈਗਾ ਵੀ ਇਹਦੀ ਡੈਫੀਨੇਸ਼ਨ ਇਹ ਆਉਂਦੀ ਹੈਗੀ ਆ। ਜੀ, ਇਸ ਸਮੁੱਚੇ ਸੰਘਰਸ਼ ਵਿੱਚ ਕੌਮੀ ਹੋਂਦ ਦੀ ਲੜਾਈ ਦੇ ਅਰਥ ਕੀ ਨੇ? ਕੌਮੀ ਹੋਂਦ ਦੀ ਲੜਾਈ ਇਹ ਹੈਗੀ ਆ
ਵੀ ਸਭ ਤੋਂ ਪਹਿਲਾਂ ਜਿਹੜੀ ਸਾਡਾ ਤੁਸੀਂ ਆਪਣਾ ਪਿਛਲਾ ਸਵਾਲ ਸੀ ਨਾ ਵੀ 1984 ਦੇ ਜਿਹੜੇ ਤੈਅ ਹੋ ਗਏ ਹੋਏ ਆ ਸੰਘਰਸ਼ ਰਾਜਸੀ ਜੀ ਸੰਘਰਸ਼ ਦੇ ਨਿਸ਼ਾਨੇ ਤੈਅ ਹੋ ਗਏ ਵੀ ਉਹਨਾਂ ਦੀ ਪ੍ਰਾਪਤੀ ਕਰਨੀ ਆ। ਸੋ ਉਹ ਨਿਸ਼ਾਨਾ ਪੋਲੀਟੀਕਲ ਤੈਅ ਹੋਇਆ। ਪੋਲੀਟੀਕਲ ਨਿਸ਼ਾਨਾ ਇੱਕ ਵੱਖਰਾ ਹੈ, ਹੋਂਦ ਦੀ ਲੜਾਈ ਇੱਕ ਵੱਖਰੀ ਹੈ। ਦੋ ਵੱਖਰੇ ਸਪੈਕਟਰਮ ਨੇ, ਦੋ ਪੋਲਸ ਨੇ। ਕੌਮ ਇਹ ਨਾ ਹੋਵੇ ਵੀ ਪੋਲੀਟੀਕਲ ਨਿਸ਼ਾਨਾ ਪ੍ਰਾਪਤ ਕਰਨ ਦੀ ਦੌੜ ਵਿੱਚ ਆਪਣੀ ਹੋਂਦ ਗਵਾ ਲਵੇ। ਕਿਸੇ ਕੌਮ ਲਈ ਸਭ ਤੋਂ ਪਹਿਲੀ ਜਿਹੜੀ ਮਹੱਤਵਪੂਰਨ ਗੱਲ ਆਪਣੀ ਹੋਂਦ ਦੀ ਰਾਖੀ ਹੁੰਦੀ ਆ, ਵੀ ਸਾਡੀ ਹੋਂਦ ਨਾ ਗਵਾਚ ਜਾਵੇ। ਭਾਵੇਂ ਅਸੀਂ ਸਿਆਸੀ ਤੌਰ ਤੇ ਗੁਲਾਮ ਰਹਿ ਜਾਈਏ ਕਿਸੇ ਹੋਰ ਕੌਮ ਦੇ, ਪਰ ਸਭ ਤੋਂ ਪਹਿਲ ਹੋਂਦ ਨੂੰ ਦੇਣੀ ਆ ਵੀ ਸਾਡੀ ਹੋਂਦ ਨਾ ਟੁੱਟ ਜੇ। ਅਸੀਂ ਐਜ਼ ਏ ਸੌਰੀ ਮੈਂ ਵਿੱਚ ਕਰ ਰਿਹਾ ਅਵਤਾਰ ਸਿੰਘ ਜੀ, ਇੱਥੇ ਜਦੋਂ ਆਪਾਂ ਇਹ ਹੋਂਦ ਦੀ ਗੱਲ ਕਰ ਰਹੇ ਹਾਂ, ਕਈ ਵਾਰੀ ਹੋਂਦ ਆਈਡੈਂਟਿਟੀ ਦੇ ਨਾਲ ਕਰ ਲੈਂਦੇ ਆ, ਤੇ ਇੱਥੇ ਕੀ ਇਹ ਆਪਾਂ ਸਿਧਾਂਤ ਦੀ ਗੱਲ ਆ, ਸਿਧਾਂਤ ਵਾਲੀ ਹੋਂਦ ਦੀ ਗੱਲ ਹੈ ਕਿ ਸਿਰਫ ਇੱਕ ਆਈਡੈਂਟਿਟੀ ਦੀ ਹੋਂਦ ਦੀ ਗੱਲ? ਦੋਵੇਂ ਇੱਕ ਦੂਜੇ ਨਾਲ ਜੁੜੀਆਂ ਨੇ ਭਾਜੀ। ਜੇ ਸਾਡੀ ਫਿਜ਼ੀਕਲ ਆਈਡੈਂਟਿਟੀ ਜੇ ਕਾਇਮ ਰਹਿਣੀ ਹੈ, ਜਿੱਦਾਂ ਕਹਿੰਦੇ ਨਾ ਵੀ ਆਪਾਂ ਇੱਕ ਪੁਰਾਤਨ ਸਿੰਘਾਂ ਚਾਹੁੰਦਾ ਵੀ ਜੇ ਪੰਥ ਨਾ ਰਹਾ ਤਾਂ ਗ੍ਰੰਥ ਕੌਣ ਮਾਨੇ ਕੋ ਨਾਥ। ਵੀ ਪੁਰਾਤਨ ਸਿੰਘ ਕਹਿੰਦੇ ਸੀ ਨਾ, ਉਹ ਇੱਕ ਨਾਲ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਸੀ ਵੀ ਜੇ ਪੰਥ ਹੀ ਨਾ ਰਿਹਾ ਤਾਂ ਗ੍ਰੰਥ ਨੂੰ ਕਿਹਨੇ ਮੰਨਣਾ। ਸੋ ਪੰਥ ਦਾ ਸਲਾਮਤ ਰਹਿਣਾ, ਪੰਥ ਦੀ ਫਿਜ਼ੀਕਲ ਹੋਂਦ ਦੇ ਮਾਇਨੇ ਤਾਂ ਨੇ ਜੇ ਉਹਦੀ ਵਿਚਾਰਧਾਰਕ ਹੋਂਦ ਕਾਇਮ ਰਹੂਗੀ, ਜੇ ਪੰਥ ਵਿਚਾਰਧਾਰਾ ਨਾਲ ਜੁੜਿਆ ਰਹੂਗਾ, ਜੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਦਾ ਹੋਇਆ ਉਸ ਡਿਸਿਪਲਿਨ ਨੂੰ ਫੋਲੋ ਕਰਦਾ ਹੋਇਆ ਚੱਲੂਗਾ, ਹਨਾ, ਜਿਹੜਾ ਡਿਸਿਪਲਿਨ ਗੁਰੂ ਸਾਹਿਬ ਨੇ ਸਾਡੇ ਲਈ ਲਿਖਿਆ। ਸੋ ਫਿਜ਼ੀਕਲ ਐਂਡ ਆਈਡੀਓਲੋਜੀਕਲ ਹੋਂਦ ਦੇ ਆਰ ਟੂ ਸਾਈਡਸ ਆਫ ਵਨ ਕੋਇਨ ਆ, ਇੱਕੋ ਸਿੱਕੇ ਦੇ ਦੋ ਪਾਸੇ ਆ, ਦੋਹਾਂ ਦਾ ਕਾਇਮ ਰਹਿਣਾ। ਸਾਨੂੰ ਪੋਲੀਟੀਕਲ ਆਜ਼ਾਦੀ ਮਿਲੇ ਨਾ ਮਿਲੇ ਉਹ ਵੱਖਰੀ ਗੱਲ ਆ, ਪਰ ਸਭ ਪਹਿਲ ਹੋਂਦ ਨੂੰ ਕਾਇਮ ਰੱਖਣ ਦੀ ਹੈਗੀ ਆ। ਸਿੱਖਾਂ ਦਾ ਕ੍ਰਾਈਸਿਸ ਇਸ ਵੇਲੇ ਇਹ ਆ ਵੀ ਜਿਹੜਾ ਪੋਲੀਟੀਕਲ ਆਜ਼ਾਦੀ ਦਾ ਮਸਲਾ ਉਹ ਸੈਕੰਡਰੀ ਆ, ਜਿਹੜੀ ਪ੍ਰਾਇਮਰੀ ਮਸਲਾ ਹੈਗਾ ਵੀ ਹੋਂਦ ਨੂੰ ਕਾਇਮ ਰੱਖਣਾ। ਕਿਤੇ ਸਾਡੀ ਅਸੀਂ ਅਸਿਮੀਲੇਟ ਨਾ ਹੋ ਜੀ, ਅਸੀਂ ਹਿੰਦੂ ਨਾ ਬਣ ਜਾਈਏ, ਅਸੀਂ ਅਸਿਮੀਲੇਸ਼ਨ ਨੂੰ ਰੋਕਣਾ। ਸਾਡੀ ਕੌਮ ਦਾ ਨਿਸ਼ਾਨਾ ਜਿਹੜੀ ਹੋਂਦ ਦੀ ਲੜਾਈ ਆ ਵੀ ਭਾਰਤ ਸਰਕਾਰ ਜਾਂ ਭਾਰਤੀ ਐਡਮਿਨਿਸਟ੍ਰੇਸ਼ਨ ਜਾਂ ਉਹਨਾਂ ਦੀ ਆਈਡੀਓਲੋਜੀ ਸਾਨੂੰ ਅਸਿਮੀਲੇਟ ਕਰਨਾ ਚਾਹੁੰਦੀ ਹੈ। ਸਾਨੂੰ ਸਾਡੇ ਗੁਰੂ ਗ੍ਰੰਥ ਤੋਂ, ਸਾਡੇ ਪੰਥ ਤੋਂ, ਸਾਡੀਆਂ ਰਵਾਇਤਾਂ ਤੋਂ, ਸਾਡੇ ਇਤਿਹਾਸ ਤੋਂ ਤੋੜਨਾ ਚਾਹੁੰਦੀ ਆ। ਸਾਡੀ ਫਸਟ ਪ੍ਰਾਇੋਰਟੀ ਉਸ ਇਤਿਹਾਸ, ਗੁਰੂ ਗ੍ਰੰਥ, ਪੰਥ ਤੇ ਉਹ ਉਹਨਾਂ ਇਤਿਹਾਸਕ ਜਿਹੜੀਆਂ ਖੁਸ਼ੀਆਂ ਤੇ ਗਮੀਆਂ ਨੇ ਉਹਨਾਂ ਨੂੰ ਕਾਇਮ ਰੱਖਣ ਦੀ ਹੈਗੀ ਆ। ਪੋਲੀਟੀਕਲੀ ਜਿਹੜਾ ਨਿਸ਼ਾਨਾ ਮਿਥਿਆ ਉਹ ਹਾਸਲ ਹੋਵੇ ਜਾਂ ਨਾ ਹੋਵੇ ਇਹ ਸੈਕੰਡਰੀ ਗੱਲ ਹੈਗੀ। ਨਹੀਂ ਬਿਲਕੁਲ, ਇਹ ਬੜੀ ਅਹਿਮ ਇੱਥੇ ਜਿਹੜਾ ਨੁਕਤਾ ਆ ਤੇ ਸਾਰਿਆਂ ਨੂੰ ਬਹੁਤ ਸਮਝਣ ਦੀ ਇਸ ਚੀਜ਼ ਦੀ ਜਿਹੜੀ ਜ਼ਰੂਰਤ ਆ। ਰਲਗੱਡ ਕਰਨਾ, ਉਹਨਾਂ ਦੇ ਬਾਰ-ਬਾਰ ਇਦਾਂ ਦੇ ਬਿਆਨ ਆਉਣੇ, ਉਹ ਵੀ ਤੇਜ਼ੀ ਦੇ ਨਾਲ ਤੇ ਜ਼ਿਆਦਾ ਲੋਕਾਂ ਦੇ ਦੁਆਰਾ ਆਉਣਾ, ਹਿੰਦੂਆਂ ਚੋਂ ਨਿਕਲੇ ਆ, ਇਹ ਹਿੰਦੂ ਹੀ ਆ, ਸਾਡੇ ਵੱਡੇ ਭਰਾ ਆ, ਇਹ ਸਿਰਫ ਰੱਖਿਆ ਦੇ ਲਈ ਸੀਗੇ। ਇਹ ਇੱਕ ਵੱਖਰੀ ਜਿਹੜੀ ਪਛਾਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਦੀ ਸ਼ੁਰੂਆਤ ਕੀਤੀ ਆ, ਉਸ ਤੋਂ ਆਪਾਂ ਨੂੰ ਕਿਤੇ ਨਾ ਕਿਤੇ ਤੋੜ ਕੇ ਆਪਣੇ ਵਿੱਚ ਜਿਹੜੀ ਉਹ ਮਿਲਾਉਣ ਦੀ ਉਹਨਾਂ ਦੀ ਕੋਸ਼ਿਸ਼ ਆ, ਤੇ ਆਪਾਂ ਨੂੰ ਆਪਣੇ ਸਿਧਾਂਤ, ਆਪਣੇ ਵਿਚਾਰ ਦੇ ਨਾਲ ਜੁੜੇ ਰਹਿਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਵਤਾਰ ਸਿੰਘ ਜੀ, ਅਗਲਾ ਜਿਹੜਾ ਕੁਐਸਚਨ ਆ ਮੈਨੂੰ ਲੱਗਦਾ ਬੜਾ ਅਹਿਮ ਆ। ਇਹ ਅਕਸਰ ਇਸ ਦੇ ਉੱਤੇ ਬੜੀ ਚਰਚਾ ਹੁੰਦੀ ਆ, ਇਹਦਾ ਐਨਾਲਿਸਿਸ ਕੀਤਾ ਜਾਂਦਾ ਆ, ਕਈ ਕੁਛ ਆਖਿਆ ਜਾਂਦਾ ਇਸ ਦੇ ਬਾਬਤ। 1984 ਦੇ ਵਿੱਚ ਹਮਲੇ ਤੋਂ ਬਾਅਦ ਦੇ ਵਿੱਚ ਇਹ ਅਕਸਰ ਆਖਿਆ ਗਿਆ ਵੀ ਸਿੱਖਾਂ ਨੇ ਨੁਕਸਾਨ ਕਰਵਾ ਲਿਆ ਪਰ ਮਿਲਿਆ ਕੁਛ ਨਹੀਂ, ਖੱਟਿਆ ਨਹੀਂ। ਕੀ ਅਸੀਂ ਪਿਛਲੇ 40 ਸਾਲਾਂ ਦੇ ਦੌਰਾਨ ਕੋਈ ਪ੍ਰਾਪਤੀ ਜਿਹੜੀ ਉਹ ਰਹੀ ਆ ਤੇ ਕੀ ਆ ਉਹ? ਹਾਂਜੀ, ਇਹ ਕਾਫੀ ਅਹਿਮ ਸਵਾਲ ਆ। ਵੱਖ-ਵੱਖ ਥਾਵਾਂ ਤੇ ਜਾਂ ਖਾਸ ਕਰਕੇ ਕੁਝ ਸਿੱਖ ਹਲਕੇ ਵੀ ਇਹ ਤੋਂ ਪ੍ਰਭਾਵਿਤ ਨੇ ਵੀ ਨੁਕਸਾਨ ਜ਼ਿਆਦਾ ਹੋ ਗਿਆ ਜਾਂ ਕਿਸ ਤਰ੍ਹਾਂ। ਸੋ ਜਿਹੜਾ ਨਫੇ ਨੁਕਸਾਨ ਵਾਲਾ ਮਸਲਾ ਨਾ, ਵੀ ਸਿੱਖਾਂ ਨੇ ਕੋਈ ਬਿਜ਼ਨਸ ਨਹੀਂ ਸੀ ਖੋਲਿਆ, ਵੀ ਕੋਈ ਕੰਪਨੀ ਖੋਲੀ ਆ, ਉਹਦੇ ਵਿੱਚ ਅਸੀਂ ਫੈਕਟਰੀ ਖੋਲੀ ਆ ਵੀ 50-60 ਬੰਦੇ ਕੰਮ ਕਰਦੇ ਆ, ਕੀ ਨਫਾ ਹੋਇਆ ਕੀ ਨੁਕਸਾਨ ਹੋਇਆ। ਜਿਹੜੀ ਕੌਮਾਂ ਦੀ ਹੋਂਦ ਦੀ ਲੜਾਈ ਆ ਉਹਦੇ ਵਿੱਚ ਨਫੇ ਨੁਕਸਾਨ ਵਾਲੀ ਭਾਵਨਾ ਕਦੇ ਵੀ ਨਹੀਂ ਰੱਖੀ ਜਾਂਦੀ ਹੁੰਦੀ। ਕੌਮ ਦੇ ਸੂਰਮਿਆਂ ਨੂੰ ਜਦੋਂ ਇਹ ਆ ਵੀ ਜਿਹੜਾ ਹੈਗਾ ਨਾ ਵੀ ਇੱਕ ਤਰ੍ਹਾਂ ਨਾਲ ਸਾਡੀ ਹੋਂਦ ਤੇ ਜਿਹੜਾ ਹਮਲਾ, ਸੋ ਜਿਹੜੇ ਸਿੱਖ ਸੂਰਮੇ ਨਾ ਜਿਹੜੇ ਜੰਗ ਵਿੱਚ ਮੈਦਾਨ ਵਿੱਚ ਆਏ 1984 ਤੋਂ ਬਾਅਦ, ਉਹਨਾਂ ਵਿੱਚੋਂ ਜਿਹੜੇ ਬਚ ਗਏ ਹੋਏ ਨੇ, ਹਨਾ, ਸੋ ਉਹਨਾਂ ਵਿੱਚੋਂ ਉਹਨਾਂ ਸਾਰਿਆਂ ਨਾਲ ਲਗਭਗ ਮੈਂ ਮੁਲਾਕਾਤਾਂ ਕੀਤੀਆਂ ਨੇ, ਲੰਬੀਆਂ ਮੁਲਾਕਾਤਾਂ, ਹਨਾ। ਠੀਕ ਹੈ। ਉਹਨਾਂ ਵਿੱਚੋਂ ਇੱਕ ਮੁਲਾਕਾਤ ਦਾ ਮੈਂ ਜ਼ਿਕਰ ਕਰਦਾ, ਮੈਂ ਭਾਈ ਗੁਰਸ਼ਰਨ ਸਿੰਘ ਗਾਮਾ ਨਾਲ ਮੁਲਾਕਾਤ ਕਰ ਰਿਹਾ ਸੀ, ਹਨਾ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਕਾਹਤੋਂ ਇਹ ਜੰਗ ਦੇ ਮੈਦਾਨ ਵਿੱਚ ਆਏ? ਉਹਦੇ ਜਿਹੜੇ ਐਗਜ਼ੈਕਟ ਸ਼ਬਦ ਨੇ, ਕਹਿੰਦਾ ਦੁਸ਼ਮਣ ਸਾਡੇ ਵਿਹੜੇ ਤੇ ਖੜ ਕੇ, ਸਾਡੇ ਦਿਓਲੀ ਤੇ ਖੜ ਕੇ, ਸਾਡੀਆਂ ਬਰੂਹਾਂ ਤੇ ਖੜ ਕੇ ਲਲਕਾਰੇ ਮਾਰਨ ਲੱਗ ਗਿਆ ਸੀ ਵੀ ਕੌਮ ਨੇ ਇਹ ਤਾਂ ਕਿੱਥੋਂ ਪ੍ਰਵਾਨ ਕਰਨਾ ਸੀ, ਵੀ ਅਸੀਂ ਤਾਂ ਜੰਗ ਦੇ ਮੈਦਾਨ ਚ ਆਏ ਸੀ ਵੀ ਦੁਸ਼ਮਣ ਨੂੰ ਦੱਸ ਸਕੀਏ
ਵੀ ਅਸੀਂ ਮਰੇ ਨਹੀਂ ਹੈਗੇ, ਅਸੀਂ ਜਿਉਂਦੇ ਹੈਗੇ ਆ। ਸੋ ਇਹ ਜਜ਼ਬਾ ਕੋਈ ਅੰਮ੍ਰਿਤਧਾਰੀ ਸਿੰਘ ਹੀ ਜਿਹੜਾ ਹੈਗਾ ਪੈਦਾ ਕਰ ਸਕਦਾ ਹਨਾ। ਸੋ ਇਹਨੂੰ ਜਿਹੜੇ ਸੋ ਕਾਲਡ ਮਾਡਰਨ ਵਿਦਵਾਨ ਆ, ਜਿਹੜੇ ਪ੍ਰੋ ਇੰਡੀਅਨ ਸਟੇਟ ਆ, ਜਾਂ ਈਵਨ ਸਿੱਖਾਂ ਵਿੱਚੋਂ ਵੀ ਜਿਹੜੇ ਮਾਡਰਨ, ਜਿਹੜੇ ਆਪਣੇ ਆਪ ਨੂੰ ਬਹੁਤ ਆਧੁਨਿਕ ਵਿਦਿਆ ਦੇ ਧੁਰੰਤਰ ਵਿਦਵਾਨ ਮੰਨਦੇ ਆ, ਉਹ ਵੀ ਇਹੀ ਗੱਲ ਕਰਦੇ ਆ। ਤੁਸੀਂ ਦੇਖੋ ਵੀ ਇੱਕ ਸਵਾਲ KPS ਗਿੱਲ ਤੋਂ ਲੈ ਕੇ ਸਾਰੇ ਪੱਤਰਕਾਰਾਂ ਤੱਕ ਇਹ ਆ ਰਿਹਾ ਵੀ ਜਿੰਨੇ ਸਿੱਖ ਲਹਿਰ ਵਿੱਚ ਨੌਜਵਾਨ ਸ਼ਾਮਲ ਹੋਏ, ਬਹੁਤੇ 10ਵੀਂ ਤੋਂ ਹੇਠਾਂ ਸੀ। ਇਹ ਲਗਾਤਾਰ ਆ ਰਿਹਾ ਵੀ ਇੰਨੇ 10ਵੀਂ ਪਾਸ ਸੀ, ਇੰਨੇ 8ਵੀਂ ਪਾਸ ਸੀਗੇ, ਨਹੀਂ ਸੀ ਕਰੀ। ਮਤਲਬ ਕਿ ਉਹ ਐਜੂਕੇਸ਼ਨ ਨੂੰ ਇੱਕ ਤਰ੍ਹਾਂ ਦਾ ਪੈਰਾਮੀਟਰ ਆ ਜਿਹੜਾ ਮੰਨ ਰਹੇ ਹੈਗੇ ਹਨਾ, ਵੀ ਉਹ ਤਾਂ ਵੀ ਬਹੁਤ ਅਨਸਿਵਲਾਈਜ਼ਡ ਲੋਕ ਸੀ, ਪੜ੍ਹੇ ਲਿਖੇ ਲੋਕ ਨਹੀਂ ਸੀ ਹਨਾ। ਸੋ ਉਹਨਾਂ ਦਾ ਨਾ ਅੱਜ ਅਸੀਂ ਉਹਨਾਂ ਨੂੰ ਜਵਾਬ ਦੇ ਰਹੇ ਹਾਂ। ਮੈਂ ਪ੍ਰੋਫੈਸਰ ਐਂਥਨੀ ਸਮਿਥ ਨੇ ਬਹੁਤ ਕਮਾਲ ਦਾ ਲਿਖਿਆ। ਸੋ ਉਹਨਾਂ ਨੇ ਕੌਮਾਂ ਦੀ ਹੋਣੀ ਤੇ ਹੋਂਦ ਦੇ ਸਵਾਲ ਤੇ ਕੰਮ ਕਰਿਆ। ਸੋ ਉਹਨੇ ਇਹ ਸਵਾਲ ਇਹਨੇ ਸੰਬੋਧਨ ਕਰਿਆ। ਉਹ ਕਹਿੰਦਾ ਆਮ ਤੌਰ ਤੇ ਜਿਹੜੇ ਲਹਿਰਾਂ ਵਿੱਚ ਲੋਕ ਸ਼ਾਮਲ ਹੁੰਦੇ ਆ, ਉਹਨਾਂ ਤੇ ਇਹ ਦੋਸ਼ ਲੱਗਦਾ ਵੀ ਉਹ ਅਨਪੜ੍ਹ ਨੇ, ਅਨਇੰਪਲਾਇਡ ਨੇ, ਅਨਸਿਵਲਾਈਜ਼ਡ ਨੇ। ਮੈਂ ਪ੍ਰੋਫੈਸਰ ਐਂਥਨੀ ਸਮਿਥ ਦੇ ਨਾ ਤੁਹਾਨੂੰ ਜਿਹੜੀਆਂ ਤੁਕਾਂ ਨੇ ਉਹ ਲਿਖਦਾ। ਕਹਿੰਦਾ ਦੇ ਆਰ ਦੀ ਮੋਸਟ ਪਿਓਰੈਸਟ ਪੀਪਲ ਔਨ ਦੀ ਅਰਥ who are not infected by the vices of modernity। ਕਹਿੰਦਾ ਉਹ ਦੁਨੀਆ ਦੇ ਸਭ ਤੋਂ ਪਵਿੱਤਰ ਲੋਕ ਹੁੰਦੇ ਆ ਧਰਤੀ ਤੇ ਵਸਣ ਵਾਲੇ, ਜਿਹੜੇ ਜੰਗ ਦੇ ਮੈਦਾਨ ਵਿੱਚ ਆਪਣੀ ਕੌਮ ਦੀ ਹੋਂਦ ਦੀ ਲੜਾਈ ਲਈ ਜਾਂਦੇ ਆ, because they are not infected by the poison of modernity। ਉਹਨਾਂ ਨੂੰ ਮਾਡਰਨਿਟੀ ਦੀ ਜ਼ਹਿਰ ਨਹੀਂ ਚੜੀ ਹੁੰਦੀ। ਜਿਹੜਾ ਅਸੀਂ ਆਪਣੇ ਆਪ ਨੂੰ ਆਧੁਨਿਕ ਕਹਿੰਦੇ ਆ ਨਾ, ਕਿਤਾਬਾਂ ਪੜ੍ਹ ਕੇ ਯੂਨੀਵਰਸਿਟੀਆਂ ਵਿੱਚ ਜਾਂ ਵੱਡੇ ਵੱਡੇ ਸਰਕਾਰੀ ਅਦਾਰਿਆਂ 'ਚ ਪੜ੍ਹ ਕੇ ਅਸੀਂ ਆਪਣੇ ਆਪ ਨੂੰ ਮਾਡਰਨ ਕਹਿੰਦੇ ਆ। ਉਹ ਕਹਿੰਦਾ we are infected by the vices of poisonous vices of modernity। ਸੋ ਸਾਨੂੰ ਜ਼ਹਿਰ ਨੇ ਡੰਗਿਆ ਹੋਇਆ, ਆਧੁਨਿਕਤਾ ਦੀ ਜ਼ਹਿਰ ਨੇ ਡੰਗਿਆ ਹੋਇਆ। ਜਿਹੜੇ ਲੋਕ ਪੇਂਡੂ ਹੁੰਦੇ ਨੇ, ਜਿਹੜੇ ਅਨਪੜ੍ਹ ਨੇ, they are the most purest people on the earth। ਉਹ ਸਭ ਤੋਂ ਪਵਿੱਤਰ ਲੋਕ ਹੁੰਦੇ ਨੇ, ਸਭ ਤੋਂ ਮਹਾਨ ਲੋਕ ਕਹਿੰਦਾ ਉਹ, ਕਿਉਂਕਿ ਉਹਨਾਂ ਦੀ ਕਹਿੰਦਾ ਉਹਨਾਂ ਲਈ ਕੋਈ ਇਹ ਨਹੀਂ ਹੁੰਦਾ ਵੀ ਸਾਡੀਆਂ ਕੋਠੀਆਂ ਨੇ, ਸਾਡੀਆਂ ਜਾਇਦਾਦਾਂ ਨੇ, ਇਹ ਬਚਣਗੀਆਂ, ਸਾਡੇ ਬੱਚੇ ਨੇ। ਉਹਨਾਂ ਲਈ ਆਪਣੀ ਕੌਮ ਦੀ ਹੋਂਦ ਆ ਜਿਹੜੀ ਸਭ ਤੋਂ ਪਵਿੱਤਰ ਹੁੰਦੀ ਆ, ਆਪਣਾ ਇਤਿਹਾਸ, ਆਪਣੀਆਂ ਰਵਾਇਤਾਂ ਤੇ ਆਪਣਾ ਧਰਮ। ਸੋ ਧਰਮ ਤੇ ਹੋਮਲੈਂਡ ਇੰਨਾ ਪਵਿੱਤਰ ਹੁੰਦਾ ਜਿਹੜਾ ਸਵਰਗਾਂ ਨਾਲੋਂ ਵੀ ਪਵਿੱਤਰ ਆ, ਉਹਦੇ ਲਈ ਉਹ ਆਪਣੀ ਜਾਨ ਵੀ ਹਾਜ਼ਰ ਕਰ ਦਿੰਦੇ ਆ। ਇਹ ਪ੍ਰੋਫੈਸਰ ਐਂਥਨੀ ਸਮਿਥ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹਾਉਂਦੇ ਰਹੇ ਹੈਗੇ ਆ, ਉਹਨਾਂ ਦੀਆਂ ਕਿਤਾਬਾਂ 'ਚ ਉਹਨਾਂ ਮਤਲਬ ਕਿ ਸੋ ਆਹ ਹੁੰਦੀ ਆ ਜਿਹੜੀ ਗੱਲ ਹੈਗੀ ਆ ਵੀ ਅਸੀਂ ਖੱਟਿਆ ਕੀ ਤੇ ਕਮਾਇਆ ਕੀ। ਸੋ ਅਸੀਂ ਕੋਈ ਬਿਜ਼ਨਸ ਕਰ ਨਹੀਂ ਸੀ ਆਏ। ਜਿਹੜਾ ਖੱਟਣ ਦਾ ਹੈਗਾ, ਅੱਜ 40 ਸਾਲਾਂ ਤੋਂ ਬਾਅਦ ਜੇ ਇੰਟਰਨੈਸ਼ਨਲ ਕਮਿਊਨਿਟੀ ਸਾਨੂੰ ਐਜ਼ ਏ ਕੌਮ ਰੈਕਗਨਾਈਜ਼ ਕਰ ਰਹੀ ਆ, ਹੈਨਾ, ਇਹ ਸਾਡੀ ਪ੍ਰਾਪਤੀ ਆ। ਅੱਜ ਜਦੋਂ ਇੰਟਰਨੈਸ਼ਨਲ ਵੱਡੇ ਵੱਡੇ ਵਾਸ਼ਿੰਗਟਨ ਪੋਸਟ ਵਰਗੇ, ਦੀ ਵਾਲ ਸਟਰੀਟ ਜਰਨਲ, ਟਾਈਮਸ ਵਰਗੇ ਤੇ ਦਾ ਗਾਰਡੀਅਨ ਵਰਗੇ ਅਖਬਾਰਾਂ 'ਚ ਜੇ 40 ਸਾਲ ਬਾਅਦ ਸਿੱਖਾਂ ਦੇ ਹੱਕ ਵਿੱਚ ਇੰਨੇ ਵੱਡੀ ਰਿਪੋਰਟਿੰਗ ਹੋਣ ਲੱਗੀ ਆ, ਇਹ ਸਾਡੀ ਪ੍ਰਾਪਤੀ ਆ। ਸੋ ਉਹਨਾਂ ਸ਼ਹੀਦਾਂ ਦੇ ਜਿਹੜੇ ਸਿਰ ਦਿੱਤੇ ਨੇ ਉਹ ਅਜਾਈ ਨਹੀਂ ਜਾਂਦੇ, ਉਹ ਕਿਤੇ ਕੁਛ ਨਾ ਕੁਛ ਰਾਜਨੀਤਿਕ ਡੈਸਟਨੀ ਨੂੰ ਪ੍ਰਾਪਤ ਕਰਕੇ ਹੀ ਹਾਸਲ ਹੋਣਗੇ। ਜੀ, ਸਵਾਲ ਇੱਥੇ ਹੁਣ ਇਹ ਆ ਜਾਂਦਾ ਵੀ ਜਿਹੜੇ ਮੌਜੂਦਾ ਇਸ ਟਾਈਮ ਸਿੱਖ ਨੇ ਦੁਨੀਆ ਭਰ ਦੇ ਵਿੱਚ ਫੈਲੇ ਨੇ, ਉਹਨਾਂ ਸ਼ਹੀਦਾਂ ਦਾ ਸੁਪਨਾ ਸਾਕਾਰ ਕਰਨ ਲਈ ਕੌਮ ਨੂੰ, ਸਾਰੇ ਕੌਮ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਜਿਹੜੀਆਂ ਡਿਪਲੋਮੈਟਿਕ ਐਂਡ ਜਿਹੜੀਆਂ ਆਈਡੀਓਲੋਜੀਕਲ ਜਿਹੜੀਆਂ ਓਪਰਚੁਨਿਟੀਜ਼ ਤੁਹਾਨੂੰ ਮਿਲੀਆਂ ਨੇ ਪਿਛਲੇ 40 ਸਾਲਾਂ ਦੌਰਾਨ, ਉਹਨਾਂ ਨੂੰ ਤੁਹਾਨੂੰ ਜਿਸ ਤਰ੍ਹਾਂ ਬੜੀ ਵਾਈਜ਼ਲੀ, ਬੜਾ ਡਿਪਲੋਮੈਟ, ਬੜੇ ਸਿਆਣਪ ਭਰੇ ਢੰਗ ਨਾਲ ਔਰ ਬਿਨਾਂ ਕਿਸੇ ਧੜੇਬੰਦੀ ਤੋਂ, ਸੋ ਇਹ ਵੀ ਅਸੀਂ ਧੜੇਬੰਦੀ ਤੋਂ ਮੁਕਤ ਹੋਵੇ ਖਾਲਸਾ ਪੰਥ। ਸੋ ਧੜਿਆਂ 'ਚੋਂ ਸੋਚਣਾ ਬੰਦ ਕਰੀਏ, ਕੌਮ ਦੇ ਤੌਰ ਤੇ ਜਿਹੜੀ ਕੌਮ ਦੀ ਲੀਡਰਸ਼ਿਪ ਆ ਉਹ ਕੌਮ ਦੇ ਤੌਰ ਤੇ ਸੋਚੇ। ਉਹਦੇ 'ਚੋਂ ਇੱਕ ਜਿਹੜੀ ਘਾਟ ਰੜਕਦੀ ਆ, ਮੈਂ ਦੇਖ ਰਿਹਾ 40 ਸਾਲਾਂ ਬਾਅਦ ਵੀ ਸਾਡੀ ਇਤਿਹਾਸਕਾਰੀ ਨਹੀਂ ਹੋਈ। 1984 ਦੇ ਸਾਕੇ ਦੀ ਔਰ ਉਹ ਤੋਂ ਬਾਅਦ ਜੋ ਸਿੱਖਾਂ ਨੇ ਜੰਗ ਲੜੀ, ਉਹਦੀ ਜਿਹੜੀ ਆਈਡੀਓਲੋਜੀਕਲ ਜਿਹੜੀ ਇਤਿਹਾਸਕਾਰੀ ਆ ਉਹਦੀ ਘਾਟ ਰੱਖਦੀ ਆ। ਸੋ ਉਹਦੇ ਚੋਂ ਮੈਂ ਵਿਦੇਸ਼ਾਂ ਵਿੱਚ ਵਸਣ ਵਾਲੇ ਖਾਸ ਕਰਕੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਬੇਨਤੀ ਕਰੂੰਗਾ ਵੀ ਤੁਹਾਡੇ ਕੋਲ ਰਿਸੋਰਸਿਸ ਵੀ ਨੇ, ਤੁਹਾਡੇ ਕੋਲ ਟਾਈਮ ਵੀ ਹੈ, ਤੁਸੀਂ ਉਹਨੂੰ ਅਫੋਰਡ ਵੀ ਕਰ ਸਕਦੇ ਹੋ ਵੀ ਇਹ 40 ਸਾਲਾਂ ਦਾ ਜਿਹੜਾ ਇਤਿਹਾਸਕ ਵਰਤਾਰਾ, ਇਹਨੂੰ ਇੰਟਰਨੈਸ਼ਨਲ ਅਕੈਡਮਿਕ ਸਟੈਂਡਰਡਸ ਦੇ ਹਿਸਾਬ ਨਾਲ ਹਿਸਟੋਗ੍ਰਾਫੀ ਹੈ ਜਿਹੜੀ ਉਹ ਹੋਣੀ ਚਾਹੀਦੀ ਆ। ਇਹ ਸਾਡੀ ਬਹੁਤ ਵੱਡੀ ਜ਼ਰੂਰਤ ਆ, ਅਸੀਂ ਉਹਦੇ ਵਿੱਚ ਬਹੁਤ ਪਿੱਛੇ ਰਹਿ ਗਏ ਹੋਏ ਹਾਂ। ਜਿਹੜੀ ਪੋਲੀਟੀਕਲ ਸਰਗਰਮੀਆਂ ਨੇ ਉਹਦੇ ਵਿੱਚੋਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਤੁਹਾਨੂੰ ਐਡਵਾਂਟੇਜਸ ਮਿਲ ਰਹੀਆਂ ਨੇ ਸਿੱਖ ਕੌਮ ਦੀ ਲੀਡਰਸ਼ਿਪ ਨੂੰ, ਉੱਪਰ ਉੱਠ ਕੇ ਸਿਆਣਪ ਨਾਲ ਕੌਮ ਦੇ ਦਰਦ ਨੂੰ ਸਮਝਦੇ ਹੋਏ ਤੇ ਕੌਮ ਦੀ ਸਿਆਸੀ ਰੀਝ ਨੂੰ ਸਮਝਦੇ ਹੋਏ ਮਟੀਰੀਅਲਾਈਜ਼ ਕਰਨ ਦਾ ਜਿਹੜਾ ਯਤਨ ਕਰਨਾ ਚਾਹੀਦਾ।
ਨਹੀਂ ਬਿਲਕੁਲ ਜੀ, ਵਿਚਾਰਧਾਰਕ ਜਿਹੜੇ ਮਸਲੇ ਆ, ਉਮੀਦ ਕਰਦੇ ਹਾਂ ਵੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਿਹੜੇ ਕੋਈ ਪ੍ਰੋਪੇਗੈਂਡਾ ਦਾ ਸ਼ਿਕਾਰ ਨੇ ਜਾਂ ਜਿਹੜਾ ਸਮਝ ਨਹੀਂ ਪਾ ਰਹੇ ਵੀ ਇਹ ਕਿਉਂ ਹੋਇਆ, ਕਿਉਂ ਇਹ ਵਾਪਰ ਰਿਹਾ ਸੀ, ਇਹ ਕੀ ਇਸ ਦੇ ਪਿੱਛੇ ਕਾਰਨ ਸੀ, ਇਹ ਕਿੱਥੇ ਤੱਕ ਜਿਹੜੀ ਗੱਲ ਆ, ਇਹ ਜੜ ਜਿਹੜੀ ਜੁੜਦੀ ਸੀ। ਉਮੀਦ ਕਰਦੇ ਹਾਂ ਉਹਨਾਂ ਦੇ ਵਿੱਚੋਂ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਇਸ ਗੱਲਬਾਤ ਦੇ ਵਿੱਚ ਮਿਲੇ ਜਿਹੜੇ ਉਹ ਹੋਣਗੇ। ਤੇ ਆਉਂਦੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਲੈ ਕੇ ਹਾਜ਼ਰ ਜਿਹੜੇ ਉਹ ਹੋਵਾਂਗੇ। ਤੇ ਜਾਣ ਤੋਂ ਪਹਿਲਾਂ ਸਾਰੇ ਹੀ ਉਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਅਸੀਂ ਕੋਟਾਨਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ 40 ਵਰ੍ਹੇ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ, ਸ਼ਹਾਦਤਾਂ ਪ੍ਰਾਪਤ ਕੀਤੀਆਂ ਕੌਮ ਦੇ ਲਈ, ਕੌਮੀ ਘਰ ਦੇ ਲਈ। ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ, ਮਿਲਦੇ ਹਾਂ ਅਗਲੀ ਵਾਰ। ਵਾਹਿਗੁਰੂ ਜੀ ਕਾ ਖਾਲਸਾ।